ਤੇ ਵਿੱਚ ਤੁਸੀਂ ਬਹਿ ਕੇ ਨਾ ਸ਼ੀਸ਼ੇ ਸ਼ੂਸ਼ੇ ਬੰਦ ਕਰਕੇ 3 ਦਫਾ ਕਹਿ ਦੇਣਾ ਸ਼ੀਮਾ ਲਗਾ ਹੂਲਾ, ਸ਼ੀਮਾ ਲਗਾ ਹੂਲਾ, ਸ਼ੀਮਾ ਲਗਾ ਹੂਲਾ। ਤਾਂ ਜੀ ਮੇਰੇ ਕੋਲ ਇੱਕ ਇਲਾਜ ਆ, ਮਜ਼ੇ ਦਾ ਮਜ਼ਾ ਵਾ ਉਹ ਇਲਾਜ ਦਾ। ਮਰੇ ਇਲਾਜ ਆਜ਼ਾਦ ਹੀ ਤੁਹਾਡੇ ਘਰੋਂ ਹੁੰਦੇ ਕਾਲੇ ਦੇ। ਬਾਜੀ ਬੰਦਾ 3100 ਬੰਦੇ ਦੇ ਵਿੱਚੋਂ ਵੀ ਇਕੱਲਾ ਹੀ ਨਜ਼ਰ ਆਊਗਾ ਅਟਰੈਕਟਿਵ। ਆਹੋ ਭਾਈ, ਇਟਲੀ ਦਾ ਝੰਡਾ ਤੇ ਪਾਇਆ ਆਹੋ। ਉਸਤਾਦ ਜੀ ਕਾਲਾ ਚੱਲ ਗਿਆ। ਇੱਧਰ ਪਹਿਲੋਂ ਚਿੱਟੇ ਬੈਠੇ ਨੇ, ਉਹਨਾਂ ਨੂੰ ਸਲਾਮ ਦੁੱਧ ਲੈ ਲਓ। ਇਸੇ ਗੇਮ ਨੂੰ ਉਲਟਾਉਣ ਵਾਸਤੇ ਤੇ ਚਲਾਇਆ ਜਾ ਰਿਹਾ ਮੇਰੇ ਤੇ। ਤੁਹਾਨੂੰ ਕਿੱਦਾਂ ਲੱਗ ਰਿਹਾ ਵੀ ਚੱਲ ਗਿਆ? ਉਸਤਾਦ ਜੀ ਮੈਂ ਛੇਤੀ ਮੰਨਦਾ ਨਹੀਂ ਇਸ ਚੀਜ਼ ਨੂੰ। ਉਹ ਤਾਂ ਪਤਾ ਸਾਨੂੰ। ਠੀਕ ਹੈ ਨਾ ਕਿ ਯਾਰ ਕੋਈ ਗੱਲ ਨਹੀਂ, ਕਿਉਂਕਿ ਮੈਂ ਬਹੁਤ ਕੂੜ ਆ ਰੱਬ ਨੂੰ ਮੰਨਣ ਦੇ ਮਾਮਲੇ 'ਚ, ਸਖਤ ਬਹੁਤ ਆ। ਮਸਲਨ ਮਤਲਬ ਇਹਦਾ ਇਹ ਕੂੜ ਨਹੀਂ ਵੀ ਮੈਂ ਕੂੜ ਆ ਅਤੇ ਮੈਂ ਮੰਨਦਾ ਨਹੀਂ, ਮਤਲਬ ਮੈਂ ਇੰਨਾ ਪੁਖਤਗੀ ਨਾਲ ਉਹਨੂੰ ਫੀਲ ਕਰਦਾ, ਮੰਨਦਾ ਕਿ ਮੈਂ ਇਸ ਗੱਲੋਂ ਮਤਲਬ ਮੋਟੇ ਦਿਮਾਗ ਵਾਲਾ ਵਾਂ। ਯਾਨੀ ਕਿ ਤੁਸੀਂ ਸ਼ਿਰਕ ਤੋਂ ਬਚਦੇ ਹੋ। ਉਹ ਬਚਦਾ ਨਹੀਂ ਮੈਂ, ਅਤੇ ਉਹ ਇਸ ਤੋਂ ਨਾ ਮੈਂ ਉਹਨੂੰ ਨਹੀਂ ਇਗਨੋਰ ਕਰਦਾ ਇਹੋ ਜਿਹੀਆਂ ਚੀਜ਼ਾਂ ਨੂੰ। ਕੋਈ ਯਾਰ ਨਹੀਂ, ਕੁਛ ਨਹੀਂ ਹੁੰਦਾ। ਜਦੋਂ ਮੈਨੂੰ ਐਨਜ਼ਾਇਟੀ ਹੋਈ ਉਸਤਾਦ ਜੀ, ਹਰ ਬੰਦੇ ਨੇ ਮੈਨੂੰ ਕਿਹਾ ਕਿ ਤੇਰੇ ਤੇ ਨਾ ਕੁਛ ਹੋਇਆ, ਕਿਉਂਕਿ ਉਹਦੀਆਂ ਤਾਂ ਅਲਾਮਤਾਂ ਹੀ ਸਾਰੀਆਂ ਉਹ ਹੁੰਦੀਆਂ ਨੇ। ਉਹ ਦਿਮਾਗੀ ਮਤਲਬ ਐਨਜ਼ਾਇਟੀ ਦਾ ਸਾਰਾ ਜਿਹੜਾ ਅਮਲ ਦਖਲ ਹੁੰਦਾ ਉਹ ਤੁਹਾਡੀ ਸੋਚ ਦੇ ਨਾਲ ਹੁੰਦਾ, ਤੁਹਾਡੀ ਸੋਚ ਇੱਧਰ ਉੱਧਰ ਹੋ ਜਾਂਦੀ ਹੈ। ਅਤੇ ਮੈਂ ਕਿਹਾ ਨਹੀਂ ਯਾਰ ਇਹ ਨਹੀਂ ਰੌਲਾ ਹੈਗਾ। ਲੇਕਿਨ ਉਹ ਸ਼ੁਕਰ ਅੱਲਾ ਦਾ, ਮੈਂ ਐਨਜ਼ਾਇਟੀ ਵਾਲੇ ਡਾਕਟਰ ਕੋਲ ਗਿਆ ਅਤੇ ਇੱਕੋ ਗੋਲੀ ਨਾਲ ਹੀ ਸਾਰਾ ਜਾਦੂ ਟੂਨੇ ਦੂਰ ਹੋ ਗਏ। ਇੱਕ ਮਿਸਾਲ। ਅਤੇ ਉਹ ਹੁਣ ਵੀ ਉਸਤਾਦ ਜੀ ਮੈਨੂੰ ਲੱਗ ਰਿਹਾ ਹੈ ਕਿ ਬੱਚੇ ਨੇ ਗੇਮ ਪਾਈ ਆ। ਤੁਹਾਨੂੰ ਕਿਸ ਬੱਚਿਆਂ ਦੀ ਗੱਲ ਕਰੋ? ਨਹੀਂ ਬੱਚੇ ਨੇ ਉਹ ਬੱਚਾ ਜਿਹੜਾ ਨਾ, ਉਹਦੀ ਮਾਂ ਬਹੁਤ ਮਸ਼ਹੂਰ ਮਰੂਫ ਹਸਤੀ ਹੈ ਇਸ ਕੰਮ 'ਚ। ਅੱਛਾ ਜੀ। ਹਾਂ ਹਾਂਜੀ, ਉਹ ਆਪਣੇ ਮਹੱਲੇ 'ਚ ਰਿਸ਼ਤੇਦਾਰਾਂ 'ਚ ਮਸ਼ਹੂਰ ਆ। ਓਏ ਹੋਏ। ਹਾਂ, ਤਦੀ ਤਾਂ ਉਹਨਾਂ ਦੇ ਘਰੋਂ ਬਿਮਾਰੀਆਂ ਨਹੀਂ ਮੁੱਕਦੀਆਂ ਆਪਣੇ ਹੀ। ਅੱਛਾ ਇੱਕ ਗੱਲ ਵਾ, ਅਤੇ ਉਹ ਹੁਣ ਮੈਂ ਤੁਹਾਨੂੰ ਦੱਸਦਾ, ਅੱਜ ਸਵੇਰੇ ਮੇਰੇ ਦਿਮਾਗ 'ਚ ਰੱਬ ਨੇ ਇੱਕ ਗੇਮ ਪਾਈ। ਹਾਲਾਂਕਿ ਮੇਰੀ ਯਾਦਦਾਸ਼ਤ ਬਹੁਤ ਹਾਨੋ ਆ, ਹਾਂਜੀ। ਲੇਕਿਨ ਉਸਤਾਦ ਜੀ ਕਹਿੰਦੇ ਨੇ ਕਿ ਜਦੋਂ ਇੱਦਾਂ ਦਾ ਗੇਮ ਪਈ ਹੋਵੇ ਨਾ, ਤਾਂ ਕੋਈ ਫਿਰ ਰੱਬ ਵੀ ਰੱਬ ਹੀ ਆ। ਹਾਏ, ਉੱਤੋਂ ਮੈਂ ਵੀ ਉਹ ਹਿਸਾਬ ਕੀਤਾ ਜਿਹੜਾ ਉਹ ਕਹਿੰਦਾ ਨਹੀਂ, ਓਏ ਤੂੰ ਤੇ 2 ਨਫਲਾਂ ਦੀ ਮਾਰ ਆ। ਉਹ ਜਿਹੜਾ ਬੱਕਰਾ ਨਹੀਂ ਮਰ ਜਾਂਦਾ, ਕੱਟਾ ਮੱਝ ਹੁੰਦੀ ਅਤੇ ਉਹ ਨਮਾਜ਼ 2 ਨਫਲ ਪੜ੍ਹਦਾ, ਅਤੇ ਨਹੀਂ ਨਮਾਜ਼ ਪੜ੍ਹਦਾ ਅਤੇ ਮੱਝ ਮਰ ਜਾਂਦੀ, ਫਿਰ ਨਮਾਜ਼ ਪੜ੍ਹਦਾ ਮੱਝ ਮਰ ਜਾਂਦੀ। ਉਹ ਇੱਕ ਕੱਟਾ ਬੋਲੀ ਜਾਂਦਾ, ਕਹਿੰਦਾ ਚੁੱਪ ਕਰ ਜਾ, ਤੂੰ ਮੇਰੇ 2 ਨਫਲਾਂ ਦੀ ਮਾਰ। ਠੀਕ ਹੈ ਨਾ। ਅਤੇ ਉਹ ਮੈਨੂੰ ਲੱਗ ਰਿਹਾ ਕਿ ਉਸਤਾਦ ਜੀ ਉਹ ਨਾ ਸਾਜੀ ਜੀ ਮੱਖੀ ਕੀਰੀ ਬਹੁਤ ਹੋਈ ਹੈ, ਖੈਰ ਹੋਵੇ। ਉਹ ਨਾ ਗਰਮੀ ਤੈਨੂੰ ਯਾਦ ਆ ਉੱਧਰਲੇ ਦਫ਼ਤਰ ਜਿੱਥੇ ਮੈਂ ਬਹਿੰਦਾ ਸਾਂ, ਉੱਥੇ 1.5 ਲੀਟਰ ਵਾਲੀ ਪਾਣੀ ਦੀ ਬੋਤਲ ਪਈ ਸੀ, ਅਤੇ ਮੈਂ ਪਾਣੀ ਪੀ ਗਿਆ ਦੇ ਐਂਡ ਮੈਂ ਦੇਖਿਆ ਤਾਂ ਉਹਦੇ ਥੱਲੇ ਪੂਰਾ ਤਵੀਜ਼ ਸੀ। ਆਪਾਂ ਉਹਦੀ ਵੀਡੀਓ ਵੀ ਬਣਾਈ ਸੀ, ਉਹ ਵੀ ਕੀਤਾ ਸੀ, ਸ਼ੋਅ ਵੀ ਕੀਤਾ ਸੀ। ਯਾਦ ਆਇਆ? 7 ਅਪ ਦੀ ਗ੍ਰੀਨ ਬੋਤਲ ਸੀ ਅਤੇ ਉਹਦੇ ਥੱਲੇ ਪੂਰਾ ਖੁੱਲ੍ਹਾ ਤਵੀਜ਼ ਸੀ। ਹਾਂ। ਅਤੇ ਆਪਾਂ ਲਾਹੌਰ ਜਾਂਦੇ ਪਏ ਸਾਂ, ਅਤੇ ਰਸਤੇ 'ਚ ਉਹ ਜਿਹੜੇ ਇੱਕ ਮੀਆਂ ਬੀਵੀ ਸੀ, ਹਾਂ ਡਿਜ਼ਾਈਨਰ, ਹਾਂਜੀ ਹਾਂਜੀ ਹਾਂਜੀ, ਉਦੋਂ ਮੈਂ ਬੋਤਲ ਨਾਲ, ਅਤੇ ਆਪਾਂ ਸ਼ੁਗਲ ਮੇਲਾ ਲੱਗੇ ਰਹੇ ਸਾਂ। ਅਤੇ ਮੈਂ ਉਹਨੂੰ ਕਿਹਾ ਸੀ ਦੇਖੋ ਜੀ ਮੇਰੇ 'ਤੇ ਕਿਸੇ ਨੇ ਕੁਛ ਕਰ ਦਿੱਤਾ। ਹਾਂ ਬਿਲਕੁਲ। ਹੁਣ ਸੋਚਣ ਵਾਲੀ ਗੱਲ ਇਹ ਹੈ, ਜੀ ਇੱਥੇ ਤੁਸੀਂ ਮਿੱਠੀਆਂ ਚੀਜ਼ਾਂ ਖਾਂਦੇ ਹੋ, ਵੇਲੋ ਆਉਣ ਲੱਗ ਪਈਆਂ ਮੱਖੀਆਂ। ਉਹ ਚਾਹੇ ਜਦੋਂ ਮੈਂ ਆਪ ਹੀ ਬਹਿ ਗਿਆ ਅਤੇ ਫਿਰ ਪਿੱਛੇ ਮਿੱਠੀਆਂ ਚੀਜ਼ਾਂ ਕੀ ਰਹਿ ਗਈ। ਉਹ ਯਾਰ ਉਹ ਛਿੱਕਾ ਜਿਹਾ ਮਿਲਦਾ ਜਿੱਥੇ ਪਟਕ ਆਵਾਜ਼, ਓਏ ਹੋਏ ਹੋਏ। ਉਹ ਲੈ ਗਿਆ ਉਹ ਯਾਰ। ਇੱਥੇ ਟੰਗ ਦਿਓ ਉਸਤਾਦ ਜੀ। ਨਹੀਂ ਉਹ ਠੀਕ ਆ। ਨਹੀਂ ਉਹ ਉੱਪਰ ਟੰਗਣ ਵਾਲੇ। ਅੱਛਾ ਜੀ, ਉਹ ਨਾ ਤਾਂ ਜੀ ਮੈਨੂੰ ਉਹ ਰਹਿ ਕੇ ਨਾ ਉਹ ਆਈ ਜਾਂਦਾ। ਹਾਂ, ਇੱਕ ਉਹ ਮਕਰੂ ਸ਼ਕਲ ਆਈ ਜਾਂਦੀ ਜ਼ੇਨ 'ਚ, ਠੀਕ ਆ ਨਾ, ਅਤੇ ਇੱਕ ਉਹ ਬੋਤਲ ਆਈ ਜਾਂਦੀ, ਤੇ ਇੱਕ ਉਹਦਾ ਬੈਕਗਰਾਉਂਡ ਯਾਦ ਆ ਰਿਹਾ। ਹਾਂ ਤੁਸੀਂ ਮੈਨੂੰ ਯਾਦ ਆ, ਤੁਸੀਂ ਕਿਹਾ ਯਾਰ ਇਹ ਬੋਤਲ ਕਿਹਨੇ ਰੱਖੀ? ਹਾਂ ਅਸੀਂ ਆਏ ਸਾਰੇ ਦਫ਼ਤਰ, ਤੇ ਤੁਸੀਂ ਪੀਂਦੇ ਰਹੇ ਉਹਦੇ 'ਚੋਂ ਪਾਣੀ। ਹਾਂ ਅਸੀਂ ਆਏ, ਤੁਸੀਂ ਕਿਹਾ ਯਾਰ ਇਹ ਬੋਤਲ ਕੌਣ ਰੱਖ ਗਿਆ ਰਾਤ ਦੀ ਇੱਥੇ? ਅਸੀਂ ਕਿਹਾ ਜੀ ਅਸੀਂ ਸਾਰੇ ਹੀ ਇੱਦਾਂ, ਅਸੀਂ ਕਿੱਥੇ ਰੱਖਣੀ ਬੋਤਲ? ਉਹ ਪਈ, ਤੁਸੀਂ ਵੇਖਿਆ, ਤੁਸੀਂ ਕਿਹਾ ਵੇਖ ਫਰੀਦ ਅੱਛ ਤਵੀਜ਼, ਤੇ ਤੁਸੀਂ ਹੱਸਣ ਡੇ, ਤੁਸੀਂ ਚੇਦਾ ਕਰਨ ਡੇ ਯਾਰ। ਉਹ ਅੱਜ ਵੀ ਵੀਡੀਓ ਪਈ ਹੋਣੀ ਆ, ਉਹਦੇ ਵਿੱਚ ਦਿਖਾਈ ਬੜਾ ਕਲੋਜ਼ ਦਿਖਾਇਆ ਸੀ, ਉੱਤੇ ਲਿਖਿਆ ਵੀ ਸੀ ਕੁਛ। ਉਹ ਰੱਖੀ ਗਈ ਸੀ ਨਾ ਉੱਥੇ। ਅਤੇ ਖੈਰ ਚਲੋ ਹੁਣ ਰੌਲਾ ਅੱਗੋਂ ਆ ਗਿਆ ਯਾਰ। ਚਲੋ ਮੈਂ ਮੰਨ ਲਿਆ ਕਿ ਚਲੋ ਯਾਰ ਇਹ ਹੋ ਸਕਦਾ ਵਾ, ਠੀਕ ਹੈ ਜੀ। ਹੁਣ ਹੋ ਸਕਦਾ ਵਾ, ਅਤੇ ਹੁਣ ਅੱਗੋਂ ਇਲਾਜ ਦੀਆਂ ਕੈਟਾਗਰੀਆਂ ਨੇ। ਮੈਂ ਉਹ ਤਵੀਜ਼ ਜਾਂ ਉਹ ਚੀਜ਼ ਕਦੀ ਵੀ ਨਹੀਂ ਪਾਉਣੀ ਜਿਹਦੇ 'ਤੇ
ਅੱਲਾ ਤੋਂ ਇਲਾਵਾ ਮਤਲਬ ਸ਼ਿਰਕ ਲਿਖਿਆ ਹੋਵੇ, ਉਹਦੇ ਨਾਲੋਂ ਮੈਂ ਇਦਾਂ ਹੀ ਘਿਸ ਕੇ ਮਰਨਾ ਪਸੰਦ ਕਰ ਲਊਂ, ਮੈਂ ਉਹ ਨਹੀਂ ਪਾਉਣੀ। ਵਾਹ, ਠੀਕ ਹੈ ਜੀ। ਬਹੁਤ ਅੱਛੀ। ਤੇ ਹੁਣ ਇੱਕ ਬੰਦਾ ਐਸਾ ਲੱਭੇ ਜਿਹੜਾ ਪਿਓਰ ਹਾਂਜੀ ਤੌਹੀਦ ਤੇ ਹੋਵੇ, ਔਰ ਉਸ ਦਾ ਕਰੇ, ਭਾਵੇਂ ਲੇਟ ਹੋ ਜੇ ਦੇਰ ਹੋ ਜੇ। ਸਭ ਤੋਂ ਪਹਿਲੇ ਤਾਂ ਟੈਸਟ ਹੋਵੇ ਨਾ ਕਿ ਵੀ ਹੈ ਕਿ ਨਹੀਂ ਹੈ, ਸਹੀ ਕੀ ਗੱਲ। ਹਿਸਾਬ ਆ। ਸਮਝ ਆ ਗਈ? ਹਾਂਜੀ ਲੱਭ ਜਾਏਗਾ ਸਾਜੀ ਬੰਦਾ ਕੋਈ। ਲੱਭ ਗਿਆ, ਚਲੋ। ਹੈ ਆਹੋ, ਇਹ ਪਾਣੀ ਤੁਸੀਂ ਕਾਤੋਂ ਪੀਤਾ ਜੋ ਤੁਹਾਨੂੰ ਪਤਾ ਸੀ ਵਿੱਚ ਹੈ ਵਾ ਕੋਈ ਪ੍ਰੋਬਲਮ? ਦੱਸ ਵੀ ਪਿਆਸ ਲੱਗੀ ਪੀਣਾ ਹੀ ਸੀ। ਮੈਨੂੰ ਕੀ ਪਤਾ ਵੀ ਵਿੱਚ, ਮੈਨੂੰ ਤਾਂ ਐਂਡ ਤੇ ਪਤਾ ਲੱਗਾ। ਹੁਣ ਪਤਾ ਚੱਲੇਗਾ ਵੇਖ। ਤਾਜੀ ਦੇ ਤੁਸੀਂ ਜਦੋਂ ਇੱਕ ਚੀਜ਼ ਵਾਜ਼ਿਆ ਪਈ ਆ ਵਿੱਚ, ਕਿਸੇ ਨੇ ਕੀਤਾ ਵਾ ਆਪਣਾ ਕੋਈ ਸਿਸਟਮ ਲੈ। ਉਹ ਨਾ ਬੰਦਾ ਪੀ। ਸਾਜੀ ਜਿਹੜਾ, ਸੌਰੀ ਤੁਹਾਡੀ ਗੱਲ ਕੱਟਣੇ, ਕੱਟੀ ਗਈ ਆ। ਤਵੀਤ ਪਾਤੇ, ਇਹ ਤਵੀਤ ਉਹ ਕਿੱਦਾਂ ਪਾਤੇ? ਗੱਲ ਤੇ ਹੁੰਦੀ ਵੀ ਤਵੀਤ ਕਰ ਦਿੱਤੇ ਜਾਂ ਉਹਦੇ ਬਾਰੇ ਚ ਕੁਝ ਕਰ ਨਹੀਂ ਨਹੀਂ ਉਸਤਾਦ ਜੀ, ਪਿਆਉਣ ਵਾਲਾ ਨਿਜ਼ਾਮ ਹੁੰਦਾ। ਪਿਉਣ ਦਾ ਹੀ ਕੰਮ ਤੋੜਤਾ ਸਾਰਾ। ਤਾਜੀ ਪੀ ਕੇ ਅੰਦਰੋਂ ਸਾਰਾ ਐਂਟੀਫਿਕੇਸ਼ਨ ਸਿਸਟਮ ਖਤਮ ਹੁੰਦਾ। ਇਹਦਾ ਆਪਾ ਕਰਨਾ ਹੁਣ ਤੁਸੀਂ ਉਸਤਾਦ ਜੀ। ਅਪਾਗ ਹੁੰਦਾ। ਆਪਾ 7 ਨਲਕਿਆਂ ਦਾ ਪਾਣੀ ਲੈਣਾ ਤੁਸੀਂ ਉਸਤਾਦ ਜੀ। ਹੈ 7 ਨਲਕਿਆਂ ਦਾ ਪਾਣੀ ਲੈਣਾ। ਪਹਿਲੇ ਤੇ 7 ਨਲਕੇ ਕਿੱਥੋਂ ਲੈਣੇ ਆ? ਪਿੰਡ 'ਚ ਆਮ ਪਿੰਡਾਂ 'ਚ ਤੁਰੇ ਦਰਬਾਰ ਦਾ ਲੱਗੇ ਹੁੰਦੇ ਆ। ਇੱਕੋ ਨਲਕੇ ਦਾ 7 ਵਾਰੀ ਲੈ ਲਾ। ਨਹਿਰ ਤੇ 7-8 ਲੱਗੇ ਆ ਜੀ ਪੁਲ ਤੇ। ਅੱਛਾ ਜੀ, ਹਾਂਜੀ ਆਮਣੇ ਸਾਹਮਣੇ ਲੱਗੇ ਉੱਥੇ। ਅੱਛਾ ਜੀ। 7 ਨਲਕਿਆਂ ਦਾ ਪਾਣੀ ਲੈ ਕੇ ਗਲੈਰੀ ਦੇ ਪੂਛ ਦਾ ਦਰਮਿਆਨਾ ਹਿੱਸਾ ਲੈ ਕੇ ਨਾ, ਇੰਨਾ ਕੁ ਕੱਟ ਕੇ ਇੰਚ ਦਾ, ਉਹਨੂੰ ਕਾਲਾ ਧਾਗਾ ਬੰਨ ਕੇ ਬੋਤਲ 'ਚ ਪਾਣੀ ਪਾ ਕੇ ਵਿੱਚ ਸੁੱਟ ਦੇਣਾ ਉਸਤਾਦ ਜੀ। ਉੱਤੋਂ ਖਰਗੋਸ਼ ਦੇ ਕੰਨ ਨੂੰ ਰੱਖ ਕੇ ਨਾ ਢੱਕਣ ਤੇ ਕਾਲਾ ਧਾਗਾ ਲਪੇਟ ਕੇ ਤੁਸੀਂ ਬੇਰੀ ਦਾ 100 ਸਾਲਾ ਦਰਖਤ ਵੇਖਣਾ ਉਸਤਾਦ ਜੀ। ਨਾ ਤੁਹਾਨੂੰ ਅਪਾਵ ਤੁਸੀਂ ਓਕੇ ਓਕੇ ਕਰ ਗੱਲ ਤੂੰ ਕਿੱਦਾਂ ਨਹੀਂ ਰਾਮ ਹੋਣਾ, ਕਿਤੇ ਮੁਕਾ। ਉਹਨਾਂ ਨੂੰ ਵੀ ਹੋਇਆ ਸੀ। ਇਹ ਭਲਾ ਕਿੱਦਾਂ ਕਰਨਾ ਪੈਣਾ ਇਹਨਾਂ ਨੂੰ? ਇਹ ਨਾ ਅੱਛਾ ਯਾਨੀ ਕਿ ਮੇਰਾ ਹਿੱਟ ਹੋ ਗਿਆ, ਬੂਟ ਸ਼ੂਜ਼ ਇਹਨਾਂ ਕੋ ਹੋਣੇ, ਮੇਰਾ ਇਲਾਜ ਚੱਲਣ ਲੱਗ ਗਿਆ ਘਰ। ਸ਼ੂਜ਼ ਵਾਲਾ ਦੱਸ ਤਾ। ਬੇਟੀ ਕਿਤੇ ਜੈਲਸੀ ਪੈ ਗਈ, ਕਿਤੇ ਕੰਮ ਹੀ ਨਾ ਚੱਲ ਪਏ। ਚਲੋ ਤੋੜ ਲਓ। ਚੱਲ ਯਾਰ, ਨਹੀਂ, ਤੂੰ ਦੱਸ ਦੇ ਉਹਦੇ ਗਿੱਦੜ ਦੇ ਨਾਸਾਂ ਨਾਲ ਕੀ ਸੀ ਬੰਨਣਾ? ਤਾਜੀ 100 ਸਾਲਾ ਬੇਰੀ ਦਾ ਦਰਖਤ ਦੇਖਣਾ ਜਿਹਦੇ ਪੱਤੇ ਲਾਲ ਹੋ ਗਏ, ਠੀਕ ਹੈ। ਉੱਤੇ ਤੁਸੀਂ ਬੋਤਲ ਟੰਗਣੀ ਹੈ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ ਉਸਤਾਦ ਜੀ। ਤੁਸੀਂ ਅਗਰ ਪਿੱਛੇ ਦੇਖੇ, ਤੁਹਾਡੇ ਇਸ ਜਾਦੂ ਨੇ ਬੋਤਲ ਟੰਗ ਕੇ ਤੇ ਮੈਂ ਉੱਥੇ ਹੀ ਖੜਾ, ਮੈਂ ਪਿੱਛੇ ਕੀ ਦੇਖਣਾ? ਐਨੂੰ ਆ ਜਾਣਾ ਨਾ, ਹਾਂ, ਇਹ ਵੀ ਕਹਿ ਨਾ ਨਾਲ। ਲੈਂਦੇ ਵੱਲ ਨੂੰ ਆਉਣਾ ਤੁਸੀਂ। ਹਾਂ, ਬੋਤਲ ਇਹ ਟੰਗਣੀ, ਤੇ ਦੱਸ। ਬੋਤਲ ਟੰਗਣੀ ਚੜ੍ਹਦੇ ਵੱਲ ਨੂੰ, ਆਪ ਤੁਸੀਂ ਲੈਂਦੇ ਵੱਲ ਨੂੰ ਆਉਣਾ। ਚੜ੍ਹਦੇ ਪੰਜਾਬ ਵੱਲ ਨੂੰ? ਚੜ੍ਹਦੇ ਪੰਜਾਬ ਵੱਲੋਂ ਜਦੋਂ ਸੂਰਜ ਨਹੀਂ ਆਉਂਦਾ, ਅੱਛਾ, ਸੂਰਜ ਚੜ੍ਹਦੇ ਵੱਲ। ਸੂਰਜ ਦੀ ਸ਼ਵਾਸ ਸਿੱਧੀ ਬੋਤਲ ਤੇ ਪਵੇ ਉਸਤਾਦ ਜੀ। ਡਾਇਰੈਕਟ ਬੋਤਲ ਦੇ ਅੰਦਰ ਪਾਣੀ ਤੇ ਜਾਂ ਡਾਇਰੈਕਟ ਬੋਤਲ ਦੇ ਬਾਹਰ ਹੀ? ਜਦੋਂ ਬੋਤਲ ਤੇ ਪੈ ਜਾਣੀ ਆ ਨਾ, ਉਹ ਆਟੋਮੈਟਿਕਲੀ ਪਾਣੀ ਦੇ ਵਿੱਚ ਪੈ ਨਹੀਂ, ਜਾਣੀ। ਐਡਾ ਮੋਟਾ ਸ਼ੀਸ਼ਾ ਪਾਣੀ ਤੇ ਕਿੱਦਾਂ ਪੈ ਜਾਊਗੀ? ਮੈਂ ਕਿਹਾ ਸ਼ੀਸ਼ੇ ਵਾਲੀ, ਮੈਂ ਪਲਾਸਟਿਕ ਦੀ ਆਹੋ, ਕਹੀ। ਤਾਂ ਪਲਾਸਟਿਕ ਨੂੰ ਕਿੱਦਾਂ ਕ੍ਰਾਸ ਕਰੂਗੀ ਉਹ? ਤੁਸੀਂ ਇਹ ਦੱਸੋ, ਜਿਹੜੀ ਤੁਸੀਂ ਬੋਤਲ ਪੀਤੀ ਉਹ ਪਲਾਸਟਿਕ ਦੀ ਕਿ ਸ਼ੀਸ਼ੇ ਦੀ ਸੀ? ਉਹ ਤਾਂ ਮੈਂ ਅੰਦਰੋਂ ਪਾਣੀ ਪੀਤਾ, ਪਲਾਸਟਿਕ ਦਾ ਸੀ। ਤੂੰ ਜਦੋਂ ਬੋਤਲ ਬੰਦ ਤੇ ਬਾਹਰ ਧੁੱਪ ਪੈਣੀ, ਉਹਦੇ ਅੰਦਰ ਧੁੱਪ ਕਿੱਦਾਂ ਜਾਊਗੀ? ਪਾਣੀ ਗਰਮ ਨਹੀਂ ਇੱਕ ਹੁੰਦਾ। ਤੇ ਉਹ ਤੁਹਾਡਾ ਭਲਾ ਕਰਨ ਡਿਆ ਕਿ ਤੁਸੀਂ ਉਤੋਂ- ਸਾਜੀ ਉਤੋਂ ਨੂੰ ਮੇਰਾ ਉਹ ਤੂੰ ਗਾ ਮਿੱਠੇ ਟੋਰ ਸ਼ਵਾ ਪਾ ਤੂੰ ਸਾਜੀ। ਇੱਕ ਮਿੰਟ ਤੁਸੀਂ ਸਬਰ ਕਰੋ ਜ਼ਰਾ। ਚੱਲ ਮਿੱਠੇ, ਬੋਤਲ 'ਚ ਧੁੱਪ ਜਾਣੀ ਉਹ ਉਸਤਾਦ ਜੀ। ਬੋਤਲ ਦੇ ਕਿਹੜੇ ਅੰਦਰ ਪਰਦੇ ਲੱਗੇ ਹਾਂ, ਜਾਣੀ? ਬੋਤਲ ਬੁਰਖਾ ਪਾ ਕੇ ਇੰਜ ਕਰਕੇ ਬੈਠੀ ਵੀ ਕੀ ਹੋਇਆ? ਬੋਤਲ ਬੜਾ ਕਿਤੇ ਤਾਂਬੇ ਦੀ ਆ, ਉਹ ਇੰਨਾ ਕੁ ਬਰੀਕ ਜਿਹਾ ਪਾਪੜ ਜਿਹਾ ਵਾ ਜਿਹੜਾ ਪਾਪੜ ਜਾ ਚਿਗਾ ਅੱਛਾ ਗੱਲ। ਜੀ, ਚਲੋ ਅੰਦਰ ਚਲੀ ਗਈ ਬੋਤਲ, ਆ ਗਈ। ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖਣਾ। ਧੁੱਪ ਅੰਦਰ ਚਲੀ ਗਈ। ਖੌਫੋ ਹਰਾਸ ਬੜਾ ਕੀਤਾ ਜਾਣਾ, ਤੁਹਾਨੂੰ ਬੜਾ ਲਪੇਟੇ 'ਚ ਲੈਣਾ ਵਾ, ਤੁਹਾਨੂੰ ਹਰਾਸ ਕਿੰਨੇ ਚੀਜ਼ਾਂ ਨੇ। ਚੀਜ਼ਾਂ ਵੱਡੀ ਦੀਆਂ ਚੀਜ਼ਾਂ ਚੀਜ਼ਾਂ ਕਿਹੜੀਆਂ? ਆ ਜਿਹੜੀ ਤੁਸੀਂ ਆ ਜਿਹੜੀਆਂ ਐ ਕਰਦੀਆਂ ਉਹ ਬਾਹਰ ਵਾਲੀਆਂ? ਬਾਹਰ ਵਾਲੀਆਂ ਡਰਾਉਣਗੇ ਤੁਹਾਨੂੰ, ਐਵੇਂ ਕਰਨਗੀਆਂ, ਆ ਵੀ ਕਰਨਗੀਆਂ। ਤੁਸੀਂ ਡਰਨਾ ਨਹੀਂ ਸਤਾਈ, ਤੁਸੀਂ ਉੱਥੋਂ ਦੌੜ ਲਾਉਣੀ। ਮੇਰੇ ਕੋਲ ਬਾਹਰ ਦੀਆਂ ਚੀਜ਼ਾਂ ਕਿੰਨੀਆਂ ਪਈਆਂ, ਮੈਨੂੰ ਉਹ ਤਾਂ ਨਹੀਂ ਡਰਾਉਂਦੀਆਂ ਮੈਨੂੰ। ਭਾਈ ਜਾਨ, ਬਾਹਰ ਦੀਆਂ ਹੋਰ ਵੀ ਹੁੰਦੀਆਂ, ਤੁਸੀਂ ਬਾਹਰ ਅਬਰੋਡ ਦੀਆਂ ਸਮਝਣ ਦੇ। ਓਏ ਤੁਸੀਂ ਮੈਨੂੰ ਕਹੋ ਦੂਜੀਆਂ। ਅਸੇਬ ਅਸੇਬ, ਸੇਬ ਸੇਬ ਜ਼ਦਾ। ਫਰੂਟ। ਹਾਂ, ਚੱਲ 70 ਕਦਮਾਂ ਤੇ ਆ ਕੇ ਤੁਸੀਂ ਉਲਾ ਕਰਨਾ ਵਾ। ਤੁਸੀਂ ਪਿੱਛੇ ਨਹੀਂ ਵੇਖਣਾ ਉਸਤਾਦ ਜੀ। ਜੇ ਤੁਸੀਂ ਪਿੱਛੇ ਵੇਖਿਆ, ਜਾਦੂ ਨੇ ਅਸਰ ਨਹੀਂ ਕਰਨਾ। ਕੈਂਗਰੂ ਦੀ ਝੋਲੀ ਮਿਲ ਜੇ ਨਾ ਅਗਰ ਆਸਾਨੀ ਨਾਲ, ਤੇ ਤੁਹਾਡਾ ਇੱਕ ਦਿਨ ਚ ਪਾ ਹੋ ਸਕਦਾ। ਢੋਲੀ ਕੈਂਗਰੂ ਦੀ ਕਿਹੜੀ? ਜਿਹੜੀ ਅੱਗੇ ਕੈਂਗਰੂ ਦੇ ਝੋਲੀ 'ਚ ਜਿਹੜਾ ਬੱਚਾ ਹੁੰਦਾ ਉਸਤਾਦ ਜੀ, ਸਿੰਪਲ ਗੱਲਾਂ ਨੇ। ਤੁਸੀਂ ਉਹ ਝੋਲੀ ਚੁੱਕ ਕੇ ਇੱਕ ਬਾਦਵਾ ਦੇਣੀ ਹੈ ਜਿਹਨੇ ਤੁਹਾਡੇ ਤੇ ਕੁਝ ਕੀਤਾ। ਹਾਂ, ਅੱਲਾ ਨੇ ਸੱਤੇ ਖੈਰਾ ਕਰ ਦੇਣੀ। ਤੁਸੀਂ ਇਹ ਕਰਨਾ ਵਾ, ਤੇ ਉਹ ਜਿਹੜੀ ਬੋਤਲ ਧੁੱਪੇ ਪਈ ਟੰਗੀ ਰਹਿਣ ਤੁਹਾਨੂੰ ਕਹਿਣ ਡਈ। ਨਹੀਂ 70 ਕਦਮਾਂ ਤੇ ਹਾਂਜੀ ਬਾਦ ਸਾਹਿਬ, ਦੂਜਾ ਪੁੱਛ ਇਹਨਾਂ ਨੂੰ, ਗੱਡੀ 'ਚ ਕਦੀ ਤੁਹਾਨੂੰ ਪ੍ਰੋਬਲਮ ਹੋਈ ਯਕਦਮ ਇਦਾਂ ਹੋਇਆ? ਹਾਂ, ਭਾਈ ਇਹ ਵਾਕਈ ਉਹ ਪਾਣੀ ਪੀਤਾ ਇਹਨਾਂ ਨੇ। ਉਹਦਾ ਪਾ ਦੱਸੋ ਨਾ। ਇਹਦਾ ਇਹ ਬੂਟ ਪਾਏ ਤੁਸੀਂ ਕਦੀ? ਪਾਉਂਦੇ ਰਹੇ ਜੀ। ਖੱਬਾ ਜਿਹੜਾ ਤਸਮਾ ਨਾ ਉਹ ਕੱਢ ਲੈਣਾ, ਕੱਢ ਲਿਆ। ਕੱਢ ਕੇ ਇੱਕ ਬਤਾਊ ਲਿਆਣਾ ਵਾ, ਉਹਨੂੰ ਨਾ 21 ਦਫਾ ਉਹਦੇ ਵਿੱਚ ਦੜਾ ਕਰਨਾ ਵਾ, ਤਸਮੇ ਨੂੰ ਰਗੜ ਕੇ। ਆ ਤਾਂ ਸਹੀ ਜੁੜਦਾ। ਜਿੱਦਾਂ ਤੰਦੀ ਨਹੀਂ ਲੱਗਦੀ। ਇਸ ਬੰਦੇ ਨੂੰ ਨਾ ਇਲਾਜ ਹੁੰਦੇ ਬੜੇ। ਅੱਛਾ, ਤਸਮਾ ਵੀ ਉਹ ਜਿੱਦਾਂ ਮੋਚੀ ਉਹ ਧਾਗਾ ਫੇਰਦਾ ਹੁੰਦਾ ਸਮਝ ਗਿਆ, ਸਮਝ ਗਿਆ। ਉਦਾਂ 11 ਦਫਾ ਬਤਾਊ ਦੇ ਉੱਤੇ ਇਦਾਂ ਤਸਮਾ। 21 10 ਦਫਾ ਬਾਅਦ ਚੋਂ, ਯਾਨੀ ਕਿ 11 ਦਫਾ ਇੱਕ ਦਫਾ ਕਰਕੇ 10 ਦਫਾ ਇਹ ਅੱਗੇ ਤੁਸੀਂ ਬੋਨਟ ਦੇ ਨਾਲ ਬੰਨ ਲੈਣਾ ਤਸਮਾ। ਉਹ ਜਿਹੜਾ ਹੁੰਦਾ ਵਾ ਅੱਗੇ, ਕੀ ਉਹਨੂੰ ਕਹਿੰਦੇ ਆ? ਬੋਨਟ ਹੀ। ਹਾਂ, ਬੋਨਟ ਹੀ। ਉਹਦੇ ਨਾਲ ਬੰਨ ਲੈਣਾ। ਪਿੱਛੇ ਤੁਸੀਂ ਨਾ 3 ਛਵਾਰੇ, ਇਹ 2 ਇੱਧਰ ਰੱਖਣੇ ਆ, 1 ਘੰਟਾ, ਇੱਕ ਛਵਾਰਾ ਇੱਧਰ ਵਾਲੀ ਜੇਬੀ 'ਚ। ਹਾਂ,
1.5 ਘੰਟਾ ਰੱਖ ਕੇ ਪਿਛਲੀ ਡਿੱਗੀ 'ਚ ਤੁਸੀਂ 3 ਛਵਾੜੇ ਰੱਖ ਦੇਣੇ ਆ ਤੇ ਵਿੱਚ ਤੁਸੀਂ ਬਹਿ ਕੇ ਨਾ ਸ਼ੀਸ਼ੇ ਸ਼ੂਸ਼ੇ ਬੰਦ ਕਰਕੇ 3 ਦਫਾ ਕਹਿ ਦੇਣਾ ਸ਼ੀਮਾ ਲਗਾ ਹੂਲਾ ਸ਼ੀਮਾ ਲਗਾ ਹੂਲਾ ਸ਼ੀਮਾ ਲਗਾ ਹੂਲਾ। ਹਾਂ ਇਹ ਕਿਤੇ ਤੇ ਕਹਿ ਕੇ ਤੁਸੀਂ ਤੁਰ ਪੈਣਾ, ਤੁਹਾਨੂੰ ਗੱਡੀ 'ਚ ਕਦੀ ਪ੍ਰੋਬਲਮ ਹੀ ਨਹੀਂ ਹੋਈ। ਤੇ ਗੱਡੀ ਤੋਂ ਬਾਹਰ ਆ ਕੇ ਜੋ ਹੋਈ ਤੇ ਉਹਦਾ ਵੀ ਦੱਸ ਬਾਹਰ ਦਾ। ਉਹਦਾ ਦੱਸਾਂਗੇ ਹੁਣ ਆਸਤਾ ਹੁਣ ਆਸਤਾ। ਗੱਡੀ ਦਾ ਵੇਖੋ ਦੱਸਿਆ, ਚਲੋ ਪਹਿਲੇ ਤੁਸੀਂ ਪਾਣੀ ਪੀਣ ਲੱਗਿਆ ਸਾਨੂੰ ਪੁੱਛਿਆ। ਪਾਣੀ ਪੀਣ ਲੱਗਾ ਤੁਸੀਂ ਦੱਸ ਦਿਓ ਉਹਨੂੰ ਕਿ ਯਾਰ ਮੈਂ ਪਾਣੀ ਪੀਣ ਲੱਗਾ, ਉਦੋਂ ਵੀ ਉਹ ਕੋਈ ਇਹਤਿਆਤ ਕਰਦਾ, ਉਪਾਅ ਕਰਦੇ, ਟੂਣੇ ਹੁੰਦੇ ਆ ਯਾਰ ਹੁਣ ਪੀਤਾ ਭਾਵੇਂ ਪੂਰੇ ਬਾਬਾ ਰਹਿੰਦਾ ਵਾ, ਯਕੀਨ ਮੈਂ ਜਿੰਨਾ ਮਰਜ਼ੀ ਖਾਇਆ ਹੋ ਜਾਵੇ, ਜਿੰਨੀ ਮਰਜ਼ੀ ਬੰਦੇ ਨੂੰ ਸ਼ਕਤੀ ਹੋਵੇ, ਸਿਰਫ ਮਧਾਣੀ ਪੜ ਕੇ ਦਿੰਦਾ ਐਡੀ ਸੱਤੇ ਖੈਰਾ ਹੋ ਜਾਂਦੀਆਂ ਵਾ। ਆਹੋ ਮੈਂ ਵੀ ਸੁਣਿਆ ਮਧਾਣੀ ਉਸਤਾਦ ਜੀ ਪੜ੍ਹ ਕੇ ਦਿੰਦੇ। ਇੰਝ ਕਰਕੇ ਤੁਸੀਂ ਅੱਛਾ ਘਰ- ਬਾਸ ਭਾਈ ਬਾਹਰ ਗੱਡੀ ਤੋਂ ਬਾਹਰ ਦਾ ਕੋਈ ਇਲਾਜ ਜਿਹੜਾ ਗੱਡੀ ਤੋਂ ਬਾਹਰ ਭਾਈ ਇਹ ਬੜੇ ਹੁਣ ਇੱਕ ਹੁੰਦਾ ਵਾ ਆ ਕੁੱਕਰ ਜਿਹਦੇ 'ਚ ਆਪਾਂ ਗੋਸ਼ਤ ਪਕਾਉਂਦੇ, ਪ੍ਰੈਸ਼ਰ ਕੁੱਕਰ ਪ੍ਰੈਸ਼ਰ ਕੁੱਕਰ, ਇਹਦੇ ਉੱਤੇ ਜਿਹੜਾ ਲਾਟੂ ਲੱਗਾ ਹੁੰਦਾ, ਹਾਂ ਚੀਟੀ ਹਾਂ ਚੀਟੀ, ਇਹ ਉਹ ਇਧਰਲੀ ਜੇਬ 'ਚ ਉਹ ਰੱਖਣ 10 ਦਿਨ ਪੂਰੇ ਸੱਜੀ ਜੇਬ 'ਚ। ਹਾਂ ਭਾਈ ਯਾਰ ਤੂੰ ਨਾ ਮੈਂ ਹਿਸਾਬ ਲਾਇਆ ਇਲਾਜ ਘੱਟ ਕਰ ਲੈ, ਮਜ਼ਾ ਬਹੁਤ ਨਹੀਂ ਇਹਨਾਂ ਨੂੰ ਇਹ ਵੀ ਨਹੀਂ, ਇਹਦੀ ਵੀ ਨਹੀਂ ਕੋਈ ਹੋਣਗੀ, ਇਹਨਾਂ ਨੂੰ ਅਸਰ ਹੋਊਗਾ, ਉਲਟਾ ਇਹਨਾਂ ਦੇ ਵਾਲ ਵੀ ਨਹੀਂ ਝੜੂਗੇ ਉਹਦੇ ਨਾਲ। ਓਏ ਹੋਏ ਦੋ ਫਾਇਦੇ ਆ। ਯਾਨੀ ਤੁਹਾਡਾ ਕਾਲਾ ਵੀ ਉਹਨੇ ਬਲੌਕ ਕਰਤਾ ਤੇ ਵਾਲ ਵੀ ਤੁਹਾਡੇ ਡਿੱਗਣੇ ਤੇ એનર્ਜੀ ਖਾਰਸ਼ ਵੀ ਨਹੀਂ ਹੁੰਦੀ ਉਹਦੇ ਨਾਲ। ਹੁਣ ਫਿਰ ਇੱਕ ਹੀ ਹੱਲ, 3 ਖੁਰੀਆਂ ਲੈਣੀਆਂ ਜੇ ਖੋਤੇ ਦੀਆਂ, 1 ਘੋੜੇ ਦੀ, ਠੀਕ ਹੈ। ਜਿਹਦੀ 1 ਘੋੜੇ ਦੀ ਖੁਰੀ ਲੈ ਲਈ, ਉਹਦੇ ਤੇ ਤੁਸੀਂ ਗਿੱਲਾ ਧਨੀਆ ਛਾਪਰ 'ਚ ਲੈ ਕੇ ਬਹਿਣਾ ਵਾ ਤੇ ਪਿੰਡ ਨਿਕਲ ਜਾਣਾ ਜਿੱਥੇ ਕੋਈ ਆਬਾਦੀ ਅਬੂਦੀ ਨਾ ਹੋਵੇ, ਸਿਰਫ ਫਸਲਾਂ ਹੋਣ। ਹਾਂ ਇਹ ਵੀ ਫਸਲਾਂ ਦੇ ਬਿਲਕੁਲ ਦਰਮਿਆਨ ਦੇ ਵਿੱਚ ਜਾ ਕੇ ਨਾ ਇੰਜ ਤੁਸੀਂ ਦਾਇਰਾ ਬਣਾ ਲੈਣਾ ਤੇ ਉਹ ਖੁਰੀਆਂ ਸਾਹਮਣੇ ਰੱਖ ਲੈਣੀ। ਉਹ ਗਿੱਲਾ ਧਨੀਆ ਜਿਹੜਾ ਉਹ ਸੁੱਕਣਾ ਪਾ ਦੇਣਾ ਵੇ, 14 ਸਾਲ ਉਹਨੂੰ ਸੁੱਕਣ ਦੇਣਾ। ਬਹੁਤ ਅੱਛਾ ਗ੍ਰੀਨਰੀ ਅਮਲ ਉਸਤਾਦ ਜੀ ਕਰਨਾ ਚਾਹੀਦਾ। 14 ਸਾਲਾਂ ਨੂੰ 14 ਸਾਲ ਉਨੀ ਦੇਰ ਨੂੰ ਉਹ ਘੋੜੇ ਦੀ ਖੁਰੀਆਂ ਨੂੰ ਜ਼ੰਗ ਲੱਗ ਜਾਣਾ ਵਾ, ਤੁਸੀਂ ਉਹਦੇ ਤੇ ਮਿੱਟੀ ਦਾ ਤੇਲ ਮਾਰਨਾ, ਜੂੰ ਜ਼ੰਗ ਲੱਥਣਾ, ਇੰਜ ਹੀ ਤੁਹਾਡੀਆਂ ਚੀਜ਼ਾਂ ਵੀ ਲੱਥ ਕੇ ਆਉਗੀ। 14 ਸਾਲਾਂ ਚ ਇਨਸ਼ਾਅੱਲਾ ਯਾਨੀ ਤੁਹਾਡਾ ਇਲਾਜ। ਯਾਰ ਇਹ ਇਹ ਤੇ ਤੇ ਪਤਾ- ਸਾਲਾ ਨਹੀਂ ਹੋ ਸਕਦਾ ਉਹਨੂੰ। ਅੱਛਾ ਜੇ ਮੈਂ ਇਲਾਜ ਦੱਸ ਦਿਆਂ, ਇੱਕ ਮੇਰਾ ਵੀ ਸੁਣ ਲਓ। ਬੜੇ ਬੜੇ ਭਾਈ ਮੈਂ ਤੇ ਕੀਤੇ ਕਿਉਂਕਿ ਮੈਨੂੰ ਤੈਨੂੰ ਪਤਾ ਤੇਰਾ ਤੇ ਇੱਕ ਦੁਨੀਆ 'ਚ ਬੰਗਾਲ 'ਚ ਹਾਂਡੀ ਦਾ ਬੜਾ ਰੌਲਾ ਹੁੰਦਾ। ਉਹ ਹੋਏ ਕਿਤੇ ਨੂਣ ਵੱਧ ਪੈ ਗਿਆ, ਕਿਤੇ ਮਿਰਚ ਬੜਾ ਰੌਲਾ ਹੁੰਦਾ। ਨਹੀਂ, ਹਾਂਡੀ ਦਾ ਇਹ ਰੋਲਾ ਹੁੰਦਾ ਕਿ ਅੱਜ ਕੀ ਪਕਾਈਏ, ਇਹ ਸਭ ਤੋਂ ਵੱਡਾ ਰੋਲਾ। ਓਏ ਇਹ ਸਭ ਤੋਂ ਵੱਡਾ ਰੌਲਾ ਹੁੰਦਾ ਇਹ ਜੈਨੂਇਨ ਗੱਲ ਆ। ਬੜਾ ਰੌਲਾ ਸਭ ਤੋਂ ਵੱਡਾ ਰੌਲਾ ਹੁੰਦਾ ਕਿ ਸਮਝ ਨਹੀਂ ਆਉਂਦੇ ਕੀ ਉਹ ਭਾਈਜਾਨ ਹਾਂਡੀ ਜਿਹੜੀ ਨੱਪੀ ਦੀ ਆ, ਓਏ ਓਏ ਉਹ ਨਾ ਪਾਗਲਾ ਫਰੀਦ, ਦੀ ਹਾਂਡੀ ਨਹੀਂ ਨੱਪੀ ਦੀ, ਅਗਲੇ ਨੇ ਆਪਣੇ ਹਿਸਾਬ ਦੀ ਪਕਾਈ ਹੈ। ਆਏ ਹਾਏ ਹਾਏ। ਨਹੀਂ ਓ ਯਾਰ ਯਾਰ ਜੇ ਚੈੱਕ ਕਰਾਉਣ ਲਈ ਲਿਆਇਆ ਤੇ ਇਹਦਾ ਮਤਲਬ ਨੱਪ ਲਓ। ਤੂੰ ਨੱਪ ਲੈਣੀ ਹੈ। भाईजान ये ब्लैक नॉलेज में होता है। ਫਰੀਦ ਉਸਤਾਦ ਸਹੀ ਕਹਿਣ ਡਿਆ, ਆਪਣੀਆਂ ਇਹਨਾਂ ਗੁਨਾਹਗਾਰ ਅੱਖਾਂ ਨਾਲ ਮਹਾਂਡੀ ਚੜਦੀ ਵੇਖੀ ਰਾਤ ਨੂੰ ਛਾਤੇ ਲੰਮੇ ਪਿਆ। ਜੈਨੂਇਨ ਗੱਲ ਆ ਫਰੀਦ। ਚੜਦੀ ਮਤਲਬ ਉਹ ਜਿਹੜੀ ਬੰਦਾ ਨਹੀਂ ਮਾਰਦੀ ਹਾਂਡੀ, ਹਾਂਜੀ ਮੈਂ ਦੇਖੀ ਆ, ਇਹ ਦੱਸਾਂ ਹੁਣ ਮੈਂ ਦੱਸਾਂ ਸਾਡੀ ਦੇਖੀ ਉਸਤਾਦ। ਮਿੱਠੇ ਦੱਸਦੇ ਆ ਤੇਰੇ ਕਹਿਣ ਤੇ ਦੱਸ, ਜਿਹੜੀ ਹਾਂਡੀ ਹੈ ਨਾ, ਉਹਨੇ ਕਿਹਾ ਹੀ ਨਹੀਂ। ਉਹਨੇ ਵੀ ਹਾਂਡੀ ਚੜਦੀ ਵੇਖੀ ਹੈ। ਮਿੱਟੀ ਦੀ ਹਾਂਡੀ ਜਿਹੜੀ ਨਾ ਉਸਤਾਦ ਜੀ ਲੈਣੀ, ਤੁਸੀਂ ਕਰੇਲੇ ਗੋਸ਼ਤ ਪਕਾ ਲੈਣੇ। ਲੱਭਦਾ ਫਿਰੇਗਾ ਚੰਨਾ ਮਿੱਟੀ ਦੀਆਂ ਹਾਂਡੀਆਂ। ਮਿੱਟੀ ਦੀ ਹਾਂਡੀ ਲੈ ਕੇ ਕਰੇਲੇ ਗੋਸ਼ਤ ਪਕਾ ਕੇ ਤੁਸੀਂ ਚੱਲ ਜਾਣਾ ਨਹਿਰ ਦੇ ਮਿੱਟੀ ਦੀ ਹਾਂਡੀ ਨਾ ਘਰ ਕੀ ਨਾ ਘਾਟ ਕੀ। ਓ ਯਾਰ ਮੇਰੀ ਗੱਲ ਤਾਂ ਸੁਣ ਲਓ, ਮਿੱਟੀ ਦੀ ਹਾਂਡੀ ਤੁਸੀਂ ਲੈ ਲੈਣੇ, ਮਿੱਟੀ ਦੀ ਹਾਂਡੀ 2 ਦਿਨ ਦੇ ਪਰੌਣੇ, ਆਹ ਉਹ ਲੈ ਕੇ ਤੁਸੀਂ ਨਹਿਰ ਦੇ ਕਿਨਾਰੇ ਚੱਲਣੇ, ਵਿੱਚ ਕਰੇਲੇ ਗੋਸ਼ਤ ਹੋਣਾ ਸਾਫ ਸੁਥਰਾ, ਕਿਉਂਕਿ ਤੈਨੂੰ ਪਤਾ ਸ਼ਾਮਾਂ ਨੂੰ ਇਹ ਚੀਜ਼ਾਂ ਬੜੀਆਂ ਅਟਰੈਕਟ ਕਰਦੀਆਂ। ਤਲਾਜ ਨੂੰ ਪੁਰਕਰਾ ਬਣਾ ਕੇ ਬੁਰਕੀ ਲਵਾ। ਛੇਵਾਂ ਮਾਈ ਦੀ ਝੁੱਗੀ ਨਾਲ ਬਿਲੋਂਗ ਕਰਦੀ। ਕਹਿੰਦਾ ਸ਼ੈਵਾ ਇਹਨਾਂ ਚੀਜ਼ਾਂ ਨੂੰ ਬਹੁਤ ਪਸੰਦ ਕਰਦਾ। ਯਾਰ ਦੇਖੋ ਉਹ ਜਦੋਂ ਤੁਸੀਂ ਲੈ ਕੇ ਤੁਸੀਂ ਦਰਖਤ ਥੱਲੇ ਬਹਿ ਜਾਣਾ, ਤੁਸੀਂ 21 ਵਾਰੀ ਥਰਸਟੀ ਕਰੋ ਪੜਨੀ ਉੱਥੇ। ਕਹਾਣੀ ਨਹੀਂ ਜਿਹੜੀ ਥਰਸਟੀ ਕਰੋ, ਜੀ ਜੀ ਤੁਸੀਂ ਉੱਥੇ ਪੈਣਾ ਮਨਸ ਆਵਾਜ਼ ਦਾ ਕਰੋ, ਠੀਕ ਹੈ, ਉਹ ਤੁਸੀਂ ਕਰੇਲਿਆਂ ਤੇ 21 ਵਾਰੀ ਪੜ ਕੇ ਨਾ ਤੁਸੀਂ ਉਸਤਾਦ ਜੀ ਆ ਜਾਣਾ ਵਾ ਤੇ ਵੱਡਾ ਇਤਫਾਕ ਵੀ ਬਰਕਤ ਵਾਲੀ ਵੀ ਨਾਲ ਪੜਦੇ, ਉਹ ਲਾਠੀਆਂ ਨਹੀਂ ਤੋੜਦੇ ਸਾਰੇ ਭਰਾ ਇਕੱਠੀਆਂ ਰੱਖ ਕੇ। ਉਹ ਨਹੀਂ ਇੱਥੇ ਕਿਤੇ ਕਿਹੜਾ ਪੂਰੇ ਕੁਨਬੇ ਦਾ ਅਸਰ ਹੋਇਆ ਵਾ, ਇਕੱਲੇ ਇਹ ਹੋਰ ਚੀਜ਼ਾਂ ਹੁੰਦੀਆਂ ਵਾ। ਨਹੀਂ ਇਹ ਤੇ ਇਤਫਾਕ ਮੈਂ ਸ਼ਾਦੀ ਜੀ ਵੀ ਰੁਕਾਵਟ ਆ, ਉਹ ਤੇ ਪੜੀ ਤਾਂ ਅੱਛਾ ਉਹ ਤਾਂ ਲੈਂਦੀ। ਤੇ ਉਸਤਾਦ ਜੀ ਦੇ ਕਰੇਲੇ ਗੋਸ਼ਤ ਪਕਾ ਕੇ ਉੱਥੇ 21 ਵਾਰੀ ਥਰਸਟੀ ਕਰੋ ਪੜ ਕੇ ਤੁਸੀਂ ਉੱਥੇ ਰੱਖ ਦੇਣੀ ਹਾਂਡੀ, ਵਾਪਸ ਆਣਾ, ਤੁਸੀਂ ਲੱਸੀ ਦਾ ਗਲਾਸ ਲੈਣਾ ਉਸਤਾਦ। ਹਾਂ ਠੀਕ ਹੈ ਜੀ, 4 ਸਾਲਾਂ ਪੁਰਾਣਾ ਨੁਸਖਾ ਵਾ। ਉਹਨਾਂ ਸੇਵ ਹੋਇਆ ਜੀ। ਲੱਸੀ ਦਾ ਗਲਾਸ ਲੈਣਾ ਤੇ ਉਸਤਾਦ ਜੀ ਉੱਥੋਂ ਤਲੀ ਮੱਛੀ ਜਿਹੜੀ ਨਾ ਉਹ ਲੈ ਲੈਣੀ, ਉਹ ਰੱਖ ਕੇ ਅੱਗੇ ਤੁਸੀਂ ਉੱਥੇ ਬਹਿ ਜਾਣਾ ਵਾ। ਜਿਹੜਾ ਉਹ ਹੂਲਾ ਕਰਦੇ, ਇਹ ਚੀਜ਼ਾਂ ਨਹੀਂ ਹੁੰਦੀਆਂ। ਸਾਰਾ ਕੁਝ ਰੱਖ ਕੇ ਤੈਨੂੰ ਆਵਾਜ਼ ਦੇ ਫਰੀਦ ਆ ਜਾ, ਹਰ ਸ਼ੈ ਰੈਡੀ ਹੈ, ਖਾ ਲਾ ਹੈ। ਓਏ ਯਾਰ ਮਿੱਠੇ ਇਹਨਾਂ ਨੂੰ ਗੈਰ ਨਸਾਬੀ ਗੱਲਾਂ। ਜਦੋਂ ਤੁਸੀਂ ਲੱਸੀ ਦਾ ਗਲਾਸ ਰੱਖ ਕੇ ਅੱਧੇ ਮੱਛੀ ਤਲੀ ਰੱਖ ਲੈਣੀ, ਤੁਸੀਂ ਉੱਥੇ ਗਾਣਾ ਲਾ ਲੈਣਾ, ਮਦਰਾਜਾ ਵਿਛਾਏ। ਓਏ ਆਹਾ ਕੌਣ ਮਦਰਾਜਾ ਵਿਛਾਏ, ਮਤਰਾ ਨਹੀਂ, ਮਦਰਾ ਜਬ ਛਾਏ। ਓਏ ਬਦਰਾ ਕੇ ਬਦਰਾ, ਬਸ ਠੀਕ ਹੈ, ਮੈਂ ਸਮਝ ਗਿਆ ਮਦਰਾ ਜਬ ਛਾਏ। ਬਦਰਾਜਾ ਵਿਛਾਏ ਜਾਂ ਮਦਰਾਜਾ। ਇਲਾਜ ਉਹ ਦੱਸ ਜਿਹੜਾ ਮੈਂ ਕੱਲਾ ਕਰਾਂ ਦੇ ਕੌਡੂ ਨੂੰ ਨਾ ਪਾ। ਭਾਈ ਫਿਰ ਪਤਾ ਇਹ ਕੀ ਕਰਨ। ਅੱਛਾ ਉੱਥੋਂ ਮਦਰਾਜਾ ਵਿਛਾਏ ਸੁਣੇ ਗਾਣਾ ਸੁਣਿਆ ਨਾ,
ਉਹ ਤੁਸੀਂ ਲੱਸੀ ਦਾ ਗਲਾਸ ਤੇ ਉੱਥੇ ਮੱਛੀ ਤਲੀ ਹੋਈ ਛੱਡ ਕੇ ਤੁਸੀਂ ਸ਼ਹਿਰ ਘੰਟਾ ਘਰ ਨਿਕਲ ਜਾਣਾ। ਉਹ ਯਾਰ ਤੇਰੇ ਯਾਰ ਮੁਸ਼ਕਿਲ ਕੀ ਹੈ। ਬਕਵਾਸ ਨੇ, ਭੁੱਖ ਲਵਾਉਣੀ ਮੈਂ ਤੁਸੀਂ ਆ। ਮਜ਼ਾਕ ਕਰਦੇ ਪਏ, ਮੈਂ ਜੈਨੂਇਨ ਗੱਲ ਕਰਦਾ ਨਹੀਂ। ਪਿਆ। ਅੱਛਾ ਨੋ ਡਾਊਟ ਮੈਨੂੰ ਪਤਾ ਉਸਤਾਦ ਜੀ, ਮੈਂ ਦੇਖ ਰਿਹਾ ਤੁਹਾਡੀ ਫੀਲਿੰਗਸ ਤੋਂ। ਤੁਸੀਂ ਸੀਰੀਅਸਲੀ ਸਵੇਰੇ 3 ਵਜੇ ਉੱਠਣਾ, ਸੀਰੀਅਸ ਨੁਸਖਾ ਉਸਤਾਦ ਜੀ, ਇੰਨਾ ਸ਼ਿਫਾਫ ਹੋਈ ਆ। ਸ਼ਿਫਾ ਹੋਈ ਤੇ ਉਹਦੇ ਅੱਛਾ ਪਹਿਲੇ ਤਾਂ ਤੂੰ ਮੈਨੂੰ ਦੱਸ ਵੀ ਤੇਰੇ ਕੋਈ ਸ਼ਰਟ ਕੋਈ ਐਸੀ ਨਹੀਂ ਕਿ ਜਿਹੜੀ ਮਰਦ ਦਾ ਇੱਕ ਰੰਗ ਹੁੰਦਾ ਜਿਹੜਾ ਯਾਰ ਇਨਸਾਨਾਂ ਚ ਫਿਰਨ ਵਾਲੀ ਸ਼ਰਤਾਂ ਕੋਈ ਸ਼ਰਟ ਤੇ ਸਵਾਦ ਦੀ ਬੰਦੇ ਦੇ ਪੁੱਤਾਂ ਲਈ ਪਾ ਲਾ ਕੋਈ, ਉਹ ਵੀ ਤੇਰੇ ਮਗਰ ਲੱਗ ਕੇ ਉਹੀ ਕੁਛ ਉਹ ਵੀ ਨਹੀਂ ਰੇੜੀਆਂ ਐਦਾਂ ਦਾ ਫਰਸ਼ ਬਣਿਆ ਹੁੰਦਾ ਤੇ ਚਾਈਨੀਜ਼ ਫਾਈਟ ਕਰਦੇ। ਪਾਈ ਵਾਲੀ ਸਾਈਡ ਤੇ ਇਹੋ ਜਿਹੇ ਮੁੰਡੇ ਸ਼ਰਟਾਂ ਪਾ ਕੇ ਕਾਲਜਾਂ ਉਹ ਸਹੀ ਗੱਲ ਆ ਕਸਮ ਹੈ। ਸੱਚੀ ਆ ਜਿਹੜਾ ਉਹ ਲੱਕੀ ਰਾਣੀ ਚ ਨਹੀਂ ਬੰਦਾ ਉਹ ਇੰਜ ਕਰਕੇ ਸਲਵਾਰ ਲਮਕ ਜਾਂਦੀ ਕਿੰਨੀ, ਉਹ ਇਦਾਂ ਦੇ ਕਲਰ ਦੀ ਹੁੰਦੀ ਉਹ ਕਸਮ। ਕੁੱਕ ਨੇ ਅੱਗੇ ਪਾਇਆ ਹੁੰਦਾ ਇਦਾਂ ਦੇ ਕਿੰਨੇ ਹੀ ਸਾਲਨ ਉਹ ਨਹੀਂ ਕੁੱਕਦੇ ਨਹੀਂ, ਉਹ ਕੁੱਕ ਦੇ ਵਾਈਟ ਬਣਾ ਕਲਰ ਦਾ ਹੁੰਦਾ। ਮੈਂ ਜਗ੍ਹਾ ਪੂਰੀ ਕੀਤੀ ਹੈ, ਕੋਈ ਮਸਲਾ ਨਹੀਂ, ਖੈਰ ਹੋਏ ਬੱਚੇ ਤੇ। ਪਲਾਜ਼ੇ ਦਾ ਫੁੱਟਪਾਥ ਲੱਗਣ ਦਿਆ ਵੇ ਟੈਲਾਂ ਐਸ ਹੋ ਇਹ ਵੇਖ ਅੱਖਾਂ ਵਾਲੇ ਹਸਪਤਾਲ ਦੇ ਪਰਦੇ ਹੁੰਦੇ ਇਦਾਂ ਦੇ, ਵੇਖ ਤਾਂ ਸਹੀ। ਤਾਜੀ ਬੰਦਾ 3100 ਬੰਦੇ ਦੇ ਵਿੱਚੋਂ ਵੀ ਇਕੱਲਾ ਹੀ ਨਜ਼ਰ ਆਊਗਾ ਅਟਰੈਕਟਿਵ। ਆਹੋ ਭਾਈ ਇਟਲੀ ਦਾ ਝੰਡਾ ਤੇ ਪਾਇਆ ਇਟਲੀ ਦਾ ਝੰਡਾ। ਅੱਛਾ ਮਿੱਠਾ ਹੀ ਅੱਛਾ ਤੇਲ ਵਿੱਚ ਉਸਤਾਦ ਖਾ ਜੀ ਯਾਰ। ਇਲਾਜ ਉਹ ਦੱਸਾਂਗੇ ਜਿਹੜਾ ਆਪਣੇ ਤੇ ਅਪਲਾਈ ਕੀਤਾਗਾ 110% ਕਰ ਕਦੀ ਦੁਬਾਰਾ ਦੋ 110 ਤੇ 10 110% ਹਕੂਮਤ 110 ਯਾਰ ਮਿੱਠੇ ਖੁਦਾ ਤੇ ਤਹਫੁਜ਼ ਕੋਲੋਂ ਮਨਜ਼ੂਰ ਸ਼ੁਦਾ ਵਾ। ਚਲੋ ਜੀ। ਤਾਜੀ ਸਵੇਰੇ ਸਵੇਰੇ ਮੰਡੀ ਰੇੜੀਆਂ ਨਿਕਲਦੀਆਂ ਪਾਲਕ ਵਾਲੀਆਂ। ਹਾਂ ਸਹੀ ਗੱਲ। ਸ਼ੁਰੂ ਤੋਂ ਹੀ ਸ਼ੁਗਲੀ ਵਾਲਾ। ਤੁਸੀਂ ਦੇਖਿਆ ਵੀ ਰੇੜੀਆਂ ਦੀ ਨੁੱਕਰ ਦੇ ਵਿੱਚੋਂ ਹਲਕਾ ਹਲਕਾ ਪਾਣੀ ਚੋਂਦਾ, ਗਿੱਲੀ ਪਾਲਕ ਹੁੰਦੀ। ਹਾਂ ਉਹ ਪਾਲਕ ਵਾਲੀ ਰੇੜੀ ਦੇ ਪਿੱਛੇ ਤੁਸੀਂ ਹਲਕਾ ਜਿਹਾ ਕੌਲਾ ਲੈਣਾ, ਕੌਲਾ ਹੋਵੇ ਚੀਨੀ ਦਾ। ਵਿੱਚ ਠੀਪਾ ਕੋਈ ਨਾ। ਓਕੇ ਓਕੇ। ਇਹ ਪਤਾ ਤੋਂ ਪਾਉਣਾ। ਯਾਨੀ ਕਿ ਚਾਈਨਾ ਦਾ। ਹਾਂ। ਨਹੀਂ ਇਹ ਚੀਨੀ ਦਾ ਬਰਤਨ ਨਹੀਂ ਹੁੰਦਾ। ਅੱਛਾ ਲੇਕਿਨ ਉਹ ਕੌਲੇ ਦੇ ਵਿੱਚ ਤੁਸੀਂ ਪਹਿਲੇ ਆਲਰੇਡੀ ਚੂਹੇ ਦੀ ਦੁਮ ਦਾ ਦਰਮਿਆਨਾ ਹਿੱਸਾ ਐ ਰੱਖਣਾ ਵਿੱਚ ਕਰਕੇ। ਚੂਹੇ ਦੀ ਦੁਮ ਵਿੱਚ ਹਾਂ, ਠੀਕ ਕਾਲਾ ਧਾਗਾ ਬਣ ਕੇ ਠੀਕ ਹੈ। ਕੌਲੇ ਦੇ ਵਿੱਚ ਹੋਵੇ। ਉਹ ਪਾਲਕ ਦੇ ਐਨ ਰੇੜੀ ਦੇ ਨਾਲ ਨਾਲ ਦੌੜਨਾ, ਸਾਰਾ ਪਾਲਕ ਦਾ ਪਾਣੀ ਵਿੱਚ ਕਰ ਲੈਣਾ, ਕਿਨਾਰੇ ਤੋਂ ਇੰਨਾ ਨੀਵਾਂ ਰੱਖਣਾ ਪਾਣੀ। ਇਹ ਮੇਰੇ ਕੋਲ ਨਹੀਂ ਹੋਣਾ, ਔਖਾ ਕੰਮ। ਹਾਂ ਦੇਖਿਆ ਤੁਸੀਂ 1000 ਰੁਪਏ ਮੈਨੂੰ ਦਿਓ, ਮੈਂ ਸਵੇਰੇ ਤੁਹਾਨੂੰ ਕਰ ਦਿਆਂਗੇ ਇਹ ਕੁਝ। ਲੈ ਦੇਗਾ ਆ ਅਸਲ ਆ ਗੱਲ ਆ। ਬਸ ਐਦਾਂ ਦੇ ਜੈਨੂਇਨ ਬਾਜ਼ਾਰਾਂ 'ਚ ਫਿਰ ਰਹੇ, ਮੈਨੂੰ ਇੱਕ ਕਰੈਕਟਰ ਮਿਲਿਆ ਸੀ। ਅੱਛਾ ਜੀ। ਹਾਂਜੀ ਮੈਂ ਲੂਮਾ ਤੇ ਕੰਮ ਕਰਦਾ ਹੁੰਦਾ ਸੀ। ਮੈਂ ਚਾਹ ਲਈ ਹੋਟਲ ਤੇ ਕਹਿੰਦੇ ਚੋਲਾ ਉਹਨੇ ਪਾਇਆ ਫਕੀਰ ਟੈਪ ਪੂਰਾ ਆਪਣੀ ਵੱਲੋਂ ਨਾ, ਉਹਨੇ ਉਹ ਪੇਸ ਮੈਨੂੰ ਕਹਿੰਦਾ ਤੇਰੀਆਂ ਅੱਖਾਂ ਦੱਸ ਰਹੀਆਂ ਨੇ ਕਿ ਤੇਰੇ ਮਿਹਦੇ 'ਚ ਗਰਮੀਆਂ ਫਲਾਂ ਢੀਂਗ ਇਸ ਤਰ੍ਹਾਂ। ਉਹ ਹਰ ਬੰਦੇ ਦੇ ਉਹਨੇ ਮੈਨੂੰ ਖੈਰ ਘੇਰ ਲਿਆ। ਉਹਨੇ ਮੈਨੂੰ ਉਸਤਾਦ ਜੀ ਇਦਾਂ ਹੀ ਦੱਸਿਆ ਕੁਛ। ਮੈਂ ਕਿਹਾ ਇਹ ਮੇਰੇ ਕੋ ਕਿੱਥੇ ਹੋਣਾ। ਉਹਨੇ ਸੋਹਣਾ ਇੰਜ ਕੱਢਿਆ, ਉਹਨੇ ਕਿਹਾ ਬਣਿਆ ਬਣਾਇਆ ਲੈ 300 ਦਾ। ਨਹੀਂ ਤੁਸੀਂ ਚਾਹੁੰਦੇ ਆ ਕੋਈ ਘਰੇ ਹੀ ਇਲਾਜ ਹੋ ਜੇ ਹੈ ਘਰ ਦਾ ਇਲਾਜ ਕਰਦਾ। ਇਦਾਂ ਕਰਨ 11 ਬਿੱਲੀਆਂ ਲੈਣ ਫੜ ਕੇ ਨਿੱਕੇ ਮੰਗਵਾਨ। ਕਿੰਨੀਆਂ 11 ਕੀ ਬਿੱਲੀਆਂ ਆ ਜਿਹੜੀਆਂ ਬਿੱਲੀਆਂ ਫਿਰਦੀਆਂ ਹੁੰਦੀਆਂ। ਮਿਆਉ ਕੈਟੋ। ਇੱਕ ਤੇ ਹੁੰਦਾ ਨਾ ਬਿੱਲਾ, ਇੱਕ ਬਿੱਲੀ। ਉਹ ਇੱਕ ਨਹੀਂ ਫੜੀ ਜਾਂਦੀ ਮਾਮਾ ਤੂੰ ਗਿਆ ਇਹ ਭਾਈ ਫਿਰ ਤੁਹਾਡੇ ਦੇ ਪਾਣੀ ਦੇ ਵੇਲੇ ਇੱਕ ਨਸੀ ਪੀਣਾ ਯਾਰ ਉਦੋਂ ਮੈਨੂੰ ਪੁੱਛਿਆ ਹੁਣ ਇਹਦੇ ਚ ਉਹਦਾ ਕਸੂਰ ਆ। ਆਹੋ 11 ਬਿੱਲੀਆਂ ਇਹ ਕਰਨ, ਉਹਨੂੰ ਕਰਕੇ ਇੱਕ ਪੀਲੀ ਬੋਰੀ ਹੁੰਦੀ ਆਲੂਆਂ ਵਾਲੀ, ਉਹਦੇ ਵਿੱਚ ਪਾ ਕੇ ਉਹਨੂੰ ਸੇਨ ਦੇ ਵਿੱਚ ਬੰਨ ਲੈਣ। ਪੂਰੇ 2:30 ਵਜੇ ਨਾ ਉਹਨੂੰ 250 ਮੁੱਕਾ ਮਾਰਨਾ ਵਾ ਬਿੱਲੀ। ਬਾਕਸਿੰਗ ਟੈਪ। ਹਾਂ ਉਹਨੂੰ ਮੁੱਕਾ ਮਾਰ ਕੇ 250 14 ਬੰਦਿਆਂ ਨਾਲ ਸਲਾਮ ਲੈਣੀ ਬਾਅਦ ਚੋਂ। ਯਾਰ ਤੇ ਬਾਅਦ ਚੋਂ ਘਰ ਆਣ ਕੇ ਇਹ ਮਲੱਠੀ ਖਾਣ। ਮਲੱਠੀ ਖਾ ਕੇ ਦੁੱਧ ਪਾਈਆ, ਦੁੱਧ ਦੇ ਵਿੱਚ ਸ਼ਹਿਦ ਪਾਣ 3 ਕਤਰੇ। 14 ਬੰਦਿਆਂ ਨਾਲ ਸਲਾਮ ਲੈਣੀ। 14 ਬੰਦਿਆਂ ਨਾਲ ਉਸ ਸਲਾਮ ਤੋਂ ਲੈਣੀ। ਬਾਅਦ ਤੇ ਜੇ ਇੱਕ ਮਿਸਾਲ ਆ ਮੈਂ 14 ਨਾਲ ਲੈ ਕੇ ਆ ਰਿਹਾ, ਇੱਕ ਹੋਰ ਆ ਗਿਆ, ਉਹਨੇ ਕਿਹਾ ਜੀ ਸਲਾਮ ਅਲੈਕਮ। ਤੇ ਤੇ ਉਹਨੂੰ ਉਦਾਂ ਸਲਾਮ ਕਰਨੀ ਆ, ਉਹਨਾਂ ਹੱਥ ਨਹੀਂ ਮਿਲਾਉਣਾ। ਹੱਥ ਨਹੀਂ ਮਿਲਾਉਣਾ। ਹਾਂ ਉਹ ਕੋਰਸ ਫਿਰ ਸਾਰਾ ਖਰਾਬ ਹੋ ਜਾਣਾ। ਆਹੋ ਤੇ ਭਾਈ 14 ਬੰਦੇ ਜਿੰਨੇ ਉਹਨਾਂ ਨੇ ਕਿਹਾ ਮੈਨੂੰ ਮੇਰੇ ਉਸਤਾਦ ਨੇ, ਉਨੇ ਹੀ ਮੈਂ ਕਹਿਣਾ। ਅੱਛਾ ਕੋਰਸ ਹੋ ਰਿਹਾ ਹੈ। ਹਾਂਜੀ 14 ਬੰਦਿਆਂ ਨੂੰ ਸਲਾਮ ਕਰਕੇ ਘਰ ਆਣ, ਪਾਈਆ ਦੁੱਧ ਦੇ ਵਿੱਚ 3 ਸ਼ਹਿਦ ਦੇ ਕਤਰੇ ਪਾ ਕੇ ਉੱਤੋਂ ਇੱਕ ਮਲੱਠੀ ਖਾ ਲੈਣ। ਉਹ ਜਿਹੜੀ ਰੇਹੜੀ ਆਹੋ ਆਹੋ। ਉਹ ਖਾ ਕੇ ਪੱਖਾ ਬੰਦ ਕਰਕੇ ਸੋ ਜਾਣ। ਲੋਕੀ ਅੱਖਾਂ ਬੰਦ ਕਰਕੇ ਸੌਂਦੇ, ਤੁਸੀਂ ਪੱਖਾ ਅੱਛਾ ਇੱਕ ਗੱਲ ਲੈ ਵੀ ਇਹਦੇ ਨਾਲ ਨਾ ਮੈਨੂੰ ਕੁਝ ਠੀਕ ਹੋਇਆ ਨਾ। ਹਾਂ ਤਬੀਅਤ ਠੀਕ ਹੋਈ ਤੁਹਾਡਾ ਜ਼ਿਹਨੀ ਤਵਾਜ਼ਨ ਦਾ ਵੀ ਮਸਲਾ ਬਣੇ ਨਾ। ਬਹੁਤ। ਖਿਜ ਖਜਾ ਜੀ ਹਰ ਵੇਲੇ ਹਾਂ। ਹਰ ਬੰਦੇ ਨੂੰ ਗਲਤ ਹੀ ਸਮਝੀ ਜਾਣਾ, ਉਹ ਸਹੀ ਵੀ ਹੋਵੇ ਤੇ ਹਾਂ। ਇਦਾਂ ਦੀ ਹੈ ਨਾ। ਮੈਂ ਤੁਹਾਨੂੰ ਦੱਸ ਦਿੰਦਾ, ਜੇ 2 ਚੀਜ਼ਾਂ ਕਰ ਲੈਣਾ ਦਬਾਸ ਸਾਹਿਬ, ਇਹ ਜਨਮਨ ਮੇਰੇ ਤੇ ਅਪਲਾਈ ਹੋਇਆ। ਠੀਕ ਹੈ ਭਾਜੀ। ਮੈਂ ਇਹਨੂੰ ਦੱਸ ਦਿੰਦਾ ਭਾਜੀ, ਤੁਸੀਂ ਊਂਠ ਦੀ ਹੱਡੀ ਨਹੀਂ ਹੁੰਦੀ, ਊਂਠ ਦੀ ਹੱਡੀ ਦਾ ਹਰ ਬੰਦੇ ਨੂੰ ਟੂਣੇ ਦਾ ਪਤਾ। ਊਂਠ ਦੀ ਊਂਠ ਦੀ ਹੱਡੀ, ਹੱਡੀ ਕਿਹੜੀ? ਊਂਠ ਦੀ ਲੱਤ ਦੀ ਹੱਡੀ ਹੋਰ ਹਾਂ ਇਦਾਂ ਕਹਿ ਨਾ। ਉਹ ਨੱਕ ਦੀ ਹੱਡੀ ਨਹੀਂ ਅਗਲੀ ਲੱਤ ਦੀ ਪਿਛਲੀ ਦੀ। ਓਏ ਊਂਠ ਦੀ ਢੀਠ ਹੱਡੀ ਨਾਲ ਲੈਣ ਮੈਂਸ਼ਨ ਕਰ। ਊਂਠ ਦੀ ਹੱਡੀ ਲੈ ਲੈਣੀ ਤੁਸੀਂ। ਅਗਲੀਆਂ ਲੱਤਾਂ ਦੀ ਪਿਛਲੀਆਂ ਦੀ। ਅਗਲੀ ਲੱਤ ਦੀ ਲੈਣੀ। ਅਗਲੀ ਲੱਤ ਦੀ ਸੱਜੀ ਕਿ ਖੱਬੀ? ਖੱਬੀ। ਚਲੋ ਖੱਬੀ ਥੱਲਿਓਂ ਗੋਡੇ ਦੇ ਥੱਲੇ ਵਾਲੀ ਕਿ ਉੱਤੇ ਵਾਲੀ? ਊਂਠ ਲਿਆ ਮੈਂ ਇੱਥੇ ਨਹੀਂ ਨਹੀਂ ਮੈਂ ਯਾਰ ਇੱਕ ਗੱਲ ਪੁੱਛਿਆ ਸਹੀ ਹੈ ਉਸਤਾਦ ਜੀ, ਊਂਠ ਦੀ ਖੱਬੀ ਲੱਤ ਦੀ ਹੱਡੀ ਲੈਣੀ ਆ ਜਿਹੜੀ 3 ਫੁੱਟ ਜਿਹੜੀ ਕਮ ਤੋਂ ਕਮ ਹੋਵੇ। ਯਾਰ ਇੱਕ ਆ ਵੀ ਹੱਡੀ ਹੁੰਦੀ ਆ, ਆ ਵੀ ਹੱਡੀ ਹੁੰਦੀ ਲੱਤ। ਤੁਹਾਨੂੰ ਜਿਹੜੀ ਲੱਭ ਜੇ ਉਹ ਹੀ ਲੈ। ਪਿੰਨੀ ਦੀ। ਇਹ ਉਸਤਾਦ ਜੀ ਨਹੀਂ ਕਰ ਰਹੇ ਉਹ ਚੀਜ਼ਾਂ ਵਾ। ਪਿੰਨੀ ਦੀ ਕਿ ਪੱਟ ਦੀ?
ਪੱਟ ਦੀ ਹੱਡੀ ਲੈਣੀ। ਪੱਟ ਦਾ Okay, ਮਾਸ ਪੱਟ ਹੁੰਦਾ ਵਾ। ਪੱਟ ਦੀ ਹੱਡੀ, ਪੱਟ ਤੋਂ ਲੱਗ ਕੇ ਪਿੰਨੀ ਤੱਕ ਹੱਡੀ ਹੁੰਦੀ ਯਾਰ, ਉਹਦੇ ਵਿੱਚ ਅੱਛਾ ਯਾਰ, ਬਲੱਡ ਵੀ। ਠੀਕ ਆ। ਉਹ ਹੱਡੀ ਲੈ ਕੇ ਨਾ ਉਸਤਾਦ ਜੀ ਤੁਸੀਂ ਘਰ ਆਏ ਨਾ ਸੋਹਣਾ ਜਿਹੜਾ ਨਾ ਪਾਵੇ ਪਕਾ ਲੈਣੇ। ਮੈਂ ਗੱਲ ਤਾਂ ਸੁਣ ਲਵੋ, ਨਾ ਸਮਝ ਆਏ ਤਾਂ ਨਾ। ਪਾਵੇ ਕਿਹੜੇ ਪਕਾਉਣੇ? ਪਾਵੇ ਪਕਾਉਣੇ ਆ ਜਿਹੜੇ ਛੋਟੇ ਪਾਵੇ ਨੇ ਉਹਦੇ ਬੱਕਰੇ ਦੇ, ਉਹ ਹੱਡੀ ਕੋਲ ਰੱਖਣੀ। ਪਾਵੇ ਤੁਸੀਂ ਸ਼ੁਰੂ ਕਰੋ, ਉਹ ਪਕਾ ਕੇ ਨਾ ਰਗਬੀ ਵਾਲਾ ਫੁੱਟਬਾਲ ਜਿਹੜਾ ਭਰ ਕੇ ਕੀਮੇ ਨਾਲ ਪਕਾ ਲੈਣਾ। ਯਾਰ ਪਹਿਲੇ ਬਟਨ ਪਕਾ ਲਿਆ, ਹੁਣ ਆਹ ਕਿਤੇ ਕੁੱਕ ਬਾਬਾ ਮੈਂ ਨਹੀਂ ਵੇਖਿਆ ਇਦਾਂ ਦਾ। ਉਹ ਰਗਬੀ ਵਾਲਾ ਫੁੱਟਬਾਲ ਰਗਬੀ ਵਾਲਾ ਫੁੱਟਬਾਲ ਨਹੀਂ ਹੁੰਦਾ ਜਿਹੜਾ ਕੱਟ ਕੇ ਵਿੱਚ ਕੀਮਾ ਭਰ ਲੈਣਾ। ਵਿੱਚ ਕੀਮਾ ਭਰ ਲੈਣਾ, ਤੋਂ ਸੀ ਲੈਣਾ ਵਾ, ਠੀਕ ਹੈ। ਉਹ ਸਾਰੇ ਪਹਿਲੇ ਬੱਚੇ ਕਰੇਲੇ ਸੀ। ਓ ਹੋ ਅਜੀ ਚੀਜ਼ਾਂ ਨੂੰ ਇਦਾਂ ਦੀਆਂ ਚੀਜ਼ਾਂ ਹਾਂ, ਪਸੰਦ ਇਹ ਚੀਜ਼ਾਂ ਬੜੀਆਂ ਪਸੰਦ। ਉੱਥੇ ਬਹਿ ਕੇ ਨਾ ਤੁਸੀਂ ਕਜਰਾਰੇ 3 ਵਾਰੀ ਗਾਣਾ ਸੁਣਨਾ। ਇਹ ਆ ਸੇਬ ਕਿਤੇ ਮਾਈ ਦੀ ਝੁੱਗੀ ਦਾ ਨਹੀਂ ਹੈਗਾ ਵੀ ਚੀਜ਼ਾਂ ਸੁਰੀਲੀਆਂ ਬਣਾਈ ਜਾਂਦਾ ਵਾ ਸਾਰੀਆਂ। ਨਿੱਕੇ ਮੁੰਡੇ ਦੇ ਨੱਕ ਤੇ ਹੱਡੀ ਰੱਖ ਕੇ ਨਾ ਹੱਡੀ ਐ ਫੇਣਾ ਵਾ 3 ਵਾਰੀ, ਠੀਕ ਹੈ। ਫੇਰ ਕੇ ਨਾ ਤੁਸੀਂ ਉਹ ਸਾਰੀਆਂ ਚੀਜ਼ਾਂ ਸਾਈਡ ਤੇ ਕਰ ਲੈਣੀਆਂ। ਬਾਹਰੋਂ ਜਾ ਕੇ ਤੁਸੀਂ ਸਿਰਫ ਮਲੱਠੀ ਜਿਹੜੀ ਉਹਦੀ ਗੱਲ, ਉਹ ਮਲੱਠੀ ਲੈਣੀ, ਚੂਸਦੇ ਆ ਤੁਸੀਂ ਬਾਹਰ ਨਿਕਲ ਜਾਣਾ। ਅੱਲਾ ਦੀ ਰਹਿਮਤ ਨਾਲ ਤੁਹਾਨੂੰ ਵੇਖ ਲਈ ਕਿੰਨਾ। ਯਾਰ ਫਰੀਦ ਉਹ ਕਹਿ ਜੁੜਿਆ ਕਿ ਮੈਂ ਸ਼ਾਰਟ ਕਰਨਾ ਚਾਹੁੰਦਾ ਵਾ। ਸ਼ਾਰਟ ਹੀ ਆ। ਤੁਸੀਂ 91 ਸਾਲ ਦਾ ਖੁਸਰਾ ਦੇਖਣਾ, ਗੁਰੂ, ਉਹਦੀ ਪਿੰਨੀ ਤੇ 3 ਵਾਲ ਲੈ ਕੇ ਡੌਲੇ ਨਾਲ ਬੰਨ ਲੈਣੇ, ਸੱਤੇ ਖੈਰਾ ਹੋ ਜਾਣਗੀਆਂ। ਜਾਓ ਲਓ ਜੀ। ਇਹ ਤਾਂ ਫਿਰ ਸੌਖਾ ਹੱਲ। ਇਹ ਤਾਂ ਹੁਣ ਇਹ ਤਾਂ ਕਰ ਸਕਦਾ ਨਹੀਂ, 91 ਦਾ ਨਾਂ ਲੱਭੇ ਤੇ ਫਿਰ ਉਹਦਾ ਮਸਲਾ ਬਣ ਜਾਣਾ ਨਾ। ਫਿਰ ਯਾਰ ਕੋਈ ਵੀ ਰੰਗੀਨ ਸ਼ਰਟ ਵਾਲਾ ਮੁੰਡਾ ਹੋਵੇ ਖੁਸਰਾ ਟੈਪ, ਉਹਦਾ ਜਿੰਨਾ ਬਾਬਾ ਢਲਿਆ ਹੋਏਗਾ ਇਲਾਜ ਉਨੀ ਜਲਦੀ ਹੋਏਗਾ, ਸ਼ਿਫਾ ਉਨੀ ਜਲਦੀ ਹੋਏਗੀ। ਸਹੀ। ਆਖਰੀ ਸਮਾਂ ਵਾਲਾ ਖੁਸਰਾ ਲੱਭੋ ਕੋਈ। ਨਹੀਂ ਤੇ ਇਹ ਪਤਾ ਕੀ ਕਰਨ, ਇਹ ਇੱਕ ਹਵਾਈ ਛਿੱਤਰ ਨਹੀਂ ਹੁੰਦਾ, ਇਹ ਤਕਰੀਬਨ 4 ਹਵਾਈ ਤੋਂ ਚੱਪਲ। ਹਾਂ ਹਵਾਈ ਚੱਪਲ ਜਿਹੜੀ ਵੱਧਰਾਂ ਵਾਲੀ ਹੁੰਦੀ ਆ। ਇਹ ਭਾਈ ਆਪਣੇ ਸੱਜੇ ਪੈਰ ਦਾ ਨਾ 300 ਕਦਮ ਚੱਲ ਕੇ ਭੱਠੇ ਨੂੰ ਮਾਰਨ 11 ਦਫਾ ਛਿੱਤਰ, 11 ਦਫਾ ਉਹਨੂੰ ਛਿੱਤਰ ਮਾਰ ਕੇ, ਹਾਂ ਭੱਠੇ ਨੂੰ ਛਿੱਤਰ ਮਾਰ ਕੇ ਆਣ ਕੇ ਇੱਕ ਰਬੜ ਹੁੰਦੀ ਆ, ਉਹ ਇੱਕ ਖੋਤੇ ਦੇ ਕੰਧ ਦੇ ਉੱਤੇ ਚੜਾ ਦੇ। ਨੋਟਾਂ ਵਾਲੀ। ਹਾਂ ਨੋਟਾਂ ਵਾਲੀ ਰਬੜ, ਉਹ ਖੋਤੇ ਦੇ ਕੰਧ ਤੇ ਚੜਾਣ, ਸੱਜੀ 12 ਨੰਬਰ ਦਾ ਬੈਰੰਗ ਲੈ ਕੇ ਨਾ ਸੱਜੀ ਜੇਬ ਚ ਪਾ ਕੇ। ਯਾਰ ਬਾਸ ਏਡਾ ਲੰਮਾ ਨਹੀਂ ਕਰਨਾ ਉਹਨਾਂ ਨੇ ਉਸਤਾਦ ਭਾਈ। ਉਸਤਾਦ ਜੀ ਚੁੱਪ ਕਰਕੇ ਅੱਛਾ ਚੁੱਪ ਕਰਕੇ 1 ਮਿੰਟ ਉਹਨੂੰ ਚੁੱਪ ਕੇ ਉਹਨੂੰ ਪੁੱਛੋ, ਹੁਣ ਕੋਈ ਤੁਹਾਨੂੰ ਇਹਦੇ ਨਾਲ ਕੋਈ ਕਿਸੇ ਦਾ ਇਲਾਜ ਪਸੰਦ ਹੈ? ਤੇਰਾ ਆ ਕਰੇਲਿਆਂ ਵਾਲਾ। ਹਾਂ ਕਰੇਲੇ ਵਾਲਾ, ਠੀਕ ਹੈ ਨਾ। ਤਾਂ ਜੀ ਮੇਰੇ ਕੋਲ ਇੱਕ ਇਲਾਜ ਆ, ਮਜ਼ੇ ਦਾ ਮਜ਼ਾ ਵਾਲਾ ਉਹ ਮਰੇ ਇਲਾਜ ਆਜ਼ਾਦ ਹੀ ਤੁਹਾਡੇ ਘਰੋਂ ਹੁੰਦੇ ਕਾਲੇ ਦੇ। ਐਡਵੈਂਚਰ ਹੀ ਆ ਉਹ ਤੇ ਐਡਵੈਂਚਰ, ਲੇਕਿਨ ਮੈਂ ਤੇਰੇ ਕੋ ਕਰਾਉਣਾ ਨਹੀਂ ਨਾ। ਇਹਨਾਂ ਤੇ ਇੱਕ ਬੰਦੇ ਨੇ ਕਾਲਾ ਕੀਤਾ, ਉਹਦਾ ਠਲਟ ਵੱਜ ਗਿਆ ਕਾਲੇ। ਉਹ ਕਾਲਾ ਬਾਪ ਸੀ। ਨਹੀਂ ਇਹਨਾਂ ਤੇ ਇੱਕ ਬੰਦੇ ਨੇ ਕਾਲਾ ਕੀਤਾ, ਅੰਦਰੋਂ ਆਵਾਜ਼ ਆਪ ਹੀ ਆ। ਜਿੱਦਾਂ ਦੇ ਪਿੰਡਾਂ ਥਾਵਾਂ ਦੇ ਵਿੱਚ ਮਠਿਆਈ ਲਈ ਨਾ, ਇਦਾਂ ਦੀ ਸ਼ਰਟ ਦੇ ਨਾ ਛਾਪਰ ਬਣੇ ਉਹਦੇ ਵਿੱਚ ਮਠਿਆਈ ਪਾ ਕੇ ਤੇ ਦਿੰਦੇ ਨੇ। ਇਦਾਂ ਦੀ ਅਗਰ ਸ਼ਰਟ। ਤੂੰ ਇਹ ਕਹਿੰਦਾ ਨਾ ਕਿ ਟੈਲਾਂ ਦਾ ਡਿਸਪਲੇ ਦਿੱਤਾ, ਉਹ ਅੱਛੀ ਹੋਣੀ ਸੀ। ਟੈਲਾਂ ਦੇ ਡਿਸਪਲੇ ਇਦਾਂ ਹੁੰਦਾ ਹੀ ਨਹੀਂ, ਐਡਾ ਲਾਈਨਾਂ ਵਾਲੀਆਂ ਟੈਲਾਂ। ਯਾਰ ਕਿਚਨ ਚ ਨਹੀਂ ਸਾਰੀ ਚਿੱਟੀ ਟੈਲ ਲੱਗੀ ਹੁੰਦੀ ਤੇ ਵਿੱਚ ਘਰ ਇੱਕ ਇਦਾਂ ਦੀ ਲਾਈ ਹੁੰਦੀ, ਉਹ ਹੈ। ਹਾਂ ਸਹੀ। ਭਾਈ ਇਹ ਇਦਾਂ ਨਹੀਂ ਹਟਣਾ, ਇਹ ਵੱਡੇ ਹੀ ਕੁਲੀਏ ਲਾਣੇ ਪੈਣੇ ਆ, ਮੰਨ ਲਓ। ਆਹੋ ਯਾਰ ਪਹਿਲੇ ਬਸ ਅਲਾਮਾਤ ਤੇ ਪੁੱਛ ਉਹ ਮੈਂ ਪੁੱਛ ਲਿਆ ਵਾ, ਪਾਣੀ ਪੀਤਾ ਉਹਨਾਂ ਨੇ, ਇਹ ਪਤਾ ਹੁਣ ਕੀ ਕਰਨ। ਚੁੱਪ ਕਰਕੇ ਇੱਕ ਦੂਰਬੀਨ ਲੈਣ, ਹਾਂ ਕਿਲੋ ਗਰਮਾ ਲੈਣ ਰੇੜੀ ਤੋਂ। ਯਾਰ ਇੱਕ ਤੇ ਪਹਿਲੇ ਹੀ ਇਹ ਬੰਦਿਆਂ ਨੂੰ ਲੈ ਦੋ। ਹਾਂ ਅੱਛਾ ਦੂਰਬੀਨ ਦਾ ਦੂਰਬੀਨ ਜਿਹੜੀ ਲਈ, ਹਾਂ ਕੰਬੀਨੇਸ਼ਨ। ਹਾਂ ਦੂਰਬੀਨ ਲੈਣ, ਕਿਲੋ ਗਰਮਾ ਲੈਣ, ਇੱਕ ਲੈਣ ਸੀਲ ਚੂਚਾ, ਕੁੱਕਰ ਨਹੀਂ, ਸੀਲ ਚੂਚਾ ਲੈਣ, ਇੱਕ ਨਲਕੀ ਲੈ ਲੈਣ ਬਲੈਕ ਕਲਰ ਦੀ। ਕਾਲਾ ਚੱਲਿਆ ਵਾ ਫਰੀਦ, ਸੋਚ ਜ਼ਰਾ। ਸਹੀ ਗੱਲ, ਬਲੈਕ ਕਲਰ ਦੀ। ਪਾਣੀ ਪੀਤਾ ਪਾਣੀ। ਹਾਂ ਕਾਲੇ ਨਾਲ ਹੀ ਕਾਲੇ ਨੂੰ ਇੱਧਰ ਚੂਚਾ ਲੈਣ, ਗਰਮਾ ਰੱਖਣ ਘਰ, ਦੂਰਬੀਨ ਲੈਣ ਆਪਣੇ ਗੇਟ ਦੇ ਨਾਲ ਬਿਲਕੁਲ ਸੈਂਟਰ ਚ ਲਮਕਾ ਦੇ। ਹਾਂ ਲਮਕਾ ਕੇ ਇਹ ਨਿਕਲਣ ਇੱਥੋਂ ਗੱਠ ਵਾਲੇ, ਉਹ ਸਿੱਧਰਾ ਹੀ ਕਿਨਾਰ ਰੋਡ ਜਾ ਕੇ ਨਾ ਅੱਗੇ ਮੋਟਰਵੇ ਤੇ ਚੂਚਾ ਵੀ ਲੈ ਜਾਣ। ਮੋਟਰਵੇ ਤੇ ਜਦੋਂ ਚੜ ਜਾਂਦੇ ਆ ਨਾ, ਉਦੋਂ ਚੂਚੇ ਨੂੰ ਛੱਡ ਦੇਣਾ ਵਾ। ਨਲਕੀ ਜਦੋਂ ਮੁੱਕ ਗਈ ਆ ਨਾ, ਚੂਚੇ ਦੀ ਲੱਤ ਬੰਨ੍ਹਦੇ ਨਹੀਂ। ਆਹੋ ਭਾਈ ਇਹ ਵੱਡਾ ਕੰਮ ਆ ਹੱਸਣ। ਚੂਚੇ ਦੀ ਲੱਤ ਬੰਨ ਕੇ ਜਦੋਂ ਸਾਰੀ ਲੱਤ ਬਣ ਗਈ ਨਾ, ਨਲਕੀ ਛੱਡੀ ਜਾਣੀ, ਬਿਲਕੁਲ ਨਲਕੀ ਮੁੱਕ ਜਾਏ। ਹਾਂਜੀ ਉਹਨੂੰ 41 ਏਦਾਂ ਤੁੰਨ ਕੇ ਮਾਰਦੇ। ਆਹੋ ਚੂਚਾ ਲੱਤ ਮਗਰੋਂ ਆਇਆ। ਹਾਂ 41 ਤੁਨਕੇ ਮਾਰਨੇ ਆ। ਆਣ ਕੇ ਇੱਕ ਚਾਹ ਦਾ ਕੱਪ ਪੀਣ, ਇੱਕ ਉਹ ਗੋਲੀ ਖਾਣ ਨਾਈਸ, ਉਹ ਗਰਮਾ ਜਿਹੜਾ ਉਹ ਫ੍ਰਿਜ ਚ ਪਿਆ ਰਹਿੰਦੇ ਸੋ ਜਾਣ। ਓਏ ਮੈਨੂੰ ਦੂਰਬੀਨ ਦਾ ਦੱਸਣਾ ਹੀ ਬਗੈਰ ਤਾਂ ਦੂਰਬੀਨ ਦਾ ਦੱਸ। ਦੂਰਬੀਨ ਮਕਾਨ ਦੇ ਬਾਹਰ ਬੰਦ। ਸਾਜੀ ਮੈਨੂੰ ਇਹਨੂੰ ਇੱਧਰ ਆ, ਦੂਰਬੀਨ ਦਾ ਦੱਸ। ਤੇਰਾ ਲਾਤਾ ਵਾ ਚੀਜ਼ਾਂ ਦਾ, ਦੂਰਬੀਨ ਲੱਗੀ, ਉਹਨਾਂ ਨੂੰ ਪਤਾ ਚੱਲ ਜਾਣਾ ਵਾ ਵੀ ਇਹ ਕੈਮਰੇ ਆ ਤੇ ਇਹ ਕੋਈ ਇਦਾਂ ਦਾ ਵਾ। ਤੈਨੂੰ ਨਹੀਂ ਪਤਾ ਯਾਰ, ਕੁਲੀਏ ਦਾ ਹਰ ਕੁਲੀਏ ਦਾ ਇੱਕ ਹਿਸਾਬ ਹੁੰਦਾ। ਅੱਛਾ ਜੀ, ਹੁਣ ਤੁਸੀਂ ਦੱਸੋ ਕਿ ਤੁਹਾਨੂੰ, ਮੈਨੂੰ ਲੱਗਦਾ ਇਧਰੋਂ ਕਾਲਾ ਨਿਕਲ ਕੇ ਇਹ ਤੁਹਾਨੂੰ ਲੱਗਦਾ ਕਿ ਵਾਕਈ ਕਾਲਾ, ਪਿਓਰ ਕਾਲਾ ਵਾ ਜਾਂ ਜਿਹੜਾ ਬ੍ਰਾਊਨਿਸ਼ ਵੀ ਹੁੰਦਾ ਹੈ, ਗ੍ਰੇ ਟੈਪ ਜਾਂ ਇਦਾਂ ਦਾ ਕੋਈ ਅਲਾਮਾਤ ਪੁੱਛ ਲਓ ਨਾ ਵੀ ਕੀ ਹੁੰਦਾ ਵਾ। ਅਲਾਮਾਤ ਇਹੋ ਹੀ ਐਵੇਂ ਲੜੀ ਜਾਣਾ, ਐਵੇਂ ਬੋਲੀ ਜਾਣਾ। ਸਪਰੈਡ ਨੂੰ ਦੱਸ ਦੇਣਾ ਅਲਾਮਾਤ। ਸਪਰੈਡ ਨੂੰ ਦਿਲ ਕਰਦਾ ਤੁਹਾਡਾ, ਕੋਕ ਨੂੰ ਨੂਰੀ ਆ ਕਰਨਾ ਹੀ
ਨੂਰੀ ਆ ਕਾਲੇ ਦਿਲ ਕਰਦਾ ਨਾ ਕੋਕ। ਨਹੀਂ ਨਹੀਂ, ਇਹ ਜਿਹੜਾ ਤੁਸੀਂ ਦਫ਼ਤਰ ਆਉਂਦੇ ਆ ਹਰ ਬੰਦੇ ਦੇ ਖਿਜੇ, ਉਹ ਤਰੀਕਾ ਪਤਾ ਕੀ ਇਹਨਾਂ ਦਾ ਰੌਲਾ ਵਾ। ਮੈਂ ਤੁਹਾਨੂੰ ਫਿਰ ਤੇਰੇ ਕੋ ਹੈ ਨੂਰੀ ਹੈ ਤੇਰੇ ਕੋ? ਹਾਂ, ਮੈਂ ਤੁਹਾਨੂੰ ਦੱਸਣਾ ਮਗਜ਼ ਲਿਆ ਕੇ ਨਾ ਨਹੀਂ ਨਹੀਂ ਮਗਜ਼- ਨਹੀਂ ਤੁਸੀਂ ਕੀ ਕਹਿ ਰਹੇ ਸੀ? ਛੋਟਾ ਯਾਰ ਤੂੰ ਮਗਜ਼। ਮੇਰੇ ਤੇ ਕੋਈ ਲੂਰੀ ਇਲਮ ਕਰ ਮੈਂ ਠੀਕ ਹੋ ਜਾ। ਅੱਛਾ ਜੀ, ਪੱਕੀ ਗੱਲ ਆ। ਹਾਂ ਤੇ ਜਿਹੜਾ ਉਧਰ ਹਲਫ ਦਿੱਤਾ ਉਹ ਰਹਿਣ ਦੇ ਫਿਰ ਹੈ। ਅੱਛਾ, ਮੈਂ ਤੁਹਾਨੂੰ ਮਗਜ਼ ਲਿਆ ਕੇ ਨਾ, ਛੋਟਾ ਮਗਜ਼। ਉਹਨੂੰ ਖਾ ਜਾ। ਨਹੀਂ ਨਹੀਂ ਨਹੀਂ, ਉਹ ਮਗਜ਼ ਪਕਾਣਾ ਵਾ ਤੁਸੀਂ, ਵਿੱਚ 2 ਆਂਡੇ ਸੁੱਟ ਲੈਣੇ, ਠੀਕ ਓ ਹੈ? ਹੋ ਤੇ 32 ਜੀ ਗੱਲ ਪੂਰੀ ਦੱਸੋ, ਆਂਡੇ ਕਿੰਨੀ ਦੂਰੋਂ ਸਿੱਟਨੇ ਆ? ਇੰਜ ਕਰਕੇ ਸਿੱਟਨੇ ਆ, ਇੱਥੋਂ ਸਿੱਟਨੇ ਆ ਕਿ ਦੂਰ ਖਲੋਗੇ ਇੰਜ ਸਿੱਟਨੇ? ਚਾਈਨਾ ਚ ਜਾ ਕੇ ਜਦੋਂ ਪਕਾਉਣ ਲੱਗਿਆ ਨਾ ਉਦੋਂ ਵਿੱਚ ਆਂਡੇ ਸੁੱਟ ਲੈਣੇ ਆ। ਮੇਰੀ ਗੱਲ ਜਿਹੜੀ ਗੌਰ ਨਾਲ ਅੱਛਾ, ਸੁਣੋ। ਸੁੱਟਣੇ ਕਿਉਂ? ਮੈਂ ਆਂਡੇ ਵਿੱਚ ਪਾਉਣੇ ਆਰਾਮ ਨਾਲ। ਉਹ ਭਾਜੀ ਸੁੱਟਣ, ਇਹਨੂੰ ਕਹਿੰਦੇ ਸੁੱਟਣਾ ਵਾ। ਅੱਛਾ, ਆਂਡੇ ਸਿੱਟ ਲੈਣੇ। ਆਂਡੇ ਪਵਾਲਾ ਹਾਂਜੀ। ਮਗਜ਼ ਟਾਲਾ ਹੁੰਦਾ। ਹਾਂ। ਉਹ ਆਂਡੇ ਦਾ ਉਹ ਅਮਲ ਤੇ ਦੱਸਦੇ ਜਿਹੜਾ ਉਹਨੂੰ ਪਹਿਲੇ ਕਾਲਾ ਧਾਗਾ ਬੰਨ ਕੇ 40 ਵਾਰੀ ਇਦਾਂ ਕਰਨਾ। ਓਏ ਉਹ ਇਹਨਾਂ ਦਾ ਕੋਈ ਰੌਲਾ ਵਾ, ਨੌਕਰੀ ਦਾ ਮਸਲਾ, ਉਹ ਨੌਕਰੀ ਦੇ ਮਸਲੇ 'ਚ ਹੁੰਦਾ। ਅੱਛਾ ਜੀ, ਉਹ ਤੁਸੀਂ ਇਦਾਂ ਕਰ ਲੈਣਾ ਵਾ, ਉਹਨੂੰ ਪਕਾ ਲੈਣਾ, ਮਗਜ਼ ਸੋਹਣਾ ਬੜਾ ਇੰਜ ਤਰੀ ਤਾਂ ਉੱਤੇ ਆਈ ਹੋਵੇ, ਐਂ ਕਰਕੇ ਤੁਸੀਂ ਬੁਰਕੀ ਜਿਹੜੀ ਭਰੋ ਤੇ ਮਜ਼ਾ ਆਵੇ, ਉਹ ਵਾਲਾ ਮਗਜ਼, ਠੀਕ ਹੈ? ਉਹ ਲੈ ਜਾਣਾ ਵਾ ਤੁਸੀਂ ਜੰਗਲ ਦੇ ਵਿੱਚ, ਲੈ ਕੇ ਜਾ ਕੇ ਇੱਕ ਦਰਖਤ ਵੇਖਣਾ ਵਾ, ਜਿਹੜਾ ਸੜਿਆ ਦਰਖਤ ਨਹੀਂ ਹੁੰਦਾ, ਅਕਸਰ ਧੁੱਪ ਨਾਲ ਸੜ ਜਾਂਦਾ, ਵਿੱਚ ਮੋਰੀ ਹੋਈ ਹੋਵੇ। ਉਹਦੇ ਥੱਲੇ ਬਹਿ ਕੇ ਤੁਸੀਂ ਮੁੰਡੇ ਨੂੰ, ਛੋਟੇ ਨੂੰ ਫੋਨ ਕਰਨਾ ਕਿ 32 GB ਹਾਰਡ ਲੈ ਆ। ਚਲੋ ਬਹੁਤ ਅੱਛੇ ਹੋ। ਕਿਤੇ ਉਹਨਾਂ ਨੇ ਡਾਟਾ ਕਰਾਉਣ ਆਉਣਾ। ਯਾਰ ਕੀ ਹੋ ਗਿਆ, ਮਤਲਬ ਇਹ ਕੋਈ ਗੱਲ? ਭਾਜਨ ਉਹ ਹਾਰਡ ਮੈਂ ਸਮਝ ਗਿਆ, ਜਿੰਨਾ ਮੇਰੇ ਤੇ ਹੋਇਆ ਨਾ ਇਹ ਸਾਰਾ ਉਹ ਚ ਕਾਪੀ ਕਰਾ ਲੈ। ਕਾਪੀ ਕਰਾਣਾ ਗੱਲ ਦੱਸ ਬੇਟਾ ਜੀ, ਇਹਨੂੰ ਕਹਿੰਦੇ ਨੇ, ਠੀਕ ਹੈ? ਉੱਥੇ ਬਹਿ ਕੇ ਨਾ ਤੁਸੀਂ, ਤੇ ਛੋਟੇ ਸਪੀਕਰ ਮਿਲ ਜਾਂਦੇ ਨੇ ਇੱਥੋਂ, ਹਾਂ ਉਹਦੇ 'ਚ ਲਾ ਲੈਣਾ ਬੋਲ ਗਫਾਰਾ ਕਿਆ ਹੋਗਾ, ਬੋਲ ਓ ਹੋ ਉਹ ਲਾ ਕੇ ਨਾ ਤੁਸੀਂ ਉਹ ਸੁਣਨਾ ਵਾ ਪਾਉਣਾ। ਯਾਰ ਚੱਲ ਪੁਰ ਕਰਾ। ਉਸ ਤੋਂ ਬਾਅਦ ਉਸਤਾਦ ਜੀ ਤੁਸੀਂ ਜਿਹੜੀਆਂ ਹੱਥ ਨਾਲ ਕੱਢੀਆਂ ਸੇਵੀਆਂ ਜਿਹੜੀਆਂ, ਹਾਂ, ਮੋਟੀ। ਉਹ ਦੰਦਾਂ ਨਾਲ ਖਾਣੀਆਂ ਪੈਂਦੀਆਂ। ਸੱਚ ਗੱਲ ਆ। ਹੱਥਾਂ ਨਾਲ ਕੱਢੀਆਂ ਸੇਵੀਆਂ ਦੰਦਾਂ ਨਾਲ ਖਾਣੀਆਂ ਪੈਂਦੀਆਂ ਬਾਅਦ ਚ। ਯਾਰ ਇਦਾਂ ਥੋੜੀ ਹੁੰਦਾ। ਹੱਥ ਵਾਲੀਆਂ ਸੇਵੀਆਂ ਜਿਹੜੀਆਂ ਨਾ, ਉਹ ਕੱਢ ਕੇ ਨਾ ਉਹਨਾਂ ਨੂੰ ਤਲ ਕੇ ਰੋਟੀ ਦੇ ਵਿੱਚ ਪਾ ਲੈਣਾ, ਉਹਦਾ ਘੁੱਗੂ ਬਣਾ ਲੈਣਾ। ਤੇਰਾ ਇਲਾਜ ਨਹੀਂ ਮੈਨੂੰ ਉਹ ਸਮਝ ਆ ਘੁੱਗੂ ਬਣਾ ਕੇ ਮੇਰੀ ਤੇਰਾ ਸੁਣ ਲਓ। ਸਾਰਾ ਇਲਾਜ ਖਾਣ ਪੀਣ ਵਾਲਾ ਵਾ। ਇਹ ਬੜੇ ਔਖੇ ਕਰੇਲੇ ਖਾ ਲਾ, ਸੇਵੀਆਂ ਲੈ ਲਾ, ਇਹਦਾ ਸਾਰਾ ਖਾਣ ਪੀਣ ਵਾਲਾ ਤੁਸੀਂ ਵਾ। ਫਿਰ ਪਤਾ ਭੰਮੀਪੁਰੇ ਬਾਬਾ ਰਹਿੰਦਾ ਵਾ, ਦਸਤਾਨਾ ਫੜ ਕੇ ਦਿੰਦਾ ਵਾ ਓਏ ਪਲਾਸਟਿਕ ਦਾ। ਹਰ ਬਾਬਾ ਭੂਮੀਪੁਰ ਹੀ ਰਹਿੰਦਾ। ਉਹ ਕਾ ਫੇਸ 2 ਆ ਉਹ। ਇਹ ਪਤਾ ਕੀ ਕਰਨ ਫਿਰ ਫਰੀਦ ਭਾਈ, ਤੂੰ ਭੰਮੀਪੁਰੇ ਨਾ ਕਹਿ, ਤੂੰ ਕਹਿ ਭੰਮੀਪੁਰੇ ਜਿਹੜੇ ਬਾਬੇ ਰਹਿੰਦੇ ਨਾ ਉਹਨਾਂ ਚੋਂ ਇੱਕ ਇਦਾਂ ਦਾ ਵੀ ਆ। ਹਾਂ, ਨਾਲੇ ਦੀ ਭੰਮੀ ਪੂਰਾ ਕਰ ਲੈਂਦੇ। ਉਹ ਦਸਤਾਨਾ ਫੜ ਕੇ ਦਿੰਦਾ। ਯਕੀਨ ਮੰਨ, ਤੁਸੀਂ ਦਸਤਾਨਾ ਪਾ ਕੇ ਨਾ ਗਿੱਲੇ ਹੱਥ ਨਾਲ ਸਿਰਫ ਐ ਚੀਜ਼ਾਂ ਟੋਣੀਆਂ ਵਾ, ਤੁਹਾਨੂੰ ਪਤਾ ਲੱਗ ਜੂ ਵੀ ਚੀਜ਼ ਕਿੱਥੇ ਆ, ਆਪ ਤੁਹਾਨੂੰ ਲੱਗੂਗਾ ਪਤਾ। ਚਲੋ ਜੀ, ਤੁਸੀਂ ਇਹ ਪਤਾ ਕੀ ਕਰਨ ਫਰੀਦ ਭਾਈ, ਸਿਰੀ ਲੈਣ ਬੱਕਰੇ ਦੀ। ਇਹ ਭਾਈ ਆਖਰਲਾ ਕੁੜੀ ਆਈ ਮੇਰੇ ਤੋਂ, ਇਰ ਤੋਂ ਵੀ ਨਾ ਹਟਿਆ ਤੇ ਫਿਰ ਇਹ ਨਹੀਂ ਆਉਂ ਹਟਦੀ। ਫਿਰ ਨੂਰੀ ਆਏ, ਸਿਰੀ ਲਿਆਣ ਇਹ ਲਿਆ ਕੇ PSO ਪੰਪ ਨਹੀਂ, ਹਾਂ 12 ਵਜੇ ਤੋਂ ਬਾਅਦ ਰਾਤ ਨੂੰ ਇਹ ਉਹਨਾਂ ਦੀ ਛੱਤ ਤੇ ਸੁੱਟਦੇ, ਪੰਪ ਦੀ ਛੱਤ। ਯਾਰ ਲੈ ਹੱਥਾਂ ਦੇ ਯਾਰ, ਇੱਕ ਦਿਨ ਕੀ ਯਾਰ ਤੇ ਇੰਜਨ ਚ ਇਹ 3 ਦਿਨਾਂ ਦਾ ਕੁਲੀਆ ਵਾ, ਇਹ ਇੱਕ ਦਿਨ ਚ ਨਹੀਂ ਹੋਣਾ। ਹਾਂਜੀ, ਜੇ ਉਹਨਾਂ ਨੇ ਮੈਨੂੰ ਪਹਿਲੇ ਦਿਨ ਅੱਧੇ ਘੰਟੇ ਚ ਫੜ ਲੈਣਾ। ਫੜਕਾ ਤੋਂ ਲੈਣਾ ਤੁਸੀਂ, ਪਿਛਲੀ ਸਾਈਡ ਤੋਂ ਸੁੱਟ ਦੇਣਾ। ਸਿਰੀ ਸੁੱਟਣੀ ਹੈ ਬਾਰਾ ਜੀ, ਜਿੱਦਾਂ ਵੀ ਸੁੱਟਣੀ ਹਾਂ, ਤੁਸੀਂ। ਜਿੱਦਾਂ ਵੀ ਸਿਰੀ ਉੱਤੇ ਜਾਣੀ ਚਾਹੀਦੀ ਹੈ। ਸਹੀ ਹੋ ਗਿਆ। ਸਿਰੀ ਉੱਤੇ ਸਟਾ ਦੇਣ। ਅਗਲੇ ਦਿਨ ਨਾ ਤਕਰੀਬਨ 12 ਵਜੇ ਤੋਂ ਪਹਿਲੇ ਲੈਂਸ ਲਿਆਣ ਪਿੰਕ ਕਲਰ ਦੇ, ਜਿਹੜੇ ਅੱਖਾਂ 'ਚ ਲਾਈ ਦੇ, ਠੀਕ ਹੈ। ਉਹ ਲੈਣ। ਉਸ ਤੋਂ ਬਾਅਦ ਭਾਈ ਇੱਕ ਟਰਾਲੀ ਦਾ ਟਾਇਰ ਲਿਆਣ, ਟਰਾਲੀ ਦਾ ਲੈਂਸ ਲਾ ਕੇ ਨਾ 1 ਕਿਲੋਮੀਟਰ ਭਾਈ ਉਹਨੂੰ ਐ ਭਜਾਣਾ ਵਾ। ਛੋਟੀ। ਹਾਂ, ਸੋਟੀ ਦੇ ਨਾਲ। ਟਰਾਲੀ ਦੇ ਟਾਇਰ। ਹਾਂ, ਸੋਟੀ ਦੇ ਨਾਲ ਭਜਾ ਕੇ ਵਾਪਸੀ ਤੇ ਨਾ ਇੱਕ ਕੈਚਰ ਨਹੀਂ ਮਿਲਦਾ ਲੇਡੀਜ਼, ਆਹੋ, ਉਹ ਟਾਇਰ ਨੂੰ ਸੁੱਟ ਦੇਣਾ ਵਾ, ਸੋਟੀ ਨੂੰ ਵੀ। ਉਹ ਕੈਚਰ ਆ ਨਾ ਜਿਹੜਾ ਪੱਟ ਤੇ ਵਸਾ ਕੇ ਘਰ ਆਉਂਦੇ ਆਉਣਾ ਪੈ। ਆਹੋ ਭਾਈ, ਇਹ ਤੂੰ ਪਤਾ ਕਿਹੜਾ ਇਲਾਜ ਕਰਨ ਡਿਆ, ਜਿਹੜਾ ਕਹਿੰਦੇ ਨਹੀਂ ਆ ਮੈਂ ਤੇਰਾ ਇਲਾਜ ਕਰਨਾ, ਇਹ ਉਹ ਇਲਾਜ ਆ ਭਾਈ ਇਹ ਇਦਾਂ ਹੀ ਆ ਫਿਰ ਇਲਾਜ ਆ ਹੋਏ। ਨਹੀਂ ਤੇ ਇਦਾਂ ਇਲਾਜ ਕਰਾਉਣਾ ਹੁੰਦਾ। ਤੇ ਭਾਈ ਮੈਂ ਕਿਹਾ ਸੀ ਪਾਣੀ ਪੀ, ਉਦੋਂ ਤੇ ਕਹਿੰਦੇ ਵਿੱਚ ਮੈਨੂੰ ਪੁੱਛਿਆ ਦੱਸੋ। ਸਾਜੀ ਉਹਨੂੰ ਪਾਣੀ ਦਾ ਰੌਲਾ ਤੁਸੀਂ ਕਦ ਤੋਂ ਪੀਤਾ ਹੈ? ਕਿਸੇ ਸਿਆਣੇ ਨੂੰ ਪੁੱਛ ਲੈ। ਯਾਰ ਭੰਮੀਪੁਰੇ ਤੁਸੀਂ ਵੈਸੇ ਕਿਹੜਾ ਓਏ ਭੰਮੀਪੁਰੇ ਬਾਬਾ ਕਹਿੰਦਾ ਉਹ ਸੈਂਡਲ ਫੜ ਕੇ ਦਿੰਦਾ ਵਾ। ਯਕੀਨ ਮੰਨ, ਸ਼ਿਫਾ ਫਰੀਦ, ਉੱਥੇ ਲੈ ਚੱਲਦੇ। ਮੈਂ ਕਹਿੰਦਾ ਅੱਛਾ ਉਸਤਾਦ ਜੀ, ਤੁਸੀਂ ਕੀ ਕੀਤਾ ਹੁਣ ਤੱਕ? ਕੋਈ ਆਪਣੇ ਤੁਸੀਂ ਇਲਾਜ ਕੀਤਾ ਆਪਣੇ ਤੌਰ ਤੇ? ਸੈਂਡਲ ਕਿਦਾਂ ਪੜ ਕੇ ਦਿੰਦਾ ਵੀ? ਸੈਂਡਲ ਫੜ ਕੇ ਕਹਿੰਦਾ 9 ਨੰਬਰ ਓਕੇ ਆ ਲੈ। ਐਦਾਂ ਹੀ ਆ। ਐਂ ਚੁੱਕਦਾ ਸੈਂਡਲ, ਕਹਿੰਦਾ ਸਟਾਰਲੈਟ। ਤਾਂ ਜੀ ਤੁਹਾਨੂੰ ਭੁੱਖ ਲੱਗਦੀ ਆ, ਨਹੀਂ ਯਾਰ, ਨੂਰੀ ਆ, ਉਹ ਨੂਰੀ ਸਿੱਧਾ ਮੇਦੇ ਤੇ ਅਸਰ ਕਰਦਾ ਵਾ। ਮੇਦਾ ਫੜਿਆ ਗਿਆ, ਲਿੰਗ ਹੋ ਗਿਆ। ਪਤਾ ਕੀ ਕਰਨ ਹੁਣ, ਇਹ ਇੱਕ ਲਿਆਣ ਇੰਗਲਿਸ਼ ਟੂਪੇਸਟ ਨਹੀਂ ਜਿਹੜੀ ਕਰਦੇ, ਹਾਂ, ਆਹੋ ਯਾਰ ਕੀ ਹੱਥਾਂ ਦੇ ਯਾਰ ਉਹ ਲਿਆਣ। ਅਸਰ ਤੋਂ ਪਹਿਲੇ ਨਾ ਉਹ ਕਬਰਸਤਾਨ ਸੁੱਟਦੇ ਨੇ ਪੂਰਾ ਪੈਕਟ ਹੀ, 300 ਵਾਲੀ ਡੱਬੀ ਜਿਹੜੀ ਵੱਡੀ। ਹਾਂ ਵੱਡੀ। ਉਹ ਘਰ ਸੁੱਟ ਕੇ ਬਾਅਦ ਚੋਂ ਲਿਆਣ ਕਿਲੋ ਪਟਾਸ,
ਉਹ ਪਟਾਸ ਲਿਆ ਕੇ ਇਹਨਾਂ ਨੇ ਉਹ ਮਿੱਟੀ ਦੀ ਜਗ੍ਹਾ ਤੇ ਪਟਾਸ ਲਾ ਕੇ 10 ਦਫਾ ਬਾਂਹ ਫੜਨੀ, ਪਟਾਸ ਲਾਈ ਜਾਣੀ ਆ, ਬਾਂਹ ਫੜੀ ਜਾਣੀ, 10 ਹੱਥ ਲਾ ਕੇ ਇਹ ਨਾਨ ਚਨੇ ਖਾ ਕੇ ਉੱਤੋਂ ਸਪਰਾਈਟ ਦੀ ਬੋਤਲ ਪੀ ਕੇ ਸੋ ਜਾਣ। ਸਹੀ ਹੋ ਪੱਖਾ ਨਹੀਂ ਬੰਦ ਕਰਨਾ। ਪੱਖਾ ਚੱਲਦਾ ਰਹਿੰਦਾ। ਉਹ ਯਾਰ ਇਦਾਂ ਮਤਲਬ ਇਲਾਜ ਹੁੰਦੇ ਨੇ। ਉਹ ਭਾਈ ਮੈਂ ਹੁਣ ਇਹਨਾਂ ਨੂੰ ਕਿਹਾ ਸੀ ਪਾਣੀ ਪੀਣ, ਉਹ ਬੇਟੇ ਮੂੰਹ ਤੇਰਾ ਮੈਂ ਪਾਣੀ, ਮੈਨੂੰ ਪਤਾ ਸੀ ਵੀ ਵਿੱਚ ਤਵੀਜ਼ ਆ। ਮੈਂ ਭਾਈ ਬਿਮਾਰੀ ਪਾਣੀ ਦਾ ਕਰਕੇ ਲਿਆਉਂਦੇ ਆ। ਅੱਛਾ ਰਾਤ ਨੂੰ ਸੌਂਦਾ ਵੀ ਹੈ ਤੇ ਜੇਬ 'ਚ ਕੋਈ ਨਾ ਕੋਈ ਸ਼ੈ ਜ਼ਰੂਰ ਪਾਉਂਦੇ। ਤਾਜੀ ਤਾਂ ਹੁੰਦੇ ਰਹਿਣਾ ਵਾ। ਭੰਮੀਪੁਰ ਦਾ ਦੱਸ। ਬਾਬਾ ਚਿੰਟੀ ਰਾਮ ਆ, ਯਕੀਨ ਮੰਨੋ। ਕਿੱਥੇ? ਭੰਮੀਪੁਰ ਇਹ ਸਾਰੇ ਬਾਬੇ, ਇਹ ਭੰਮੀਪੁਰ ਦਾ ਇੱਕ ਬਾਬਾਪੁਰ ਵਾ, ਭੰਮੀਪੁਰ ਨਹੀਂ ਹੈਗਾ। ਨਹੀਂ ਕਿੱਥੇ ਆ? 17 ਚੱਕ ਚ। ਨਹੀਂ ਉੱਥੋਂ ਨਹੀਂ ਮੈਂ ਕਰਾਉਣਾ, ਮੈਂ ਭੰਮੀਪੁਰ ਕੋਲ। ਉਹ ਉੱਥੇ ਸ਼ਿਫਟ ਹੋ ਗਿਆ ਭੰਮੀਪੁਰੇ। ਪਰਸੋਂ ਹੀ ਗਿਆ, ਮੈਨੂੰ ਕਾਲ ਆਈ ਸੀ ਉਹਦੀ। ਉਹ ਗਿੱਛ ਫੜ ਕੇ ਦਿੰਦਾ ਵਾ, ਅੱਗੇ ਛਾੜੀ। ਅੱਛਾ ਉਸਤਾਦ ਜੀ ਤੁਸੀਂ ਕੀ ਇਲਾਜ ਕੀਤਾ ਵਾ ਆਪਣੇ ਤੌਰ ਤੇ? ਤੁਸੀਂ ਕੋਈ ਕੀਤਾ ਕੁਝ? ਨਹੀਂ ਉਸਤਾਦ ਜੀ ਹੁਣ ਤੁਹਾਡਾ ਦਿਲ ਕਰਦਾ ਵਾ ਕਿ ਆਊਟਿੰਗ ਤੇ ਨਿਕਲ ਜਾਓ ਕਿਤੇ ਬਾਹਰ, ਇੱਧਰ ਉੱਧਰ, ਇੱਥੋਂ ਦਿਲ ਤੁਹਾਡਾ ਭਰਿਆ ਜਿਹਾ। ਦੇਖਿਆ ਖੇਜੇ ਨੇ। ਇਹ ਗੱਲ ਤੁਸੀਂ ਸਭ ਤੋਂ ਪਹਿਲੇ ਪੁੱਛਣੀ ਸੀ ਤੇ ਫਿਰ ਤੁਸੀਂ ਇਲਾਜ ਦੱਸਣੇ ਸੀ, ਲੇਕਿਨ ਤੁਸੀਂ ਐਸੇ ਪੁੱਠੇ ਬਾਬੇ ਆ। ਮੈਂ ਹੁਣ ਪਹਿਲਾਂ ਤੁਸੀਂ ਸਾਰੇ ਇਲਾਜ ਪੁੱਛ ਕੇ ਤੇ ਐਂਡ ਤੇ ਮੈਨੂੰ ਹੁਣ ਪੁੱਛੋ। ਤਸ਼ਖੀਸ ਪਹਿਲਾਂ ਜ਼ਰੂਰੀ ਹੁੰਦੀ। ਰੀਤ ਸਾਹਿਬ ਜਿੰਨੀ ਦੇਰ ਤੱਕ ਤੁਹਾਨੂੰ ਤੁਸੀਂ ਤਸ਼ਖੀਸ ਨਹੀਂ ਕਰਦੇ, ਮਰਜ਼ ਦੀ ਜੜ ਦੀ ਪਹੁੰਚ ਤੱਕ ਨਹੀਂ ਪਹੁੰਚਦੇ, ਉਨੀ ਦੇਰ ਤੱਕ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਵੀ ਆਂਡਾ ਲੈ ਲਾ ਤੇ ਆਹ ਲੈ ਲਾ ਤੇ ਕਰੇਲੇ ਭਰ ਲਾ ਤੇ ਟੂਪਾਂ ਲੈ ਲਾ ਤੇ ਦੂਰਬੀਨ ਲੈ ਲਾ। ਤੁਹਾਡਾ ਪੈਰ ਕਿੰਨੇ ਨੰਬਰ ਜੀ? ਈਐਲਐਮਸੀ ਤੋਂ ਜੁੱਤੀ ਚੱਕ। ਮੇਰਾ ਉਧਰੋਂ 5 ਨੰਬਰ, 2 ਤੇ 2 4 ਤੇ 5, ਇਧਰੋਂ ਵੀ 5 ਨੰਬਰ। ਉਹਨੇ ਗਲਤ ਤੇ ਕਰ ਦੇਣਾ ਕੋਈ ਰੌਲਾ। ਕੁੜੀਏ ਦੇ ਹਿਸਾਬ ਨਾਲ ਫਿਰ ਛੋਟਾ ਵੱਡਾ ਪੈਰ ਹੋ ਜਾਣਾ ਬਾਅਦ ਚ, ਫਿਰ ਮੈਨੂੰ ਨਾ ਕਹਿ। 9 ਨੰਬਰ ਭਾਜੀ। 9 ਨੰਬਰ ਕਾਲਾ ਹੀ ਹੈ ਕਾਲਾ ਹੀ ਆ ਬਸ। ਤੇ ਨਹੀਂ ਯਾਰ ਉਹਦਾ ਇਲਾਜ ਦੱਸ ਯਾਰ। ਕਾਲੇ ਦੇ ਬੜੇ ਇਲਾਜ ਆ ਭਾਈ, ਇਹ ਪਤਾ ਕੀ ਕਰਨ ਹੁਣ। ਯਾਰ ਕਾਲੇ ਦੀਆਂ ਕਿਸਮਾਂ ਵੀ ਹੈ ਨਾ, ਕੋਈ ਜਿਸਮ ਸੋ ਜਾਂਦਾ ਵਾ, ਕੋਈ ਪੁੱਠੀਆਂ ਸਿੱਧੀਆਂ ਹਰਕਤਾਂ, ਕੋਈ ਤਸ਼ੱਦਦ, ਇਦਾਂ ਕੋਈ ਵਾਕਿਆ ਤੁਹਾਡੇ ਨਾਲ ਹੁੰਦੇ? ਦਬਾਅ ਪੈ ਜਾਣਾ। ਇੱਕ ਲਹਿੰਗਾ ਲਿਆਣ ਲੇਡੀ, ਕੀ ਲੇਡੀਜ਼ ਲਹਿੰਗਾ ਯਾਰ, ਇੱਕ ਤੇ ਹੱਥਣ ਲੱਗ ਪੈਂਦੇ ਆ। ਲਹਿੰਗਾ ਲਿਆਣ, ਉਹ ਲਹਿੰਗਾ ਪਾ ਕੇ ਨਾ ਇਹਨਾਂ ਨੇ 7 ਬਿਲੀਅਰਡ ਦੀਆਂ ਗੇਮਾਂ ਖੇਲਣੀਆਂ। ਲਹਿੰਗਾ ਪਾ ਕੇ? ਹਾਂ ਲਹਿੰਗਾ ਪਾ ਕੇ 7 ਗੇਮਾਂ ਖੇਲ ਕੇ ਨਾ। ਯਾਰ ਸੱਤਾਂ ਜੋ ਹਰਨੀਆਂ ਕਿੰਨੀਆਂ ਨੇ? ਹਾਂਜੀ ਹਰਨੀਆਂ ਕਿੰਨੀਆਂ? ਉਹ ਹਰੋ ਜਿੱਤੋ ਭਲਾ, ਤੁਸੀਂ ਸਾਰੀਆਂ ਹੀ ਹਰ ਜਿਓ ਭਲਾ ਜਿੱਤ ਜਿਓ। ਖੇਲਣੀਆਂ ਨੇ। ਹਾਂਜੀ ਵਾਪਸੀ ਦੇ ਤੁਸੀਂ 1 to 5 ਦੇ ਪਿੱਛੇ ਬਹਿ ਕੇ ਆਣਾ ਇਹ ਜ਼ੇਨ ਚ ਰੱਖਿਓ। ਇਹ ਮੈਨੂੰ ਪਹਿਲਾਂ ਵੀ ਮੈਂ ਸੁਣਿਆ ਸੀ, ਹਾਂਜੀ ਇਹ ਜਿਹੜਾ ਗੱਟੀ ਵਾਲੀ ਸਾਈਡ ਤੇ ਬੰਦੇ ਨੂੰ ਮਸਲਾ ਬਣਿਆ, ਇਹ 1 to 5 ਦੇ ਪਿੱਛੇ ਬਹਿ ਕੇ ਬੰਦਾ ਪੜਦਾ ਆਇਆ ਤੇ ਠੀਕ ਹੋ ਗਿਆ। ਹਾਂਜੀ ਨਾਲ ਉਹ ਵੀ ਦੱਸਣਾ ਜਿਹੜਾ ਕੱਚ ਤੇ ਸਟੀਲ ਕਿੱਲ ਜਿਹੜਾ 1.5 ਇੰਚ ਦਾ ਰੱਖ ਕੇ ਪੜਨੀ। ਕੱਚ ਚ ਨਹੀਂ, ਪਰਤ ਚ ਰੱਖਣਾ ਵਾ। ਪਰਤ ਚ 3 ਲਾਚੀਆਂ ਰੱਖਣੀਆਂ ਵਾ, ਇੱਕ ਤੁਸੀਂ ਆਣ ਕੇ ਖਾ ਲੈਣੀ, ਇੱਕ ਸਵੇਰੇ ਖਾਣੀ ਆ, ਇੱਕ ਅਗਲੇ ਦਿਨ ਸ਼ਾਮ ਨੂੰ ਖਾ ਲੈਣੀ। ਆਹੋ ਠੀਕ ਹੋ ਗਿਆ, ਠੀਕ ਹੋ ਗਿਆ। ਸਹੀ ਹੋ ਜਾਓ। ਅੱਛਾ ਇਹਦੇ ਸਾਰੀ ਜਿਹੜੀ ਇਹਦੀ ਬਾਬੀ ਹੈ ਤਾਂ ਨਾ, ਉਹਦੇ ਚ ਚੂਚਾ ਕੱਢ ਦਿਓ, ਲਾਚੀਆਂ ਕੱਢ ਦਿਓ, ਸਨੋਕਰ ਕੱਢ ਦਿਓ, ਥਲਡ ਕੱਢ ਦਿਓ। ਕਿਹੜਾ ਬਾਬਾ ਨਹੀਂ। ਤੇ ਉਹ ਜਿਹੜਾ ਮੈਂ ਟਾਇਰ ਪਾਇਆ, ਲੈਂਸ ਪਾਏ, ਕੱਖ ਨਹੀਂ, ਉਹ ਸਾਰੇ ਇਹਨਾਂ ਨਾਲ ਰਿਲੇਟਡ। ਚਲੋ ਮੈਂ ਨਵੇਂ ਇਲਾਜ ਤੁਹਾਨੂੰ ਦੱਸਦਾ। ਅਲਾਮਤ ਕੀ ਤੁਹਾਨੂੰ ਫੀਲ ਕੀ ਹੁੰਦਾ, ਮਹਿਸੂਸ ਕੀ ਹੁੰਦਾ? ਨਹੀਂ ਖਿੱਚ ਪੈਂਦੀ ਤੁਹਾਨੂੰ? ਖਿੱਚ ਕਿਹਦੀ? ਕੋਈ ਵੀ ਖਿੱਚ। ਉਹ ਯਾਰ ਤੁੱਕਲ ਨੇ ਉਹ ਭਲਾ ਵੀ ਖਿੱਚ ਪੈਂਦੀ ਹੈ ਤੇ ਯਾਰ ਤੁਹਾਨੂੰ ਤੇ ਅਲਾਮਤਾਂ ਪੁੱਛਣੀਆਂ ਨਹੀਂ ਆਉਂਦੀਆਂ। ਜਦੋਂ ਤੁਸੀਂ ਟੁੱਥਪੇਸਟ ਕਰਦੇ ਆ ਤੁਹਾਨੂੰ ਇਹ ਡਾਊਟ ਹੁੰਦਾ ਕਿ ਯਾਰ ਦੰਦ ਸਾਫ਼ ਨਹੀਂ ਹੋਏ? ਨਹੀਂ ਨੂਰੀ ਆ। ਅੱਛਾ ਤੁਹਾਨੂੰ ਰਾਤ ਡਰ ਲੱਗਦਾ? ਨਹੀਂ ਜਦੋਂ ਨਹੀਂ ਲੱਗਦਾ? ਨਹੀਂ ਲੱਗ ਜਿਸਮ ਜਿਹੜਾ ਦੁਖਦਾ ਰਹਿਣਾ, ਤੜਪਦਾ ਰਹਿਣਾ, ਦਿਲ ਨੂੰ ਪਰੇਸ਼ਾਨੀ? ਮੈਂ ਤੁਹਾਡੇ ਸਾਰਿਆਂ ਦਾ ਇੱਕੋ ਹੀ ਜਵਾਬ ਦੇ ਦਿੰਦਾ। ਉਸਤਾਦ ਜੀ ਐਵੇਂ ਤੇਰੇ ਜਿਸਮ 'ਚ ਇੱਕ ਜਾਨ ਆ, ਇੱਕ ਜਾਨ ਆ ਨਾ ਜਿਹਦੇ ਨਾਲ ਤੂੰ ਉੱਠ ਕੇ ਖੜਾ ਵੀ ਹੋ ਜਾਂਦਾ ਜਨਾ, ਇਹ 80% ਕੱਢ ਲਓ, ਤੇ ਪਿੱਛੇ ਕੱਖ ਵੀ ਨਹੀਂ, ਪਿੱਛੇ ਰਹਿ ਗਈ 20-30%। ਬੱਚਾ ਸ਼ੋਅ ਵੇਖ ਕੇ ਖੁਸ਼ ਹੋ ਰਿਹਾ ਹੋਏਗਾ ਕਿ ਕੰਮ ਕਰ ਗਿਆ, ਕੰਮ ਪੈ ਗਿਆ ਤੇਰੇ ਨਾਲ ਥੋੜੀ ਦੇਰ ਤੋਂ। ਤੇ ਉਹ ਜਿਹੜਾ 30% ਹੈ ਨਾ, ਉਹਦੇ ਨਾਲ ਤੂੰ ਮੈਨੇਜ ਕਰਨਾ ਆਪਣੇ ਦਿਮਾਗ ਨਾਲ, ਸਮਝਾ ਕੇ ਕਿ ਨਹੀਂ ਨਹੀਂ ਯਾਰ ਸ਼ੋਅ ਕਰਨਾ ਵਾ, ਨਹੀਂ ਨਹੀਂ ਯਾਰ ਸਾਰਾ ਲੰਗਰਬਾਜ਼ੀ ਆ, ਸਾਰਿਆਂ ਦੇ ਅੱਲਾ ਨੇ ਰਿਜ਼ਕ ਲਾਏ ਆ, ਤੇ ਉਹ ਤੂੰ ਉੱਠਣਾ ਵਾ ਤੇ ਸ਼ੋਅ ਕਰਨਾ ਵਾ। ਤੇ ਉਸ ਤੋਂ ਬਾਅਦ ਜਦੋਂ ਇਹ ਸ਼ੋਅ ਮੁੱਕਣਾ, ਤੈਨੂੰ ਪਤਾ ਲੱਗਣਾ ਕਿ ਵੀ ਹੁਣ ਮਤਲਬ ਓਕੇ ਹੋ ਗਿਆ, ਉਸ ਤੋਂ ਬਾਅਦ ਫਿਰ ਮੈਂ ਬਿਲਕੁਲ ਠੀਕ ਹੋ ਜਾਣਾ। ਸਹੀ। ਅੱਛਾ ਜੀ। ਸ਼ੋਅ ਦੀ ਪ੍ਰੋਬਲਮ। ਇਹ ਜਦੋਂ ਤੁਸੀਂ ਕੁਝ ਖਾਣੇ, ਜਦੋਂ ਕੁਝ ਖਾਣੇ ਤੁਹਾਨੂੰ ਇਦਾਂ ਲੱਗਦਾ ਜਿੱਦਾਂ ਕੁਝ ਖਾਣੇ? ਆਹ ਤੇ ਗੱਲ ਪੁੱਛੀ। ਇਹ ਭੈਣ ਮੈਂ ਤੁਹਾਨੂੰ ਕੋਈ 2-4 ਦਿਨ ਲੱਗਣੇ ਨੇ, ਮੈਂ ਪੂਰਾ ਤਸੱਲੀ ਨਾਲ ਇਹ ਸੋਚ ਕੇ ਦੱਸਾਂਗਾ, ਮੈਂ ਗਲਤ ਜਵਾਬ ਨਹੀਂ ਦੇਣਾ ਚਾਹੁੰਦਾ। ਹਾਂਜੀ ਉਸਤਾਦ ਜੀ ਇਹਦਾ ਇੱਕ ਮੇਰੇ ਕੋਲ ਹੱਲ ਹੈ ਵੇ। ਮੈਂ ਜਦੋਂ ਕੁਝ ਖਾ ਰਿਹਾ ਹੁੰਦਾ, ਮੈਨੂੰ ਇੰਝ ਲੱਗ ਰਿਹਾ ਹੁੰਦਾ ਕਿ ਮੈਂ ਨਾ ਪਹਾੜੀ ਉਤਰਨ ਆ। ਓਏ ਅੱਛਾ ਇੱਦਾਂ ਹੀ ਜੀ। ਹੋਣਾ। ਹਾਂ,
ਏਦਾਂ ਹੀ ਹੋਣਾ। ਇਹ ਪਤਾ ਕੀ ਕਰਨ ਹੁਣ, ਪਾਈਆ ਗੋਸ਼ਤ ਲੈਣ ਝੰਡਾ ਪੀਰ ਗਲੀ ਨੰਬਰ 1 ਦੇ ਵਿੱਚ ਸੁੱਟ ਦੇਣ। ਲੈ ਵੀ ਸ਼ਾਬਾਸ਼। ਯਾਰ ਵਾਹ ਵਾਹ, ਬੰਦਾ ਇੰਜ ਟਿਕਾਣੇ ਤੇ ਪਹੁੰਚਿਆ ਤੂੰ, ਵਾਹ ਉੱਥੇ ਵਾਹ। ਜਾ ਕੇ ਸੁੱਟਣੇ ਗੋਸ਼ਤ। ਵਾਹ। ਕਿਹੜਾ ਵਾ ਵੱਡਾ ਟੈਨਸ਼ਨ ਨਾ ਲੈ, ਉਹ ਸਾਡੇ ਸਾਰੇ ਮਨਾਂ ਵਿੱਚ ਸਟਾਉਣਾ ਤੇ ਛੋਟਾ ਸਟਾ ਬੱਕਰਾ ਕਰ ਦਿਓ ਜੀ। ਬੱਕਰਾ ਹਾਂਜੀ ਅੱਜ ਦਿਨ ਕੀ ਹੈ, 1 ਮਿੰਟ ਬੱਕਰਾ ਵੀ ਕਿਸੇ ਹਿਸਾਬ ਨਾਲ ਕਰੀਦਾ ਹੁੰਦਾ। ਹਾਂ ਅੱਜ ਚੀਜ਼ ਦੀ ਦਿਨ ਕੀ? ਡਿਮਾਂਡ ਆ, ਚੀਜ਼ ਦੀ ਮੰਗਲ ਡਿਮਾਂਡ ਬੁੱਧ ਜੁਮੇਰਾ ਜੁਮਾ ਜਿਹੜਾ ਮਰਜ਼ੀ। ਮੰਗਲ ਬੁੱਧ ਅੱਜ ਚੱਲ ਜਾਏਗਾ ਬੱਕਰਾ। ਤੋੜਾ ਨਾਲ ਕੋ ਅਦਰਕ ਪਿਆਜ਼ ਵੀ ਸਟਾ ਗਿਆ। ਅੱਛਾ ਜੀ, ਨਾਲ ਮੱਜੀ ਬਿਸਤਰਾ ਵੀ ਮੈਂ ਭੇਜ। ਇਹ ਲੈਣ ਗੋਸ਼ਤ ਉੱਥੇ ਗਲੀ ਝੰਡਾ ਪੀਰ ਗਲੀ ਨੰਬਰ 1 ਦੇ ਵਿੱਚ ਸੁੱਟਣ। ਨਹੀਂ ਗੋਸ਼ਤ ਮੈਂ ਚੁੱਕਣਾ ਕਿੱਥੋਂ ਆ ਤੇ ਬਾਅਦ 'ਚ ਸਿੱਟਣਾ ਕਿੱਥੇ? ਚੁੱਕਣਾ ਪੱਲਿਓਂ ਨਹੀਂ, ਚੁੱਕਣਾ ਪੱਲਿਓਂ ਵਾ। ਹੋ। ਅੱਛਾ ਲੈਣਾ ਪੱਲਿਓਂ ਪੱਲਿਓਂ ਆ ਲੈਣਾ ਵਾ ਤੇ ਸਿੱਟਣਾ ਫ੍ਰੀ ਆ। ਹਾਂਜੀ। ਅੱਛਾ ਵਾਹ, ਇੰਜ ਤੇ ਕੋਈ ਵੀ ਆਰਾਮ ਆ ਜਾਂਦਾ ਵਾ ਕਿਸੇ ਨੂੰ ਵੀ। ਨਹੀਂ ਨਹੀਂ ਨਹੀਂ, ਇਹ ਟੂਣੇ ਹੁੰਦੇ ਯਾਰ, ਦੱਸ ਕਿੰਨਾ ਲੈਣਾ ਵਾ? ਸ਼ੇਖ ਜਿੰਨ ਵੀ ਫ੍ਰੀ ਕੱਢਣ ਦੇ ਅੱਲਾ ਕਹਿੰਦੇ ਕੋਈ ਪੈਸਾ ਨਾ ਲੱਗਣ। ਅੱਛਾ ਲੈਣਾ ਕਿੰਨਾ ਗੋਸ਼ਤ? ਅੱਧਾ ਕਿਲੋ ਜੀ। ਅੱਧਾ ਕਿਲੋ ਬੱਕਰੇ ਦੇ ਕਿਹੜੇ ਹਿੱਸੇ ਦਾ ਗੋਸ਼ਤ ਲੈਣਾ? ਜਿਹੜੇ ਦਾ ਮਰਜ਼ੀ ਲੈ ਲਿਓ ਤੁਸੀਂ, ਐਨ ਮੂੰਹ ਕਰ ਲਿਓ, ਤੁਹਾਨੂੰ ਜਿਹੜਾ ਇਧਰੋਂ ਪਹਿਲੇ ਲੱਗੇਗਾ ਉਹ ਹਿੱਸਾ। ਹਾਂ ਉਹ ਜਿਹੜੇ ਦਾ ਦੇ ਦੇਣ, ਲੈਗ ਲੈ ਲਿਓ, ਲੈਗ ਲੱਤ ਦਾ, ਜਾਂ ਚਾਂਪ ਲਿਓ। ਚਾਂਪ ਹੀ ਅੱਜ ਕੀ ਦੇਣਾ? ਬੁੱਧ ਜੁਮੇਰਾ ਜੁਮਾ। ਬੁੱਧ ਜੁਮੇਰਾਤ ਨੂੰ ਕਿਹੜਾ ਬਣਦਾ? ਲਚਾਂਪ। ਤਾਰੇ ਦਾ, ਹਾਂ ਚਾਂਪ ਹੀ ਬਣਦਾ। ਚਾਂਪ ਹੀ ਲਿਆਉਣਾ ਥੋੜਾ ਥੋੜਾ। ਵਧਾ ਤੇ ਸਹੀ। ਚਾਂਪ ਕਿਹੜਾ ਹੁੰਦਾ ਵਾ? ਚਾਂਪ ਆ ਹੀ ਹੁੰਦੀ ਆ, ਚਾਂਪ ਹੀ ਹੁੰਦੀ। ਜੀ ਇਹ ਤੇ ਚਵਲਾ ਮਾਰਨ ਦੇ ਮੇਰੇ ਚਪਲਾ ਨਹੀਂ, ਅੱਗੇ ਕੁਲੀਆ ਪੂਰਾ ਹੋ ਚੱਲਾ ਵਾ ਭਾਈ। ਉਹ 1 ਨੰਬਰ ਗਲੀ ਚ ਸੁੱਟ ਕੇ ਸਿੱਧਾ ਆਣ ਇਹ ਇੰਸਟਰੂਮੈਂਟ ਵਾਲੀ ਕਿਸੇ ਦੁਕਾਨ ਤੇ ਯਾਰ ਯਾਰ ਸਿੱਧਾ ਵਾਹ ਸੁੱਟ ਵਾਹ, ਕੇ। ਇਨਸਟਰੂਮੈਂਟ ਮਿਊਜ਼ੀਕਲ ਹਾਂ ਇਨਸਟਰੂਮੈਂਟ। ਮਿਊਜ਼ੀਕਲ ਉੱਥੋਂ ਲੈਣ ਘੁੰਗਰੂ। ਆ ਜਿਹੜੇ ਉਹ ਪਾਏ ਹੁੰਦੇ ਉਹਨਾਂ ਨੇ ਹੈ ਓਕੇ ਓਕੇ, ਮਿੱਠਰਮੈਨ ਆਓ ਉਹ ਕੀ ਮੀਟਰ ਮੈਂ ਉਹ ਜਿਹੜੇ ਆਈ ਇਹਨਾਂ ਦੇ ਰਿਸ਼ਤੇਦਾਰ ਜਿਹੜੇ ਇਹ ਲੈਣ ਭਾਈ ਉਹ ਖੱਬੇ ਇੱਕੋ ਹੀ ਹਾਂ ਠੀਕ। ਲੈ ਕੇ ਨਹਿਰ ਤੇ ਚੱਲ ਜਾਣ। 15 ਮਿੰਟ ਖਲੋਣ ਨਹਿਰ ਤੇ, ਉਹ ਘੁੰਗਰੂ ਸੁੱਟਦੇ ਨਹਿਰ ਚ, ਸਿੱਧੇ ਘਰ ਆਣ। ਇੱਕ ਇੱਕ ਤੋੜ ਕੇ ਸੁੱਟਣਾ ਵਾ ਹੈ ਘੁੰਗਰੂ, ਇੱਕ ਇੱਕ ਤੋੜ ਕੇ ਘੁੰਗਰੂ ਇਹਦੇ ਤੋੜ ਕੇ ਸਿੱਟਣਾ ਜਾਂ ਇਕੱਠੇ ਸਿੱਟਦੇ ਨੇ? ਨਹੀਂ ਉਹ ਇਕੱਠੇ ਛੱਡਦੇ ਨੇ। ਇਕੱਠੇ ਸਿੱਟਦੇ। ਯਾਰ ਤੂੰ ਨਾ ਵਿੱਚ ਬੋਲ। ਅੱਛਾ ਤੂੰ ਨਾ ਅਗਲਾ ਕਿਹੜਾ ਕੁੜੀਆ ਸੀ? ਹਾਂਜੀ ਘਰ ਆ ਜਾਣਾ। ਹਾਂ ਪੱਖਾ ਬੰਦ ਕਰਨਾ। ਹਾਂਜੀ ਸਿੱਧਾ ਘਰ ਆ ਜਾਣਾ। ਤੁਸੀਂ ਇਹ ਜ਼ੇਨ ਚ ਰੱਖਣਾ ਵਾ, ਆਂਦੇ ਨਾ ਤੁਸੀਂ 12 ਨੰਬਰ 12 14 ਦਾ ਰੈਂਚ ਇੱਕ ਲੈ ਕੇ ਆਉਣਾ। ਪੰਨ ਸਕਰੂ ਰੈਂਚ ਜਾਂ ਪੈਪ ਰੈਂਚ? ਹੈ ਆਓ ਜਿਹੜਾ ਚਿੱਟਾ ਜਿਹਾ ਹੁੰਦਾ ਵਾ ਸਕਰੂ ਰੈਂਚ। ਹਾਂ ਕਿਊ ਰੈਂਚ ਲੈਣਾ ਵਾ। 1.5 ਫੁੱਟ ਗੈਸ ਵਾਲਾ ਪੈਪ ਲੈਣਾ। ਆਹੋ ਤੇ ਪਾਈ ਲੈ ਇਹ ਪੈਪ ਲੈਣ, ਪੈਪ ਗਲ ਚ ਪਾ ਕੇ ਹੈ ਰੈਂਚ ਇੱਧਰ ਫੜ ਕੇ ਪੈਪ ਨੂੰ 41 ਦਫਾ ਏਦਾਂ ਕਰਨ। ਉਹਦੇ ਵਿੱਚ ਲੈ ਨੱਟ ਨੂੰ। ਹਾਂਜੀ ਨਾਲ ਭਲਾ ਕਹੀ ਜਾਣ ਸ਼ੀਕੀ ਨੰਗ ਮਹੂਲਾ, ਸ਼ੀਕੀ ਨੰਗ ਮਹੂਲਾ, ਸ਼ੀਕੀ ਨੰਗ ਮਹੂਲਾ, ਏਦਾਂ ਕਹਿਣਾ 41 ਦਫਾ। ਪੀਟੀਵੀ ਚੈਨਲ ਫਿਰ ਵੇਖਣਾ ਵਾ, 41 ਮਿੰਟ ਲਾ ਲੈਣਾ ਪੀਟੀਵੀ ਚੈਨਲ ਲਾ ਕੇ 41 ਦਫਾ ਏਦਾਂ ਕਹਿਣਾ ਸ਼ੀਕੀ ਮੰਗ। ਨਹੀਂ ਵੇਖਿਆ ਜਾਣਾ। ਹਾਂ ਵੇਖ ਕੇ ਤੇ ਇਹ ਭਾਈ ਸੌਣ ਲੱਗਿਆ ਨਾ, ਇੱਕ ਮਾਚਸ ਦੀ ਤੀਲੀ ਦਾ ਮਸਾਲਾ ਤੋੜ ਕੇ ਨਾ ਇਹ ਉਹ ਆਪਣੀ ਜੇਬ ਚ ਪਾ ਲੈਣ ਤੇ ਸੌ ਜਾਣ। ਆਹੋ ਆਰਾਮ ਆ ਜਾਏਗਾ। ਯਾਰ ਖੁਦਾ ਦਾ ਵਾਸਤਾ ਬਸ ਯਾਰ ਕੋਈ ਸਾਜੀ ਤੇ ਤੁਸੀਂ ਕੀ ਨਹੀਂ, ਮੈਂ ਵੈਸੇ ਵੀ ਥੋੜਾ ਠੀਕ ਹੋਣਾ ਸ਼ੁਰੂ ਹੋ ਗਿਆ। ਵੇਖਿਆ ਯਾਰ ਭੰਮੀਪੁਰੇ ਬਾਬਾ ਬੈਂਦਾ ਸਾਹਿਬ ਉਹ ਲੈਟਰ ਪੜ ਕੇ ਦਿੰਦਾ ਵਾ ਅੱਛਾ ਜੀ। ਅੱਗ ਲਾਉਣ ਵਾਲਾ। ਉਹਦੇ ਨਾਲ 2 ਡੱਬੀਆਂ ਸੀਟਾਂ ਦੀਆਂ ਪੀਣੀਆਂ। ਉਹ ਤੁਹਾਡਾ ਸੀਨਾ ਜਲਣ ਰਿਹਾ ਵਾ ਨਾ, ਉਹ ਹਰਸ਼ ਬੰਨੀ ਉਹਨੇ। ਅੱਛਾ ਤੁਹਾਨੂੰ ਇਸ ਤੋਂ ਇਲਾਵਾ ਸ਼ੋਅ ਦੇ ਦੌਰਾਨ ਹੁੰਦਾ ਮਸਲਾ? ਦਿਲ ਮੇਰਾ ਬਹਿੰਦਾ ਜਾਂਦਾ ਵਾ। ਓਏ ਮੇਰੇ ਕੋਲ ਹੱਲ ਹੈ ਵਾ। ਦਿਲ ਮੇਰਾ ਕਰਦਾ ਗੁਟਕੂ ਗੁਟਕੂ। ਨਹੀਂ ਮੈਂ ਜੈਨੂਅਨ ਕਹਿ ਰਿਹਾ, ਮੇਰਾ ਦਿਲ ਨਾ ਇਹਦਾ ਡਿੱਗਦਾ ਜਾਂਦਾ, ਜਾਨ ਨਿਕਲਦੀ ਜਾਂਦੀ ਲੱਤਾਂ 'ਚ। ਤੇ ਅੱਛਾ ਇੱਕ ਗੱਲ ਆ ਵੈਸੇ ਉਸਤਾਦ ਜੀ, ਇਹਨੂੰ ਤੁਸੀਂ ਇਹ ਰੰਗ ਦੇ ਦਿਓ ਕਿ ਕੋਈ ਇਲਮ ਜਾਂ ਕੋਈ ਐਸਾ ਤੁਹਾਡੇ ਨਾਲ ਫਿਜ਼ੀਕਲੀ ਪ੍ਰੋਬਲਮ, ਫਿਟਨੈਸ ਦਾ ਪ੍ਰੋਬਲਮ ਵੀ ਤੇ ਹੋ ਸਕਦਾ। ਐਵੇਂ ਗੱਲ ਸਹੀ ਆ, ਹੋ ਸਕਦਾ ਥੱਲੋਂ ਕਿਸੇ ਨੇ ਸਪੋਰਟ ਖਿੱਚ ਲਈ ਹੋਵੇ ਦਿਲ ਦੇ। ਯਾਰ ਮੇਦੇ ਦੇ ਉੱਤੇ 2 ਇੱਟਾਂ ਰੱਖਣ ਦਿਲ ਨੂੰ ਸਪੋਰਟ ਹੋ ਜਾਏਗੀ, ਉਹਨੇ ਆਣਾ ਹੀ ਨਹੀਂ ਥੱਲੇ। ਬਾਤ ਨੂੰ ਕਹਿ ਕੇ ਇੰਨੀ ਕਿ ਲੱਕੜ ਤੇ ਥੱਲੋਂ ਤਾਂ ਕਰੋ, ਥੋੜਾ ਦਿਲ ਤਾਂ ਹੋ ਜਾਵੇ। ਜੇ ਮਸਲਾ ਜਾਦੂ ਦਾ ਵਾ, ਉਹਦਾ ਹੱਲ ਇਹ ਆ ਕਿ ਇੱਕ ਲੱਤ ਜਿਹੜੀ ਹੈ ਨਾ ਤੁਸੀਂ ਆਪਣੀ ਖੱਬੀ ਉਹ ਇੱਥੇ ਬੰਨ ਲੈਣੀ ਹੈ, ਯਾਨੀ ਕਿ ਇੱਕ ਲੱਤ ਤੇ ਤੁਸੀਂ ਖਲੋਤੇ ਹੋ, ਢਿੱਡ ਤੇ ਕਾਲਾ ਰੰਗ ਕਰ ਲੈਣਾ ਮੁਕੰਮਲ, ਆਪਣੇ ਆਪ ਨੂੰ ਅੱਧਾ ਕਰਨਾ। ਹਾਂ ਅੱਧੀ ਮੁੱਛ ਅੱਧੇ ਬੁੱਲ ਤੇ ਵੀ ਟੱਕ ਲੈ ਲੈਣਾ, ਇੱਕ ਭਰਵੱਟਾ ਮੁੰਨ ਲੈਣਾ, ਇੱਕ ਸਾਈਡ ਤੋਂ ਟਿੰਡ ਕਰ ਲੈਣੀ, ਯਾਨੀ ਕਿ ਇੱਕ ਸਾਈਡ ਤੁਹਾਡੀ ਕਾਲੀ ਹੈ ਇੱਕ ਚਿੱਟੀ ਹੈ। ਜਦੋਂ ਤੁਸੀਂ ਦੂਰੋਂ ਸ਼ਤਰੰਜ ਜੀ ਲੱਗਣ ਲੱਪੋ ਤਾਂ ਆਰਾਮ ਆ ਗਿਆ। ਤਾਂ ਇਹ ਮੈਨੂੰ ਨਾ ਕੋਈ ਕੁਲੀਆ ਨਹੀਂ, ਕੋਈ ਬਦਲਾ ਲੈ ਰਿਹਾ ਇਹ ਤੁਹਾਡੇ ਕੋਲ, ਮੈਂ ਹਿਸਾਬ ਲਾ ਰਿਹਾ ਇਹ ਤੇ ਮੈਂ ਸੁਣਿਆ ਹੀ ਨਹੀਂ। ਅੱਛਾ ਦਿਲ ਬਹਿੰਦਾ ਤੇ ਜਿਸਮ ਚੋਂ ਜਾਨ ਨਿਕਲ ਜਾਂਦੀ। ਹਾਂ ਉਸ ਤੋਂ ਇਲਾਵਾ ਡਰ ਖੌਫ ਨਹੀਂ ਹੈਗਾ ਤੁਹਾਨੂੰ? ਲੱਗਦਾ ਨਹੀਂ ਡਰ ਨਹੀਂ ਲੱਗਦਾ? ਨਹੀਂ। ਖਾਣ ਪੀਣ ਦਾ ਰੂਟੀਨ ਜਿਹੜੀ ਤੁਹਾਨੂੰ ਲੱਗਦਾ ਉਹ ਵਿਗੜੀ ਹੈ? ਠੀਕ ਹੈ ਨਾ, ਇਸ ਤਰ੍ਹਾਂ ਹੀ। ਤੇ ਇਹ ਜਿਹੜੇ ਤੁਸੀਂ ਪੱਠਿਆਂ ਦਾ ਖਿਚਾਓ, ਮੈਂ ਕਹਿੰਦਾ ਵਾ ਜਾਨ ਨਹੀਂ ਹੈਗੀ ਹਾਏ ਮੇਰੀ ਭਾਈ ਇਸ ਸ਼ਹਿਰ 'ਚ ਪਿਛਲੇ 1.5-2 ਮਹੀਨੇ ਤੋਂ। ਇਹ ਫ੍ਰੀ ਸਾ ਕੀਤਾ ਕਰਾਇਆ ਕੱਖ ਨਹੀਂ ਕਿਸੇ ਨੇ। ਡੇਟਾ ਵੀ ਕਿਹੜੀਆਂ ਜਾਣ ਲਈਆਂ
ਐਂਡ ਵਾਲੀਆਂ ਪਤਾ ਨਾ ਸੈਲਰੀਆਂ ਜਿੱਥੇ ਜਾਣ ਤੇ ਆਪਾਂ ਪੁਆਇੰਟ ਵੀ ਨੋਟਡ ਯਾਰ। ਹਲਕੀ ਹਲਕੀ ਕਿਹੜੀ ਮਾਮਾ ਅੱਜ 12 ਤਰੀਕ ਆ, ਕਿਹੜੀਆਂ ਡੇਟਾਂ ਜਾਣਦੀਆਂ ਓਏ ਉਹੀ ਨਾ ਫਿਕਰ ਕਰਨੀ ਉਹ ਸ਼ੁਰੂ ਬਸ ਕਰਤੀ ਕਰਦੇ ਯਾਰ। ਯਾਰ ਫਿਕਰ ਹੁੰਦੀ ਆ ਨਾ ਜਦੋਂ ਅਗਲੇ ਸਾਡੀਆਂ 35 40 ਪਤਾ ਕੀ ਕਰੋ ਦੇਣੀਆਂ ਕਿੱਥੋਂ ਦੇ ਹੁਣ ਕੁਲੀਆ ਦੇ ਦਈਏ ਜਨਾਬ। ਯਾਰ ਇਹ ਕੁਲੀਏ ਦਾ ਰੋਲਾ ਹੀ ਨਹੀਂ ਉਹਦਾ ਦਾ ਕੀ ਦੇਣੇ ਆ? ਨਹੀਂ ਤੁਸੀਂ ਕਰੋਗੇ ਕੋਈ ਪੂਰਾ ਫੇਰ ਹੀ ਆ। ਇਹ ਪਤਾ ਕੀ ਕਰਨ ਭਾਜੀ ਯਾਰ ਜਿੰਨ ਸੌਖਾ ਦੱਸ ਕੋਈ ਜਿਹੜਾ ਮੈਂ ਇੱਥੇ ਚੀਜ਼ਾਂ ਮੰਗਾ ਕੇ ਇੱਥੇ ਕਰ ਲਵਾਂ। ਚਲੋ ਤੁਸੀਂ ਇਹ ਤੁਹਾਨੂੰ ਕਰਨਾ ਵੀ ਨਹੀਂ ਪਏਗਾ ਠੀਕ ਸਾਹਿਬ ਮੇਰੇ ਹਿਸਾਬ ਨਾਲ ਤੇ ਕੋਈ ਸਾਇਆ ਸੋਇਆ ਹੈ ਨਹੀਂ। ਉਸਤਾਦ ਜੀ ਨੂੰ ਹੋ ਗਿਆ ਕਿਸੇ ਨਾਲ ਪਿਆਰ, ਉਸ ਚੱਕਰ ਚ ਧੋਖਾ ਜਾਂ ਕੋਈ ਚੱਕਰ ਹੋਇਆ ਵਾ। ਓ ਯਾਰ ਪਿਆਰ ਮੁਹੱਬਤ ਪਿਆਰ ਮੁਹੱਬਤ ਤੇ ਬੰਦੇ ਨੂੰ ਜਿੰਦਾ ਕਰਦੇ ਮਾਰਦੇ ਥੋੜ੍ਹਾ। ਪਿਆਰ ਫਰੀਦ ਭਾਈ ਹੁੰਦਾ ਨਾ ਤੇ ਦਿਲ ਚ ਬਹਿਣਾ ਧੋਖਾ ਹੋਵੇ ਬੰਦਾ ਮਰ ਜਾਂਦਾ ਵਾ। ਪਿਆਰ ਦੀ ਇਹ ਨਿਸ਼ਾਨੀ ਨਾ ਦਿਲ ਨਹੀਂ ਲੱਗਣਾ, ਭੁੱਖ ਨਹੀਂ ਲੱਗਣੀ, ਉਹਨੂੰ ਮਿਸ ਕਰੀ ਜਾਣਾ ਹੈ। ਮੈਂ ਆ ਰਿਹਾ ਉਹ ਬਾਰ-ਬਾਰ ਤੈਨੂੰ ਕਹਿ ਨਹੀਂ ਰਹੇ ਲੂਰੀ ਇਲਮ ਦਾ ਇਹ ਪਿਆਰ ਦਾ ਤੇ ਚੱਕਰ। ਫਿਰ ਤੇ ਸਿੱਧਾ 9 ਫੁੱਟ ਬਾਂਸ ਲੈ ਕੇ ਤੇ ਆਪਣੇ ਮਸ਼ੂਕ ਨੂੰ ਪਿਆਰ ਕਿਹੜਾ ਹੁੰਦਾ ਜੀ ਚ ਬਾਸੀਆਂ ਹੁੰਦੀਆਂ? ਇਹ ਹਿਜਰ ਵਾ ਵਿਛੋੜਾ। ਥੋੜੇ ਚੰਦੀਆਂ ਸੁਸਤੀ ਪੈ ਜਾਂਦੀ ਬੰਦੇ ਨੂੰ। ਸਹੀ ਗੱਲ ਹੈ। ਆਨਾ ਕਹਿੰਦਾ ਯਾਰ ਮੈਨੂੰ ਅੱਛਾ ਯਾਰ ਬਹੁਤ ਉਸਤਾਦ ਜੀ ਤੁਹਾਨੂੰ ਉਹ ਜਿਹੜਾ ਯਕਦਮ ਜਿਵੇਂ ਬੰਦੇ ਨੂੰ ਉਹ ਜਿਹੜਾ ਕਹਿੰਦੇ ਨੇ ਹਿੱਕ ਬੰਦ ਹੋ ਗਈ ਰਾਤ ਨੂੰ ਇਦਾਂ ਮਹਿਸੂਸ ਹੁੰਦਾ ਕਦੇ? ਪਿਆਰ ਨਹੀਂ ਮਹਿਸੂਸ ਹੁੰਦਾ ਤੁਹਾਨੂੰ? ਜਾਨ ਜਿਸਮ ਚੋਂ ਨਿੱਕੀ ਜਾਂਦੀ, ਜਾਨ ਮੈਂ ਜਾਨ ਸੀ। ਜਿਸਮ ਚੋਂ ਜਾਨ ਨਿਕਲੀ ਜਾਂਦੀ, ਇਹਦੀ ਤੁਸੀਂ ਕੋਈ ਪ੍ਰੋਪਰ ਮੈਡੀਸਨ ਤੌਰ ਕੋਈ ਨਹੀਂ ਇਸਤੇਮਾਲ ਕੀਤੀ ਕਿ ਇਹਦੇ ਨਾਲ ਇਹ ਵੀ ਤੇ ਮਸਲਾ ਹੋ ਸਕਦਾ? ਨਹੀਂ ਕੋਈ ਮੈਂ ਦਵਾਈਆਂ ਖਾਣਾ ਉਹ ਚ ਕੋਈ ਅਸਰ ਨਹੀਂ ਹੁੰਦਾ ਦਵਾਈਆਂ 'ਚ। 4 5 ਗੋਲੀਆਂ ਸਵੇਰ 2 3 ਰਾਤ ਨੂੰ, ਲੇਕਿਨ ਟੋਟਲੀ ਕੋਈ ਫਰਕ ਨਹੀਂ ਪੈਂਦਾ। ਸੇਮ ਤਬੀਅਤ ਤਬੀਅਤ ਚ ਖਜਾਵ ਇਹਦੀ ਵਜ੍ਹਾ ਵੀ ਹੋ ਸਕਦੀ। ਦਿਮਾਗ ਬੰਦ ਹੋਇਆ, ਦਿਮਾਗ ਨੂੰ ਕਿਸੇ ਨੇ ਫੜਿਆ, ਦਿਲ ਡਿੱਗੀ ਜਾ ਰਿਹਾ, ਜਾਨ ਜਿਸਮ ਚ ਮੁੱਕੀ ਜਾ ਰਹੀ, ਇੰਜ ਲੱਗਦਾ ਬਸ ਐਂਡ ਹੋ ਗਿਆ ਸਾਰਾ, ਤੁਸੀਂ ਸਾਰਿਆਂ ਨੇ ਮਰ ਮੁਰ ਜਾਣਾ। ਹੈ। ਅਸੀਂ ਕਾਹਤੋਂ ਮਰਨਾ? ਪਿਆਰ ਵਾਲਾ ਦੇ ਦਈਏ ਉਹ ਅਸੀਂ ਮਰਨਾ ਵਾ ਤੇ ਤੁਸੀਂ ਠੀਕ ਰਹਿਣਾ। ਮਤਲਬ ਦੁਨੀਆ ਖਤਮ ਹੋ ਜਾਣੀ ਸਾਰੀ, ਐਂਡ ਹੋ ਗਿਆ ਬਸ। ਮੇਰਾ ਆਖਰੀ ਟਾਈਮ ਚੱਲ ਰਿਹਾ ਵਾ, ਹੋਰ 60 70 ਸਾਲ ਆ ਬਸ। ਇਹ ਫਰੀਦ ਸਾਹਿਬ ਉੱਥੋਂ ਹੀ ਰਾਮ ਆਉਣਾ ਬਾਬਾ ਈਸ਼ੂ ਰਾਮ ਦੇ ਕੋਲੋਂ। ਬਾਬਾ ਈਸ਼ੂ ਨਹੀਂ ਮੈਂ ਭੰਬੀਪੁਰੇ ਤੋਂ ਇਲਾਵਾ ਨਹੀਂ ਕਿਤੇ ਜਾਣਾ। ਉੱਥੇ ਹੀ ਭੰਬੀਪੁਰੇ ਮੇਰਾ ਯਕੀਨ ਹੀ ਵੱਜ ਗਿਆ ਭੰਬੀਪੁਰੇ 'ਚ। ਭੰਬੀਪੁਰੇ ਰਹਿੰਦਾ ਉਸਤਾਦ ਜੀ, ਯਕੀਨ ਮੰਨੋ। ਉਹ ਸਿਰਫ ਤਾਲਾ ਪੜ ਕੇ ਦਿੰਦਾ ਨਹੀਂ ਮੈਂ ਛੋਟਾ। ਭੰਬੀਪੁਰੇ ਰਹਿਣਾ, ਜਿਹੜਾ ਭੰਬੀਪੁਰੇ ਬਹਿੰਦਾ ਮੈਂ ਉਹਦੇ ਕੋਲ ਜਾਣਾ। ਉਹਦਾ ਦਫ਼ਤਰ ਉੱਥੇ ਹੋ। ਯਾਰ ਜੇ ਫਿਰ ਮੇਰੀ ਗੱਲ ਸੁਣੋ, ਜੈਲ ਫਰੀ ਦੀ ਲੈ ਕੇ ਨਾ, ਜੈਲ ਫਰੀ ਦੀ ਲੈ ਆ ਕੇ ਗਿਆ cooking ਵਾਲਾ ਬਾਬਾ। ਭਾਈ ਆ ਪਿਆਰ ਮੁਹੱਬਤ ਵਾਲਾ ਕੁਲੀਆ ਵਾ, ਜੇ ਇਹ ਵੀ ਨਾ ਯਾਰ ਇੱਕ ਚੱਲਿਆ। ਮਿੰਟ, ਏਦਾਂ ਤੇ ਮੈਨੂੰ ਸਮਝ ਨਹੀਂ ਆਉਂਦੀ, ਪਤਾ ਨਹੀਂ ਇਹ ਢਾਲਡਾ ਵਾਲਿਆਂ ਦਾ ਬਾਬਾ ਵਾ ਕੁਕਿੰਗ ਦੇ ਹੀ ਤੂੰ ਮਸ਼ਵਰੇ ਦੇ। ਨਹੀਂ ਤੈਨੂੰ ਕਿਤੇ ਚਰਿਓਟ ਪਕਵਾਨ ਵਾਲਿਆਂ ਨੂੰ ਛੱਡਿਆ ਤੁਸੀਂ ਹੈ ਕਮਾਂ। ਇਹ ਕੁਲੀਏ ਚ ਨਾ ਮੈਂ ਪਿਆਰ ਮੁਹੱਬਤ ਵੀ ਪਾਇਆ ਵਾ। ਇਹ ਮੈਨੂੰ ਜੇ ਤੁਸੀਂ ਕਹਿੰਦੇ ਪਿਆਰ ਮੁਹੱਬਤ, ਇਹ ਉਹ ਕੁਲੀਆ ਵਾ, ਜੇ ਇਹ ਵੀ ਨਾ ਚੱਲਿਆ ਤੇ ਫਿਰ ਭਾਈ ਫਾਰਗ, ਫਿਰ ਨੂਰੀ ਆ ਇਹਨਾਂ ਫਾਈਨਲ ਆਖਰੀ 10000 ਰੁਪਏ। ਆਖਰੀ ਇਹ ਭਾਈ ਕੌਂਸਲਰ ਨੂੰ ਬੁਲਾਣ। ਵੇਖੋ ਹੁਣ ਤੁਹਾਨੂੰ ਕਰਨਾ ਵੀ ਨਹੀਂ ਪਏਗਾ, ਮਹੱਲੇ ਦੇ ਕੌਂਸਲਰ ਨੂੰ ਬੁਲਾਣ। ਲੇਬਰ ਕੌਂਸਲਰ ਆ ਜਿਹੜਾ ਲੇਬਰ ਹੀ ਕਰਦੇ ਕਾਲੇ ਦਾ ਵਾ। ਹਾਂਜੀ ਉਹਨੂੰ ਬੁਲਾਣ। ਉਹਦੇ ਕੋਲ ਨਾ ਇੱਕ ਸੁਰਖੀ ਰੈੱਡ, ਇੱਕ ਬੇਸ ਜਿਹੜੀ ਮੂੰਹ ਤੇ ਲਾਈ, ਆ 2 ਚੀਜ਼ਾਂ ਮਕਾਨ ਉਹ ਲੈ ਕੇ। ਹਾਂਜੀ ਉਹ ਲਿਆਵੇ। ਬੇਸ ਲਾਣ ਗਿੱਟਿਆਂ ਤੇ, ਸੁਰਖੀ ਲਾਣ ਏਦਾਂ ਮੱਥੇ ਤੇ ਨਾ ਏਦਾਂ ਲਾ ਲੈਣੀ। 3 ਲਾ ਕੇ ਕੌਂਸਲਰ ਨੂੰ ਕਹਿਣਾ ਵਾ ਬਲਬ ਜਿਹੜਾ ਘਾਟ ਲੱਗਾ ਵਾ, ਜਿਹੜਾ ਚੱਲਣ ਦਿਆ ਗਰਮ ਆ, ਜਿਹੜਾ ਫੁੱਲ, ਉਹ ਲਾ ਕੇ ਨਾ ਉਹ ਹਾਫ ਜਰਾਬਾਂ ਚ ਲਵੇਟ ਦੇਣਾ, ਲਵੇਟ ਕੇ ਆਪਣੇ ਬੈੱਡ ਦੇ ਮੈਨੂੰ ਸਹੀ ਆ। ਅੱਛਾ ਚੱਲਦਾ ਬਲਬ ਲਾ ਕੇ ਜਰਾਬ ਚ ਲਵੇਟ, ਜਰਾਬ ਦੇ ਵਿੱਚ ਗਰਮ ਕੌਂਸਲਰ ਨੂੰ ਕਹਿਣਾ, ਕੌਂਸਲਰ ਨੂੰ ਆਪਣੇ ਬੈੱਡ ਦੇ ਥੱਲੇ ਰੱਖ ਲੈਣਾ। ਠੀਕ ਹੋ ਗਿਆ। ਕੌਂਸਲਰ ਨੂੰ ਭੇਜ ਦੇਣਾ ਵਾ ਆਪਣੇ ਕਿਸੇ ਵੀ ਨਹੀਂ ਤਾਂ ਕੌਂਸਲਰ ਨੂੰ ਮੈਂ ਬੁਲਾਇਆ ਕਾ ਤੁਸੀਂ ਕੰਮ ਹੋ ਗਏ ਜਿਹੜੇ ਤੁਸੀਂ ਕਰਾਣੇ। ਹਾਂਜੀ ਆਪਣੇ ਕਿਸੇ ਬਾਪ ਨੂੰ ਬੁਲਾਣਾ ਵਾ, 70 ਦਾ ਪਲੱਗ ਮੰਗਾਣਾ। ਕਿਸੇ ਬਾਪ ਕਿਸੇ ਵੀ ਬਾਪ ਨੂੰ। ਹਾਂਜੀ ਕਿਸੇ ਵੀ ਅਕਲੀਕ ਨੂੰ ਯਾਰ ਬਹੁਤ ਅੱਛੇ। 70 ਦਾ ਪਲੱਗ ਮੰਗਾ। ਯਾਰ ਕੌਂਸਲਰ ਕੀ ਕਰਨਾ ਆਇਆ? ਤੁਸੀਂ ਮੈਨੂੰ ਇਹ ਦੱਸੋ ਉਹ ਪਾਣੀ ਉੱਥੇ ਕਿੱਦਾਂ ਆਇਆ? ਪਾਣੀ ਵੀ ਆਇਆ ਨਾ ਤੇ ਕੌਂਸਲਰ ਨੂੰ ਵੀ ਆਣ ਦੋ। ਮੈਂ ਪੁੱਛਿਆ ਪਾਣੀ ਕਿੱਦਾਂ ਆਇਆ? ਤੁਸੀਂ ਬੋਤਲ ਲੈਂਦੀ ਉਹਨੂੰ ਕੌਂਸਲਰ ਨਹੀਂ ਲਿਆਉਂਦੇ। ਚਲੋ ਯਾਰ ਭਾਈ ਮੱਤਾ ਬੰਦਾ ਹੋਣਾ। ਨਹੀਂ ਯਾਰ ਇਹ ਕਿਹੜਾ ਇਲਮ ਆ ਕੌਂਸਲਰ ਨੂੰ ਬੁਲਾ ਕੇ ਸਾਰੇ ਕੰਮ ਆਪ ਕਰਕੇ ਉਹਨੂੰ ਵਾਪਸ ਭੇਜ? ਸਾਡੀ ਹੁਕੂਮਤ ਦਾ ਬੰਦਾ ਵਿੱਚ ਹੋਣਾ ਚਾਹੀਦਾ। ਚਲੋ ਜੀ ਵਾਹ ਅੱਖੀ ਰੱਖਿਆ ਭਾਈ ਉਹਨੂੰ ਭੇਜ ਦੇਣ। ਪੱਖੇ ਦੇਖਣ ਬੰਦ ਆ ਸਾਰੇ, ਹੈ ਜੇ ਨਹੀਂ ਬੰਦ ਪਹਿਲੇ ਦਮ ਤੇ ਹੀ ਬੰਦ ਆ ਭਾਈ, ਨਹੀਂ ਜਿਹੜੇ ਵਿੱਚੋਂ ਚੱਲਣ ਦੇ ਉਹ ਬੰਦ ਕਰਨ। ਸਾਰੇ ਪੱਖੇ ਬੰਦ ਕਰਕੇ ਨਾ ਮੋਟਰ ਚਲਾ ਕੇ 71 ਦਫਾ ਇਹਨਾਂ ਨੇ ਉਹ ਪਲੱਗ ਦੇ ਵਿੱਚ ਏਦਾਂ ਫੂਕਾਂ ਮਾਰਨੀਆਂ। ਫੂਕਾਂ ਮਾਰ ਕੇ ਚਾਹ ਪੀ ਕੇ ਸੌ ਜਾਣ, ਸਹੀ ਹੋ ਜਾਣ। ਜੇਬ ਚ ਪਾ ਲੈ। ਭਾਜੀ ਤੁਸੀਂ ਪਾਣੀ ਨਾ ਪੀਂਦੇ, ਤੁਸੀਂ ਆ ਜ਼ਲਾਲਤ ਤੋਂ ਭੱਜਣਾ। ਅੱਛਾ ਮੈਨੂੰ ਜਿਹੜਾ ਮੇਰੇ ਤੇ ਚੱਲਿਆ ਉਹਦਾ ਘੱਟ ਟੈਨਸ਼ਨ ਹੁੰਦੀ, ਇਹਦੀ ਬਹੁਤੀ ਹੋਣ ਲੱਗ ਗਈ। ਭਾਈ ਲੈ ਏਦਾਂ ਹੀ ਆ ਹੁਣ। ਚੱਲ ਵੀ ਤੇਰਾ ਭੰਬੀਪੁਰੇ ਦੀ ਵਾਰੀ ਆ ਗਈ। ਮੇਰੀ ਸੁਣੋ ਗੱਲ, ਭੰਬੀਪੁਰ ਬਾਬਾ ਬਹਿੰਦਾ ਉਹ ਬਾਕਰ ਪੜ ਕੇ ਉਹਦੇ ਕੋਲ ਜਾਣਾ ਮੈਂ ਜਿਹੜਾ ਬਹਿੰਦਾ। ਬੱਚਿਆਂ ਦਾ ਬਾਕਰ ਪੜ ਕੇ ਦਿੰਦਾ, ਉਹ ਤੋਂ ਝੂਟੇ ਲੈਣੇ, ਸੱਤੇ ਖੈਰਾ ਹੋਣਗੇ, ਸ਼ਿਫਾ ਹੋ ਜਾਏ। ਸਹੀ ਗੱਲ। ਹਾਂ ਜਾਓ। ਸਹੀ ਗੱਲ।
ਜਾਂ ਮੀਆਂ ਟਿੱਕਾ ਛਾਪ ਤੋਂ ਨਾ ਤੁਸੀਂ 3 ਉਹ ਸਿੱਖਾਂ ਲੱਖ ਲਾਣ ਤੇ ਕਿਤੇ ਕਿਤੇ ਭੁੱਖੀਆਂ ਬਲਾਵਾ ਟੱਕਰ ਗਿਆ ਉਸਤਾਦ ਜੀ ਨੂੰ ਕਿਤੇ ਉਹ ਕਿਤੇ ਸਲਾਨੀ ਤੇ ਲੈ ਜਾਓ ਕਿਤੇ ਉਸਤਾਦ ਜੀ ਨੂੰ ਕਿਤੇ ਉਹ 3 ਕਿਤੇ ਸਿੱਖਾਂ ਆਂਡੇ ਨਾਲ ਹੀ ਸ਼ਿਫਾ ਹੋਣ ਡਈ ਕਿਤੇ ਵੱਡੀਆਂ ਆਈਟਮਾਂ ਨੇ ਯਾਰ ਉਹਨੇ ਯਾਰ ਤੂੰ ਆਮ ਲੈ ਕੇ ਫੂਡ ਪਾਂਡਾ ਵਾਲਾ ਬੜੀ ਚੀਜ਼ਾਂ ਮਾਮਲਾ ਤਾਂ ਭੁੱਖ ਵਾ ਹੈ ਯਾਰ 3 ਸਿੱਖਾਂ ਟਿੱਕਿਆਂ ਦੀਆਂ ਪੜ ਲੈਣਾ ਮੈਂ ਤੁਹਾਨੂੰ ਦੱਸ ਦਿੰਦਾ ਤਰੀਕਾ ਉਹ ਆਰਾਮ ਲਾਈਆ ਬਾਤ ਸੈੱਟ ਸੱਚ ਵੀ ਤੂੰ ਦੱਸੇਗਾ ਵੀ ਕਿਤੇ ਸੁੱਟ ਗਿਆ ਕੇਟ ਵੀ ਬਰਾਊਨ ਰੰਗ ਦਾ ਹੋਏਗਾ ਨਹੀਂ ਇੱਕ ਬਾਬਾ ਨਜ਼ਰ ਬੈਠਾ ਹੋਏਗਾ ਬਾਹਰ ਬੱਚੇ ਨੂੰ ਫੜਾ ਦੇਣ ਨਹੀਂ ਕਿ ਤਿੰਨ ਸਿੱਖਾਂ ਲੈ ਕੇ ਨਾ ਤੁਸੀਂ ਸਿੱਖਾਂ ਦੇ ਵਿੱਚ ਹੀ ਉੱਪਰ ਅਖਬਾਰ ਲਵੇਟ ਕੇ ਲਾਈਆ ਬਾਹਰ ਇੰਨੇ ਨੰਬਰ ਗਲੀ ਦੀ ਨੁੱਕਰ ਤੇ ਇੱਕ ਐਸ ਸ਼ਰਟ ਵਾਲਾ ਬੰਦਾ ਖਲੋਤਾ ਕਿ ਉਹਨੂੰ ਪੜਾਉਣਾ ਤੇ ਕਰੈਕਟਰ ਉੱਤੇ ਖੜਾ ਪਹਿਲੇ ਸ਼ਰਟ ਪਾ ਕੇ ਮੂੰਹ ਪਿੱਛੇ ਪਰੜ ਕਰਕੇ ਫੜ ਲਈਏ ਯਾਰ 3 ਸਿੱਖਾਂ ਪੜ ਲੈਣ ਦੂਰੋਂ ਕਹਿ ਰਿਹਾ ਓਏ ਉੱਥੇ ਰੱਖ ਕੇ ਚੱਲਾ ਪਿੱਛੇ ਨਾ ਵੇਖੀ ਯਾਰ ਇਦਾਂ ਨਹੀਂ ਸਿੱਖਾਂ ਹੀ ਨਹੀਂ ਚੱਲਣ ਦੇ ਹੈ ਇਹਦੇ ਯਾਰ ਹੈ ਹੀ ਕੁਲੀਏ ਖਾਣ ਕੁਲੀਏ ਬੜੇ ਅੱਲਾ ਦੀ ਕਸਮ ਹੈ ਹੁਣ ਇੱਕ ਕਰਨਗੇ ਤੇ ਫੇਰ ਹੀ ਯਾਰ ਆ ਇਹ ਪਤਾ ਤਿੰਨ ਕੀ ਕਰਨ ਹੁਣ ਆਖਰਲਾ ਮੇਰੇ ਕੋ ਕੁਲੀਆ ਇਸ ਤੋਂ ਬਾਅਦ ਕੋਈ ਨਹੀਂ ਇਦਾਂ ਕਿਲੋ ਜਾਮ ਨੂੰ ਲੈਣ ਕਿਲੋ ਜਾਮ ਨੂੰ ਲੈਣ ਲੈ ਕੇ ਕਿਸੇ ਕੈਂਟ ਏਰੀਏ 'ਚ ਚਲ ਜਾਣ ਆਰਮੀ ਦੇ ਹਾਂ ਆਰਮੀ ਦੇ ਵੇਖਣ ਜਿੱਥੇ ਕਿਤੇ ਨਹੀਂ ਫੌਜੀ ਖੜਾ ਭਾਈ ਜਾਮ ਨੂੰ ਏਦਾਂ ਛੱਟੇ ਲਾਉਣੇ ਯਾਰ ਲੈ ਇੱਕ ਤੇ ਹੱਥ ਪੈਂਦੇ ਪਹਿਲੇ ਹੀ ਯਾਰ ਮੈਨੂੰ ਖੁਦਾ ਦਾ ਨਾਂ ਹੀ ਜਿੱਥੇ ਕਿਤੇ ਨਹੀਂ ਫੌਜੀ ਖੜਾ ਉਸੇ ਚੱਟੇ ਲਾ ਭਾਈ ਯਾਰ ਆਵਾਜ਼ ਮੇਰੇ ਨਾਲ ਤੇ ਕਾਲਾ ਸਾਰੇ ਦੇ ਹੋ ਜੀ ਯਾਰ ਤੂੰ ਨਹੀਂ ਇਲਾਜ ਉਹ ਕਰ ਭਾਈ ਇਹ ਕਾਲੇ ਨੂੰ ਹੀ ਮਰਨਾ ਉੱਥੇ ਇਹ ਮਕਾਨ ਜਾਮ ਨੂੰ ਮਕਾਨ ਇੱਕ ਲੈਣ ਚੈਂਪੀਅਨ ਟੀਮ ਪੈਕ ਹਾਂ ਉਹ ਨਵਲਟੀ ਪੁਲ ਤੇ ਆਣ ਕੇ ਨਾ ਪੀ ਜਾਣਾ ਵਾ 3 ਸਿਰਫ ਗਰਾਰੇ ਕਰਨੇ ਆ ਉਹਦੇ ਉਹ ਪੁਲ ਦੇ ਥੱਲੇ ਥੱਲੇ ਨੂੰ ਤੂੰ ਹਾਂ, ਉਹਦੇ ਥੱਲੇ ਕਰੂੰ, ਨਾਲ ਹਾਂ। ਟੂਣਾ ਬਾਕੀ ਜਿਹੜਾ ਬਚਿਆ ਉਹ ਪੀ ਜਾਣਾ ਵਾ ਉਸ ਤੋਂ ਬਾਅਦ ਕਿਹੜੀ ਸੀ 1 ਮਿੰਟ ਖਲੋ ਉਧਰੋਂ ਭੰਮੀਪੁਰ ਨਿਕਲ ਜਾਣ ਨਹੀਂ 1 ਮਿੰਟ ਯਾਰ ਹਲੋ ਇਦਾਂ ਇਲਮ ਮਿਲ ਜਾਣਾ ਹਾਂ ਭਾਈ ਉਹ ਟੀਨ ਪੈਕ ਨਵਲਟੀ ਪੁਲ ਤੇ ਇਦਾਂ ਪੀਣ 3 ਗਰਾਰੇ ਕਰਨੇ 3 ਦਫਾ ਇਹਨਾਂ ਨੇ ਸੁੱਟਣਾ ਫਿਰ ਆ ਜਾਣੇ ਆ ਜਿਹੜੀ ਆਈਸਕ੍ਰੀਮ ਮਸ਼ਹੂਰ ਆ ਕਿਹੜੀ ਆ ਪੁਲ ਉੱਤਰ ਦੀ ਚਾਗੀ ਵਾਲਿਆਂ ਕੋ ਆਣ ਇੱਕ ਆਈਸਕ੍ਰੀਮ ਦਾ ਕੱਪ ਲੈਣ ਇੱਕੋ ਹੀ ਫਲੇਵਰ ਜਿਹੜਾ ਮਰਜ਼ੀ ਲੈ ਲੈਣ ਜਿਹੜਾ ਤੁਹਾਨੂੰ ਸਹੀ ਲੱਗਦਾ ਮੈਂਗੋ ਲੈ ਲੈਣ ਵਿੱਚ ਨਾ ਇੱਕ 50 ਗ੍ਰਾਮ ਦਾ ਵੱਟਾ ਰੱਖ ਲੈਣਾ ਕੱਪ ਆਈਸਕ੍ਰੀਮ ਖਾ ਲੈਣ ਉਹ ਵੱਟਾ ਨਾ ਜਿਹੜਾ ਉਹ ਬਾਅਦ ਚੋਂ ਕੱਢ ਕੇ ਨਹਿਰ 'ਚ ਸੁੱਟ ਦੇਣਾ ਵਾ ਘਰ ਆਣ ਘਰ ਆ ਕੇ ਕੇ ਪੱਖਾ ਬੰਦ ਕਰਨਾ ਹਾਂ ਆਪਾਂ ਕਰਨਾ ਹੀ ਘਰ ਆ ਕਰਨਾ ਕੇ ਵਾ। ਸੌ ਜਾਣਾ ਬਾਜੀ ਇਸ ਤੋਂ ਹੁਣ ਤੁਹਾਨੂੰ ਕੀ ਬਿਹਤਰ ਉਹ ਯਾਰ ਇਹ ਤੇ ਫਿਰ ਇਹਦੇ ਇੱਕ ਸੈਕਿੰਡ ਫ੍ਰੀ ਦੇ ਭੰਮੀਪੁਰ ਤੋਂ ਹਟ ਕੇ ਮੈਂ ਤੇਰੇ ਤੋਂ ਲਾਰਜ ਪੀਜ਼ਾ ਲੈਣਾ ਉਸਤਾਦ ਜੀ ਚਲੋ ਚੀਜ਼ਾਂ ਕਿਤੇ ਕੈਦ ਕੱਟ ਕੇ ਆਈਆਂ ਵਾ ਵੀ ਇੰਨੀ ਕਿਤੇ ਗਜ਼ਾਇਲ ਛਡਾਈ ਜਾਂਦਾ ਕਿਹੜਾ ਐਸਾ ਅੱਲਾ ਮਾਫੀ ਤੂੰ ਆਲਮ ਆ ਤੂੰ ਉਸਤਾਦ ਜੀ ਲਾਰਜ ਪੀਜ਼ਾ ਲੈ ਕੇ ਨਾ ਮੈਂ ਤੁਹਾਨੂੰ ਦੱਸਣਾ ਓਏ large ਖੱਬੂ ਬੋਲਰ pizza- ਲੈਣਾ ਨਾ ਖੱਬੂ ਬੋਲਰ ਮਿਲ ਜੇ ਨਾ ਕਿਤੋਂ ਉਹਦੇ ਗੁੱਟ ਨਾਲ ਧਾਗਾ ਬੰਨ ਕੇ ਠੀਕ ਹੈ ਨਾਲ ਬਿਠਾ ਲੈਣਾ ਉਹਨੂੰ ਲਾਰਜ ਪੀਜ਼ੇ ਦੀ ਇੱਕ ਫਾੜੀ ਕੱਢ ਕੇ ਨਾ ਤੁਸੀਂ ਉਹ ਸਾਈਡ ਵਾਲੀ ਜੇਬ 'ਚ ਪਾ ਲੈਣੀ ਠੀਕ ਹੈ ਉਹ ਉਦਾਂ ਪੀਜ਼ਾ ਜਿੱਦਾਂ ਤੁਸੀਂ ਫਾੜੀਆਂ ਕੱਢ ਜੇਬ 'ਚ ਪਾਈ ਜਾਣੀ ਏਦਾਂ ਤੈਵਾਂ ਲਾਈ ਜਾਣੀ ਚੀਜ਼ਾਂ ਨਹੀਂ ਓ ਯਾਰ ਛੱਡ ਦੇ ਸਾਰੇ ਕੱਪੜੇ ਗੰਨੇ ਕਿ ਭੰਬੀਪੁਰ ਜਿਹੜਾ ਬਾਬਾ ਪੈਂਦਾ ਬਾਬਾ ਬੈਂਦਾ ਤੁਹਾਨੂੰ ਡਰਿਲ ਮਸ਼ੀਨ ਪੜ ਕੇ ਦੇਗਾ ਤੁਸੀਂ ਉਹ ਆ ਕੇ ਘਰ ਲਿਆ ਕੇ ਨਾ ਰਾਤ ਕਰਨਾ ਸੱਤੇ ਖੈਰਾ ਜਾਣੀਆਂ 45 ਸਵਾਰ ਮਾਰਦੇ ਬਸ ਠੀਕ ਹੋ ਭੰਮੀਪੁਰ ਜਿਹੜਾ ਬਾਬਾ ਲੈਟਰ ਪੜ੍ਹ ਕੇ ਦਿੰਦਾ ਨਾ ਮੈਨੂੰ ਦੱਸੀ ਯਾਰ ਮੈਂ 1-2 ਲੈਟਰ ਪੜਾਣੇ ਨਹੀਂ ਅਸੀਂ ਡਰਿਲ ਯਾਰ ਸਹੀ ਗੱਲ ਇਹ ਸਿਰਫ ਨਾ ਇੱਕ 13 ਨੰਬਰ ਪੀਸ ਬਿਲੀਅਰ ਦੀ ਉਹ ਲੈ ਲੈਣ ਉਹੀ ਤੁਹਾਡੇ ਵਾਲੀ ਗੱਲ ਬਾਬੀ ਤੇਰਾ ਨੰਬਰ ਮਹਿਦੂਦ ਬਾਬੀ ਕਿਹੜੀ ਬੰਦੀ ਉਹ ਹਾਫ ਆਹ 13 ਨੰਬਰ ਹਾਫ ਲੈਣ ਹਾਫ ਹੀ ਬੰਦੀ ਉਹ 12 ਤੋਂ ਉੱਤੇ 13 ਨੰਬਰ ਉਹ ਪੀਸ ਲੈਣ ਟਰਾਲੀ ਕੋਈ ਵੇਖਣ ਹੈ ਉਹਦੇ ਲੱਗੇ ਜਿਹੜੀ ਛੋਟੀ ਮੰਜੀ ਲੱਗੀ ਹੁੰਦੀ ਹਾਂ ਹਾਂ ਉਹ ਮੰਜੀ ਡਾਨ ਉਹਦੇ ਤੇ ਕਿਸੇ ਵੀ ਖੁਸਰੇ ਨੂੰ ਲੱਭ ਲਿਆ ਆਹੋ ਤੇ ਭਾਈ ਹੋਰ ਕੀ ਆ ਉਹਨੂੰ ਉੱਤੇ ਬਾਣ ਹੈ ਉਹ ਜਿਹੜੀ ਪੀਸ ਨਾ ਉਹ ਸੱਜੀ ਜੇਬ ਚ ਹੋਣੀ ਚਾਹੀਦੀ ਹੈ ਯਾਦ ਹੋਣਾ ਚਾਹੀਦਾ ਖੱਬੀ ਚ ਨਾ ਹੋਵੇ ਉਲਟੋ ਹੋਏਗਾ ਖੁਸਰੇ ਨੂੰ ਉੱਤੇ ਬਾਣ ਉਹਨੂੰ ਭਾਈ ਮਰੰਡਾ ਦੀ ਬੋਤਲ ਪਿਲਾਣੀ ਆ ਹੋਰ ਨਹੀਂ ਕੋਈ ਵੀ ਮਰੰਡਾ ਦੀ ਬੋਤਲ ਪਾ ਕੇ ਅਗਲਾ ਖੁਸਰੇ ਨੂੰ ਮਰਿੰਡਾ ਦੀ ਬੋਤਲ ਬਣਾਓ ਉਹਦੀ ਸ਼ੈਲਟ ਇਦਾਂ ਦੀ ਹੋ ਜਾਂਦੀ ਸੁਣੋ ਨਹੀਂ ਤੇ ਮੈਂ ਮੰਜੀ ਜਿਹੜੀ ਕੋਈ ਵੀ ਲੈ ਲਾਂਗਾ ਕਿ ਮੈਂ ਜਿਹੜੀ ਟਰਾਲੀ ਦੇ ਥੱਲੇ ਬੱਜੀ ਭਾਈ ਟੂਣਾ ਇਹ ਤੇ ਟੂਣਾ ਆਹੋ ਮੈਨੂੰ ਪੁੱਛਿਆ ਸੀ ਪਾਣੀ ਪੀਤਾ ਜੀ ਦੱਸੋ ਭਾਈ ਖੁਸਰੇ ਨੂੰ ਮੰਜੀ ਤੇ ਬਹਾ ਕੇ ਮਰੰਡਾ ਦੀ ਬੋਤਲ ਪਿਲਾ ਕੇ ਇੱਕ ਪਲਾਸ ਲਿਆਉਣ ਉਹਦੇ ਨਾਲ ਗੱਲ ਦੇ ਉੱਤੇ ਇਦਾਂ 17 ਦਫਾ ਕਰਨਾ ਇਦਾਂ ਆਹੋ ਤੇ ਹੋਰ ਕੀ ਚੂੰਡੀਆਂ ਵੱਢਣੀਆਂ। ਹਾਂ ਚੂੰਡੀਆਂ ਵੱਢਣੀਆਂ ਹਾਂਜੀ ਹਾਂਜੀ 17 ਚੁੰਡੀਆਂ ਵੱਢਣੀ ਹਾਂ ਬਾਅਦ ਚੋਂ ਭਾਈ ਉਹਨੂੰ ਜਿਹੜਾ ਵੀ ਜਿੰਨੇ ਪੈਸੇ ਮੰਗਦਾ ਖੁਸਰੇ ਉਹਨੂੰ ਦੋ ਆਣ ਕੇ ਸੁਣ ਲਓ ਠੀਕ ਹੈ ਯਾਰ ਆਣ ਕੇ ਸੌ ਜਾਓ ਆਹ ਸਹੀ ਗੱਲ ਭਾਈ ਇਹ ਹੁਣ ਕੁਲੀਏ ਜਿਹੜੇ ਜਿੱਦਾਂ ਹੈ ਮੈਂ ਉਦਾਂ ਹੀ ਯਾਨੀ ਕਿ ਭਾਈ ਉਹ ਖੁਸਰਾ ਲਿਆਣਾ ਪੈਣਾ ਕੋਈ ਵੀ ਕੋਈ ਨਹੀਂ ਚਲੋ ਜੀ ਬਸ ਨਾਜ਼ਰੀਨ ਟਾਈਮ ਪੂਰਾ ਹੋ ਗਿਆ ਅੱਜ ਦੀਆਂ ਬਹੁਤ ਇਹ ਮੇਰਾ ਤੇ ਚੱਲਦਾ ਰਹਿਣਾ ਕੰਮ ਅੱਗੋਂ ਵੀ ਫਿਰ ਤੁਸੀਂ ਨਾ ਕੁਝ ਸਹੀ ਆਪਣਾ ਇਲਮ ਕੱਢੋ ਘਰ ਜਾ ਕੇ ਕਿਤਾਬਾਂ ਆਪਣੀਆਂ ਕੱਢੋ ਉਹਦੇ ਚੋਂ ਕੁਝ ਸਿਲੈਕਟਡ ਸਹੀ ਜਿਹਾ ਕੋਈ ਨਾ ਕੱਢ ਕੇ ਲਿਆਓ ਠੀਕ ਜੀ ਉਹ ਸਾਰੇ ਨੁਸਖਾ। ਮੈਂ ਤੁਹਾਨੂੰ ਤੁਸੀਂ ਰਸ਼ੀਅਨ ਵੀ ਸੈਲਡ ਪੜ੍ਹ ਕੇ ਦੇਣਾ ਫ੍ਰੀ ਦੇ ਇੱਕ ਸੈਕਿੰਡ ਰਸ਼ੀਅਨ ਸੈਲਡ ਪੜ੍ਹ ਕੇ ਦੇਣਾ ਤੁਸੀਂ ਹੈਰਾਨ ਹੋ ਉਹ ਜਾਣਾ ਜਾ ਭਾਵੇਂ ਕੋਈ ਭਾਈ ਬਾਬਾ ਬੈਂਦਾ ਵਾ ਬੈਂਟੇ ਪੜ ਕੇ ਦੇਗਾ ਹੁੱਕੇ ਤੇ ਪਾਣੀ ਨਾਲ ਪੀਣੇ ਨਾ ਸ਼ਿਫਾ ਹੋਵੇ ਸਾਨੂੰ ਪੜ ਲੈਣਾ
ਭਾਈ ਇਹ ਕਰਾ ਪਹਿਲਾਂ ਉੱਥੇ ਹੀ ਆ। ਉੱਥੇ ਬਹਿੰਦਾ ਇਹ ਕਹਿੰਦੇ ਕੁਲੀਏ ਕੋਈ ਸਹੀ ਲਿਆਣ ਹੈ, ਤੁਸੀਂ ਕਰਾਓ ਨੂਰੀ ਆਪਣੇ ਆਪ ਨੂੰ, ਵੇਖੀ ਅਸੀਂ ਕੁਲੀਏ ਲਿਆਣੇ ਕਿ ਨਹੀਂ ਸਹੀ ਹੈ। ਅੱਛਾ ਕਾਲੇ ਦਾ ਕਾਟ ਤੂੰ ਇਦਾਂ ਨਾ ਵਾ। ਹਾਂਜੀ ਕਾਲੇ ਦੇ ਛੋਟੇ ਕੁਲੀਏ ਆ, ਨੂਰੀ ਹੈ ਨਾ ਜਿਹੜਾ ਇਹ ਸਹਿਰਾਵਾਂ 'ਚ ਜਾ ਕੇ ਸਹੀ ਹੁੰਦਾ ਵਾ, ਇਹਦੇ ਇੱਥੇ ਨਹੀਂ ਕੁਲੀਏ ਹੁੰਦੇ। ਤੇ ਇਹ ਤੁਹਾਨੂੰ ਅੱਲਾ ਸ਼ਿਫਾ ਦੇਵੇਗਾ। ਸਾਡੀ ਅੱਛਾ ਦੁਆ ਵੈਸੇ ਅੱਗੇ ਨਾਲੋਂ ਮੈਂ ਥੋੜਾ ਠੀਕ ਹੋ ਗਿਆ। ਇਹ ਹੁਣ ਤੁਸੀਂ ਸ਼ੋਅ ਜੂ ਖਤਮ ਹੋਣ ਲੱਗਾ, ਤੁਸੀਂ ਠੀਕ ਹੋ ਜਾਣਾ। ਹਾਂ ਸ਼ੋਅ ਤੁਸੀਂ ਖਤਮ ਹੁੰਦਿਆਂ ਸਾਰੇ ਐਂ ਭੱਜ ਜਾਂਦੇ, ਹੁਣ ਭੱਜ ਜਾਂਦੇ ਸ਼ੋਅ ਦੇ ਇਹ ਨਹੀਂ ਵਿੱਚ। ਮੈਨੂੰ ਸਮਝ, ਇਹ ਕੋਈ ਰੌਲਾ ਇਹੀ ਕੀਤਾ, ਇਹ ਸ਼ੋਅ ਬੰਦ ਕਰਨ ਦੇ ਚੱਕਰ 'ਚ ਕੋਈ। ਅੱਛਾ ਇੱਕ ਵੈਸੇ ਗੱਲ ਆ ਉਸਤਾਦ ਜੀ, ਜਿੰਨੇ ਲੋਕ ਵੇਖਦੇ ਤਾਂ ਦਾਦ ਕਹਿੰਦੇ ਦੁਆ ਹੁੰਦੀ, ਇੰਨੇ ਤੁਹਾਨੂੰ ਦਾਦ ਇੰਨਾ ਪਿਆਰ ਮਿਲਦਾ, ਇਹਨਾਂ ਸਾਰਿਆਂ ਨੂੰ ਕੋ ਦੁਆ ਕਰਨ ਅੱਲਾਹ ਪਾਕ ਤੁਹਾਨੂੰ ਸਾਨੂੰ ਸਾਰਿਆਂ ਨੂੰ। ਜੇ ਕਿਸੇ ਵੀ ਮਾਮਲੇ 'ਚ ਅਸੀਂ, ਕਿਉਂਕਿ ਬੜੀਆਂ ਰੰਜਿਸ਼ਾਂ ਬੜੇ ਪ੍ਰੋਬਲਮ ਹੁੰਦੇ ਪਏ ਨੇ, ਤੇ ਜੇ ਅੱਲਾਹ ਕੋਲੋਂ ਦੁਆ ਕਰੀਏ, ਦੁਆ ਨਾਲ ਤੇ ਬੜਾ ਕੁਝ ਬਦਲ ਜਾਂਦਾ। ਤੁਸੀਂ ਦੁਆ ਕਰਦੇ ਹੀ ਨੇ। ਅੱਛਾ ਉਹ ਕਰਦੇ ਨੇ, ਓਕੇ ਹੋ ਗਿਆ, ਚਲੋ ਜੀ ਨਾ ਕਰਿਓ ਜੀ, ਦੁਆ ਨਾ ਕਰਿਓ। ਨਹੀਂ ਨਾ ਯਾਰ ਫਰੀਦ, ਉਸਤਾਦ ਜੀ ਵਾਸਤੇ ਸਪੈਸ਼ਲ ਦੁਆ ਕਰਿਓ ਯਾਰ ਸਾਰੇ ਦੋਸਤ, ਠੀਕ ਹੈ ਜੀ। ਸਾਰਿਆਂ ਲਈ ਕਰਨ ਯਾਰ, ਸਾਰਿਆਂ ਲਈ ਕਰ ਦੇਣਗੇ ਫਰੀਦ, ਹੁਣ ਕਿਤੇ ਤਰਲੇ ਪਾਉਣੇ ਆਪਾਂ ਕਰਨਗੇ, ਠੀਕ ਹੈ ਨਾ ਸਹੀ। ਭਾਈ ਤੁਸੀਂ ਸਿਰਫ ਇੱਕ ਨਮਾਜ਼ ਪੜ੍ਹੀ ਹੈ ਉਹਨਾਂ ਦੋ, ਤੁਹਾਨੂੰ ਦੁਨੀਆ ਦੀ ਕੋਈ ਸ਼ੈ ਨਹੀਂ ਕੁਝ ਕਹਿ ਸਕੇਗੀ, ਮੇਰਾ ਤੇ ਯਕੀਨ ਆ ਭਾਈ। ਮੇਰੇ ਤੋਂ ਇਲਾਵਾ ਯਾਨੀ ਪੜ੍ਹੀ ਜਾਣ ਸਾਰੇ। ਮੈਂ ਵੀ ਇਨਸ਼ਾਅੱਲਾ ਪੜ੍ਹਦਾ ਵਿੱਚ। ਬਸ ਉਦੋਂ ਜਦੋਂ ਤੂੰ ਪੜ੍ਹੇਗਾ ਉਦੋਂ ਅਸੀਂ ਵੀ ਸ਼ੁਰੂ ਕਰ ਲਾਂਗੇ। ਪਹਿਲੇ ਆਪ ਤੋਂ ਸ਼ੁਰੂ ਕਰ। ਮੈਂ ਕੱਲ ਪੜ੍ਹੀ ਤੂੰ। ਅੱਛਾ ਦੁਆ ਦਾ ਇੱਕ ਵਾਰੀ ਸਾਰਿਆਂ ਨੂੰ ਕਰ ਦਿਓ ਯਾਰ, ਜਾਓ। ਅੱਲਾਹ ਖੈਰ ਸਤੇ ਖੈਰ ਆ ਜਾਣਾ ਉਸਤਾਦ ਰਾਮ ਜੀ। ਆ ਜਾਏਗਾ ਇਨਸ਼ਾਅੱਲਾ ਤਾਲਾ। ਨਹੀਂ ਤੇ ਬਾਬੇ ਕੋ ਮੈਂ ਆਪ ਜਾਣਾ ਸਵੇਰੇ, ਮੈਂ ਕਹਿੰਦਾ ਘੁੰਗਰੂ ਪੜ ਕੇ ਦਿਓ ਜੀ, ਅੱਲਾਹ ਖੈਰ ਕਰੇਗਾ ਇਨਸ਼ਾਅੱਲਾ। ਪੰਮੀ ਕੋਲ ਬਸ ਗਿੱਟੇ ਬਣ ਕੇ ਤੁਸੀਂ ਇੰਜ ਕਰਨਾ, ਸਤੇ ਖੈਰ ਆ ਜਾਣਗੇ। ਦੇਖੋ ਪੰਮੀ ਕਪੂਰ ਹੀ ਲੱਗਣ ਯਾਰ ਮੈਨੂੰ ਤੂੰ ਖੈਰਾਂ ਜਾਂ 6 ਕਰਾ ਜਾਂ 8 ਕਰਾ, ਮੈਂ ਸੱਤੇ ਨਹੀਂ ਕਰਾਉਣੀ। ਇਹ ਕਾਮਨ ਹੋ ਗਿਆ ਉਸਤਾਦ ਜੀ, ਕੁਛ ਨਵਾਂ ਹੋ ਗਿਆ। ਹਰ ਕਿਸੇ ਨੂੰ ਸੱਤੇ ਨਾ ਕਰਾ, ਮੈਨੂੰ ਤੂੰ 6 ਹਾਂ 8 ਖੈਰਾਂ ਕਰਾ ਦੇ। ਅੱਠੇ ਖੈਰ ਆ ਜਾਣਗੀਆਂ। ਜਗ੍ਹਾ ਮੈਂ ਤੁਹਾਨੂੰ ਦੱਸ ਦਿੰਦਾ, ਉੱਥੇ ਫਲੂਦਾ ਨੱਪਣਾ ਤੁਸੀਂ ਜਾ ਕੇ। ਨਹੀਂ ਆ ਬਾ ਠੀਕ ਹੈ। ਨਹੀਂ ਹੌਲਾ ਕੱਲੀਆਂ ਸੇਵੀਆਂ ਨਹੀਂ। ਨਹੀਂ ਤੂੰ ਕਹ ਜਗ੍ਹਾ ਤੁਹਾਨੂੰ ਮੈਂ ਦੱਸਦਾ, ਤੁਸੀਂ ਫਲੂਦਾ ਲੈ ਕੇ ਉੱਥੇ ਖਲੋ ਜਾਣਾ, ਮੈਂ ਨਾਪ ਆਪੀ ਲਵਾਂਗਾ। ਹਣਾ ਲੋ ਜੀ ਨਾਜ਼ਰੀਨ, ਤੁਹਾਡੇ ਨਾਲ ਫਿਰ ਕੱਲ ਮੁਲਾਕਾਤ ਹੋਏਗੀ। ਆਪਣਾ ਖਿਆਲ ਰੱਖਣਾ। ਥੈਂਕ ਯੂ, ਲਵ ਯੂ, ਅੱਲਾ ਹਾਫਿਜ਼।